ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 16 ਫਰਵਰੀ 2026 4 ਫੱਗਣ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਜਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਤੋਂ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਵਾਲੇ ਨਾਲ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਬਾਰੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਜਿਸ ਤਰ੍ਹਾਂ ਕਿ ਆਪਣੇ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਸੇਸ ਵਰਜੀਨੀਆ ਤੋਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਵਿੰਦਰ ਸਿੰਘ ਬਦੇਸ਼ਾ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਿਖਿਲ ਗੁਪਤਾ ਜਿਹੜੇ ਕੇਸ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਇਸ ਦੀਆਂ ਗੂੰਜਾਂ ਚਾਰੇ ਪਾਸੇ ਪੈ ਰਹੀਆਂ ਨੇ। ਸੋ ਭਾਰਤੀ ਖੁਫੀਆ ਏਜੰਸੀ ਰਾਹ ਦੇ ਕਰਿੰਦੇ ਨਿਖਿਲ ਗੁਪਤਾ ਵੱਲੋਂ ਨਿਊਯਾਰਕ ਦੀ ਅਦਾਲਤ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਮਰਡਰ ਪਲੋਟ ਸੰਬੰਧੀ ਜਿਹੜੇ ਕਬੂਲੇ ਗਏ ਦੋਸ਼ਾਂ ਦੀ ਗੂੰਜ ਭਾਰਤੀ ਮੀਡੀਆ ਵਿੱਚ ਵੀ ਸੁਣਾਈ ਦਿੱਤੀ ਹੈ ਔਰ ਭਾਰਤ ਦੇ ਗੋਦੀ ਮੀਡੀਆ ਵੱਲੋਂ ਇਸ ਇਸ਼ੂ ਨੂੰ ਦੇਸ਼ ਭਗਤੀ ਨਾਲ ਜੋੜ ਕੇ ਇਸ ਆਪਰੇਸ਼ਨ ਦੇ ਫੇਲ ਹੋਣ ਨੂੰ ਜਿਹੜਾ ਹੈ ਕਵਰ ਅਪ ਕੀਤਾ ਜਾ ਰਿਹਾ ਔਰ ਅਫਸੋਸ ਕਿ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਅਤੇ ਹੋਰ ਪੰਥਕ ਧਿਰਾਂ ਨੂੰ ਛੱਡ ਕੇ ਜਿਹੜੇ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਜਿਹੜੀ ਬਿਲਕੁਲ ਹੈ ਚੁੱਪ ਵੱਟੀ ਹੋਈ ਹੈ ਔਰ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਵੱਲੋਂ ਇੱਕ ਸਾਂਝੀ ਕਾਨਫਰੰਸ ਕਰਕੇ ਭਾਰਤ ਸਰਕਾਰ ਦੇ ਇਸ ਦੁਸ਼ਟ ਕਾਰਨਾਮੇ ਦੀ ਨਿੰਦਿਆ ਕੀਤੀ ਗਈ ਹੈ ਔਰ ਉਹਨਾਂ ਨੇ ਅਮਰੀਕੀ ਸਿੱਖਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਇਸ ਯਕੀਨੀ ਬਣਾਉਣ ਕਿ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਭਾਰਤੀ ਅਮਰੀਕਾ ਵਪਾਰਕ ਜਿਹੜੇ ਸਮਝੌਤਿਆਂ ਦੀ ਭੇਟ ਨਾ ਚੜਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਵਿੰਦਰ ਸਿੰਘ ਬਦੇਸਾ ਜਿਹੜੇ ਸਿੱਖ ਸੈਂਟਰ ਆਫ ਮਨੈਸਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ 'ਚੋਂ ਨੇ ਸਾਡੇ ਨਾਲ ਵੀ ਉਹਨਾਂ ਦਾ ਲੰਬੇ ਸਮੇਂ ਤੋਂ ਸੰਪਰਕ ਹੈ ਸਪੋਰਟ ਵੀ ਕਰਦੇ ਨੇ ਔਰ ਉਹਨਾਂ ਵੱਲੋਂ ਜਿਹੜਾ ਸਾਡਾ ਫੰਡ ਰੇਜ਼ਰ ਸੀ ਗੁਰਦੁਆਰਾ ਸਿੰਘ ਸਭਾ ਬ੍ਰੈਡਕ ਪਿਛਲੇ ਦਸੰਬਰ ਦੇ ਮਹੀਨੇ 'ਚ ਉਸ ਦੇ ਵਿੱਚ ਉਹਨਾਂ ਨੇ ਲਿਬਰਲੀ ਕੰਟਰੀਬਿਊਟ ਕੀਤਾ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਕਐਂਡ ਦੇ ਹਵਾਲੇ ਨਾਲ ਵੀ ਅਸੀਂ ਜਿਹੜਾ ਇੱਕ ਸੈਗਮੈਂਟ ਦੇ ਵਿੱਚ ਡੀਟੇਲ 'ਚ ਗੱਲ ਕਰਾਂਗੇ ਕਿਉਂਕਿ ਕੁਝ ਸਮਾਂ ਪਹਿਲਾਂ ਆਜ਼ਾਦ ਕਸ਼ਮੀਰ ਜਿਸ ਨੂੰ ਹੈਡ ਕਰ ਰਹੇ ਸੀ ਐਜ਼ ਏ ਪ੍ਰੈਜ਼ੀਡੈਂਟ ਬੈਰਿਸਟਰ ਸੁਲਤਾਨ ਮਹਿਮੂਦ ਜਿਨ੍ਹਾਂ ਨਾਲ ਸਾਡਾ ਸੰਪਰਕ ਲਗਭਗ 13-14 ਸਾਲ ਪਹਿਲਾਂ ਇਸ ਸਾਊਂਡ ਵਿਊ ਬ੍ਰੌਡਕਾਸਟਿੰਗ ਦੇ ਪਲੇਟਫਾਰਮ ਤੇ ਹੀ ਹੋਇਆ। 3-4 ਵਾਰ ਅਸੀਂ ਜਿਹੜਾ ਉਹ ਮਿਲੇ ਵੀ ਆਪਸ 'ਚ ਔਰ ਕੁਝ ਜਿਹੜੇ ਜੁਆਇੰਟ ਰੈਲੀਜ਼ ਨੇ ਟਾਈਮ ਸਕੁਏਅਰ ਯੂਨਾਈਟਿਡ ਨੇਸ਼ਨਸ ਉਸ ਨੂੰ ਵੀ ਅਸੀਂ ਆਰਗੇਨਾਈਜ਼ ਕੀਤਾ। ਉਹ ਪਿਛਲੇ ਦਿਨਾਂ 'ਚ ਚੜ੍ਹਾਈ ਕਰ ਗਏ ਸੀ। ਹਾਲਾਂ ਉਹਨਾਂ ਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਆਜ਼ਾਦ ਕਸ਼ਮੀਰ ਦੇ ਵਿੱਚ ਤੋਪਾਂ ਦੀ ਸਲਾਮੀ ਦੇ ਨਾਲ ਸਪੁਰਦੇ ਖਾਕ
ਕੀਤਾ ਗਿਆ ਔਰ ਉਹਨਾਂ ਦੇ ਵੈਲਵਿਸ਼ਰਸ ਔਰ ਕਸ਼ਮੀਰੀ ਐਕਟਿਵਿਸਟ ਜਿਹੜੇ ਇਹਨਾਂ ਸਟੇਟਾਂ ਦੇ ਵਿੱਚ ਵੀ ਨੇ, ਨਿਊਯਾਰਕ ਤੋਂ ਲੈ ਕੇ ਮੈਸਾਚੂਸਟਸ ਤੱਕ ਔਰ DC ਤੱਕ, ਉਹਨਾਂ ਸਾਰਿਆਂ ਨੇ ਬੀਤੇ ਕੱਲ ਉਹਨਾਂ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਸਮਾਰੋਹ ਰੱਖਿਆ ਹੋਇਆ ਸੀ। ਦਰਸ਼ਕ ਬੈਕਗ੍ਰਾਉਂਡ ਪਿਕਚਰਸ ਵੀ ਦੇਖ ਸਕਦੇ ਨੇ ਜੀ। ਉਸ ਦੇ ਵਿੱਚ ਅਸੀਂ ਵੀ ਸ਼ਮੂਲੀਅਤ ਕੀਤੀ। ਲਗਭਗ 2 ਘੰਟੇ ਚੱਲੇ ਇਸ ਸਮਾਗਮ ਦੇ ਵਿੱਚ ਉਹਨਾਂ ਦੀ ਕੰਟਰੀਬਿਊਸ਼ਨ ਤਾਂ ਜੋ ਸੀ ਉਸ ਦੀ ਸਰਾਹਨਾ ਹੋਈ ਲੇਕਿਨ ਕਸ਼ਮੀਰ ਦਾ ਮੁੱਦਾ ਔਰ ਖਾਲਿਸਤਾਨ ਦਾ ਮੁੱਦਾ ਇਹ ਕਿਵੇਂ ਟੁਗੈਦਰ ਨੇ, ਕਿਵੇਂ ਸਾਡੀਆਂ ਸਾਂਝਾਂ ਨੇ ਔਰ ਸਾਡਾ ਦੁਸ਼ਮਣ ਵੀ ਇੱਕ ਹੈ, ਇਸ ਦੇ ਉੱਤੇ ਵੀ ਖੁੱਲ੍ਹ ਕੇ ਗੱਲ ਹੋਈ ਔਰ ਸਾਡੀ TV 84 ਦੀ ਟੀਮ ਨੇ ਉਸ ਨੂੰ ਰਿਕਾਰਡ ਵੀ ਕੀਤਾ ਔਰ ਸਾਡੇ ਨਾਲ ਵੀਰ ਸੁਖਜਿੰਦਰ ਸਿੰਘ ਬਾਜਵਾ ਉਹਨਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਔਰ ਕਸ਼ਮੀਰੀ ਭਰਾਵਾਂ ਵੱਲੋਂ ਬਹੁਤ ਇਸ ਗੱਲ ਦੀ ਨੂੰ ਜਿਹੜਾ ਸਰਾਹਿਆ ਗਿਆ ਕਿ ਭਾਈ ਅਸੀਂ ਆ ਕੇ ਖਲੋਤੇ ਹਾਂ। ਅਸੀਂ ਇਹ ਉਹਨਾਂ ਨੂੰ ਕਿਹਾ ਕਿ ਭਾਈ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹ ਯਕੀਨ ਕਰਦੇ ਹਾਂ ਕਿ ਜਿਵੇਂ ਇੱਕ ਸਿਆਣੇ ਬਜ਼ੁਰਗ ਨੇ ਕਿਹਾ ਸੀ ਕਿ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਖਾਲਿਸਤਾਨ ਦੀ ਆਜ਼ਾਦੀ ਦੇ ਨਾਲ ਹੀ ਕਸ਼ਮੀਰ ਦੀ ਆਜ਼ਾਦੀ ਜੁੜੀ ਹੋਈ ਹੈ ਔਰ ਇਸ ਨੂੰ ਸਟੇਜ ਤੋਂ ਵੀ ਜਿਹੜਾ ਇਸ ਪਾਰਟ ਨੂੰ ਸਰਾਹਿਆ ਗਿਆ। ਉਸ ਦਾ ਅਸੀਂ ਇੰਡੀਪੈਂਡੈਂਟਲੀ ਵੀ ਇਹ ਜਿਹੜਾ ਰਿਕਾਰਡਡ ਪ੍ਰੋਗਰਾਮ ਹੈ ਉਸ ਨੂੰ ਆਉਣ ਵਾਲੇ ਦਿਨਾਂ 'ਚ ਦਰਸ਼ਕਾਂ ਦੇ ਰੂਬਰੂ ਕਰਾਂਗੇ। ਬੀਤਾ ਕੱਲ 15 ਫਰਵਰੀ ਦਾ ਦਿਨ ਸਾਡੇ ਲਈ ਮੈਂ ਸਮਝਦਾ ਵੀ ਖਾਸ ਤੌਰ 'ਤੇ ਜਿਹੜਾ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਇਹ ਮਹਿਸੂਸ ਕੀਤਾ ਜਾਂਦਾ ਸੀ ਕਿ ਯੂਥ ਕਿਵੇਂ ਮੁੱਖ ਧਾਰਾ ਪੰਥ ਦੇ ਕੌਮੀ ਸੰਘਰਸ਼ ਦਾ ਹਿੱਸਾ ਬਣੇ, ਉਸ ਦੇ ਵਿੱਚ ਜਿਹੜਾ ਇੱਕ ਸਿਤਾਰਾ ਬੜੀ ਤੇਜ਼ੀ ਨਾਲ ਹੋਪ ਬਣ ਕੇ ਆਇਆ, ਪਰ ਉਵੇਂ ਹੀ ਉਹ ਅਲੋਪ ਵੀ ਹੋਇਆ। ਭਾਵੇਂ ਉਸ ਦਾ ਜਿਹੜਾ ਸਥਾਨ ਹੈ ਉਹ ਇਤਿਹਾਸ ਔਰ ਨੌਜਵਾਨਾਂ ਦੇ ਦਿਲਾਂ 'ਚ ਅੱਜ ਵੀ ਹੈ। ਵਾਰਸ ਪੰਜਾਬ ਦੇ ਜਿਹੜਾ ਇਸ ਜਥੇਬੰਦੀ ਨੂੰ ਫਾਊਂਡ ਕੀਤਾ ਔਰ ਉਹਨਾਂ ਦੇ ਹੀ ਅੱਗੋਂ ਭਾਈ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ, ਉਹਨਾਂ ਨੇ ਅਗੇਨ ਉਸ ਮੋਬਿਲਾਈਜੇਸ਼ਨ ਨੂੰ ਅੱਗੇ ਤੋਰਿਆ ਜਿਸ ਦਾ ਨਤੀਜਾ ਜ਼ਾਹਰ ਹੈ। MP ਦੇ ਲਈ ਜਿੱਤਣ ਦੇ ਬਾਵਜੂਦ ਜਿਹੜਾ ਹੈ ਉਹ 3 ਸਾਲ ਤੋਂ ਜ਼ਿਆਦਾ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ 'ਚ ਨੇ ਦੀਪ ਸਿੱਧੂ। ਲਗ 4 ਸਾਲ ਪਹਿਲਾਂ 15 ਫਰਵਰੀ ਨੂੰ ਅੱਜ ਤੋਂ ਠੀਕ 4 ਸਾਲ ਪਹਿਲਾਂ ਜਿਹੜੇ ਨੇ ਉਹਨਾਂ ਨੇ ਸਾਨੂੰ ਵਿਛੋੜਾ ਦਿੱਤਾ। ਜੇ ਸਾਡਾ ਕੱਲ ਲਾਈਵ ਪ੍ਰੋਗਰਾਮ ਹੁੰਦਾ ਤਾਂ ਜ਼ਾਹਰ ਹੈ ਅਸੀਂ ਇਸ ਇਸ਼ੂ ਦੇ ਉੱਤੇ ਮੋਰ ਫੋਕਸਡ ਗੱਲਬਾਤ ਕਰਦੇ, ਪਰ ਮੈਨੂੰ ਫਿਰ ਵੀ ਲੱਗਾ ਕਿ ਵੀ ਬਹੁਤ ਵਾਰ ਕੁਝ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਇਸ ਲਗਭਗ 4 ਦਹਾਕਿਆਂ ਦੇ ਪੰਥਕ ਸਫ਼ਰ ਦੇ ਵਿੱਚ ਦੇਖੀਆਂ ਨੇ, ਉਹਨਾਂ ਦੇ ਵਿੱਚ ਇਹ ਠੀਕ ਹੈ ਕਿ ਜਦੋਂ ਤੁਸੀਂ ਇੱਕ ਹੋਪ ਦੇ ਨਾਲ ਤੁਰਦੇ ਹੋ, ਤੁਹਾਡਾ ਇੱਕ ਨਿਸ਼ਾਨਾ ਮਿੱਥਿਆ ਜਾਂਦਾ ਹੈ, ਫਿਰ ਅੱਡ-ਅੱਡ ਸਪੈਕਟਰਮਸ ਦੇ ਲੋਕ ਤੁਹਾਨੂੰ ਜੁਆਇਨ ਕਰਦੇ ਨੇ ਜਿਹੜੇ ਆਲਰੇਡੀ ਉਸ ਪਿੜ ਦੇ ਵਿੱਚ ਹੁੰਦੇ ਨੇ। ਉਹਨਾਂ ਦੇ ਲਈ ਕਈ ਵਾਰ ਜਿਹੜੀ ਨਵੀਂ ਐਂਟਰੀ ਹੈ ਉਸ ਦੇ ਲਈ ਪਰਖ ਵੀ ਹੁੰਦੀ ਹੈ, ਕਈ ਵਾਰ ਦੂਜੇ ਭਾਵ ਵੀ ਹੁੰਦੇ ਨੇ ਔਰ ਲੇਕਿਨ ਇਹ ਗੱਲ ਨੇਮ ਐਂਡ ਫੇਮ, ਧਨ, ਇਹ ਸਾਰਾ ਰੱਬ ਦੇ ਕੋਲ ਹੈ। ਕਿਹਨੂੰ ਕੀ ਦੇਣਾ ਹੈ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹੀ ਜਿਹੜੇ ਯੋਗ ਲੋਕ ਹੋਣ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਯੋਗਤਾ ਦੇ ਮੁਤਾਬਕ ਜਿਹੜਾ ਹੈ ਉਹ ਥਾਂ ਮਿਲਦੀ ਹੈ ਜਾਂ ਅਹੁਦਾ ਮਿਲਦਾ ਹੈ ਜਾਂ ਸ਼ੌਹਰਤ ਮਿਲਦੀ ਹੈ। ਇਹ ਰੱਬ ਦੇ ਕੋਲ ਹੈ ਔਰ ਕਈ ਵਾਰ ਅਸੀਂ ਇਹ ਸਮਝਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ, ਜੇ ਹੁਣ ਦੇਖਣਾ ਹੋਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ 1977 ਦੇ ਵਿੱਚ ਸੀਨ ਦੇ ਉੱਤੇ ਉਭਰਦੇ ਨੇ। ਦਮਦਮੀ ਟਕਸਾਲ ਦੀ ਸੇਵਾ, ਸੰਤ ਕਰਤਾਰ ਸਿੰਘ ਪਿੰਡਰਾਂਵਾਲੇ ਐਕਸੀਡੈਂਟ ਦਾ ਸ਼ਿਕਾਰ ਹੁੰਦੇ ਨੇ ਔਰ 7 ਸਾਲ ਦਾ ਪੀਰੀਅਡ 77 ਤੋਂ ਜੂਨ 84 6 ਜੂਨ ਨੂੰ ਉਹਨਾਂ ਦੀ ਸ਼ਹੀਦੀ ਹੁੰਦੀ ਹੈ। 7 ਸਾਲ ਦੇ ਵਿੱਚ ਜੇ ਤੁਸੀਂ ਪਿੱਛੇ ਮੁੜ ਕੇ ਹਿਸਟਰੀ 'ਚ ਜਾ ਕੇ ਦੇਖੋ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਪੀਰੀਅਡ ਸ਼ੌਹਰਤ ਔਰ ਉਸ ਲੈਵਲ ਦੇ ਉੱਤੇ ਜੋ ਉਹਨਾਂ ਨੇ ਮਾਰਕ ਸੈੱਟ ਕੀਤਾ, ਉਸ ਤੋਂ ਬਿਨਾਂ ਹੋਰ ਕੋਈ ਇਨ ਬਿਟਵੀਨ ਪੀਰੀਅਡ ਹੀ ਨਹੀਂ ਹੈ ਜਿਹਦੇ ਨਾਲ ਕੰਪੇਅਰ ਕੀਤਾ ਜਾ ਸਕੇ। ਲੇਕਿਨ ਉਹ ਜਿਹੜੇ ਨੇ ਉਹਨਾਂ ਨੇ ਇਹ ਗੁਰੂ ਨੇ ਬਖਸ਼ਿਸ਼ ਕਰਨੀ ਹੁੰਦੀ ਹੈ ਕਿਸੇ ਤੇ, ਕਿਸ ਲੈਵਲ ਦੇ ਉੱਤੇ ਕੌਣ ਸੇਵਾ ਕਰਦਾ ਹੈ। ਔਰ ਮੈਂ ਸਮਝਦਾ ਵੀ ਬੇਸ਼ੱਕ ਦੀਪ ਸਿੱਧੂ ਉਹਨਾਂ ਦਾ ਪਾਸਟ
ਕੀ ਹੈ, ਕਿੱਥੋਂ ਉਹਨਾਂ ਨੇ ਸ਼ੁਰੂ ਕੀਤਾ ਹੈ। ਔਰ ਮੇਰਾ ਹਮੇਸ਼ਾ ਇੱਕ ਕੋਟ, ਜਿਹੜੇ ਸਾਡੇ ਇੱਕ ਭੈਣ ਜੀ ਹਮੇਸ਼ਾ ਜਦੋਂ ਗੱਲ ਕਰਨਗੇ ਮੈਨੂੰ ਕਹਿਣਗੇ ਇਹ ਤੁਹਾਡੀ ਕੋਟ ਹੀ ਹੈ, ਤੁਸੀਂ ਕਹਿੰਦੇ, ਮੈਂ ਕਿਹਾ ਜੀ ਮੇਰੀ ਕੋਟ ਨਹੀਂ, ਮੈਂ ਵੀ ਕਿਤੇ ਪੜ੍ਹੀ ਹੋਈ ਹੈ ਕਿ ਵੀ ਐਵਰੀ ਸੇਂਟ ਹੈਜ਼ ਏ ਪਾਸਟ ਐਂਡ ਐਵਰੀ ਕ੍ਰਿਮੀਨਲ ਹੈਜ਼ ਏ ਫਿਊਚਰ। ਕਿ ਜਿਹੜਾ ਅੱਜ ਸੰਤ ਹੈ ਉਹ ਪਿਛੋਕੜ 'ਚ ਕੀ ਸੀ, ਸਾਡਾ ਆਪਣਾ ਇਤਿਹਾਸ, ਭਾਈ ਭੂਮੀਆ, ਭਾਈ ਬਿਧੀ ਚੰਦ, ਕਿੰਨੀਆਂ ਉਦਾਹਰਨਾਂ ਨੇ, ਭਾਈ ਸੱਜਣ ਜਿਨ੍ਹਾਂ ਨੂੰ ਅਸੀਂ ਸੱਜਣ ਠੱਗ ਅੱਜ ਵੀ ਕਹਿੰਦੇ, ਉਹਨਾਂ ਦਾ ਭਵਿੱਖ ਉਹਨਾਂ ਨੇ ਕਿਵੇਂ ਬਣਾਇਆ, ਕੀ ਸਿਰਜਿਆ, ਕੌਣ ਮੁਕਾਬਲਾ ਕਰ ਸਕਦਾ ਭਾਈ ਸੱਜਣ ਦਾ, ਭਾਈ ਬਿਧੀ ਚੰਦ ਦਾ, ਭਾਈ ਭੂਮੀਏ ਦੀਆਂ ਸੇਵਾਵਾਂ ਜਿਨ੍ਹਾਂ ਨੇ ਕਿਸ ਹੱਦ ਤੱਕ ਜਾ ਕੇ। ਔਰ ਅਸੀਂ ਖਾਲਿਸਤਾਨ ਦੇ ਮੌਜੂਦਾ ਸੰਘਰਸ਼ ਦੇ ਵਿੱਚ ਵੀ ਦੇਖਿਆ ਕਿ ਕਿਸ ਲੈਵਲ ਦੇ ਜਿਹੜੇ ਲੋਕ ਕਿਸ ਕਿਸਮ ਦੀ ਜ਼ਿੰਦਗੀ ਜੀ ਰਹੇ। ਗੱਲ ਤਾਂ ਕਾਂਟਾ ਬਦਲਣ ਦੀ ਹੁੰਦੀ ਹੈ। ਔਰ ਇਸੇ ਤਰ੍ਹਾਂ ਦੀਪ ਸਿੱਧੂ ਜਿਸ ਨੇ ਫਿਲਮੀ ਦੁਨੀਆ ਦੇ ਵਿੱਚ ਔਰ ਉਹਦੇ 'ਚ ਆਪਣੀ ਕਾਮਯਾਬੀ ਤੋਂ ਬਾਅਦ ਜਦੋਂ ਪੰਥਕ ਪਿੜ ਵੱਲ ਉਹਨਾਂ ਨੇ ਜਿਹੜਾ ਉਹ ਟਰਨ ਲਿਆ, ਜ਼ਾਹਰ ਹੈ ਕਿ ਕਿਸਾਨ ਮੋਰਚੇ ਦੇ ਵੇਲੇ ਜਦੋਂ ਮੋਹਾਲੀ ਦੇ ਵਿੱਚ ਬਰਾਬਰ ਤੇ ਉਹਨਾਂ ਨੇ ਇੱਕ ਡਾਇਲੌਗ ਦੀ ਸ਼ੁਰੂਆਤ ਕੀਤੀ, ਔਰ ਫਿਰ ਦਿੱਲੀ ਜਦੋਂ ਮੋਰਚਾ ਕਿਵੇਂ ਪਹੁੰਚਦਾ ਹੈ, ਔਰ ਉਸ ਸਾਰੇ ਪੀਰੀਅਡ 'ਚ ਜਿਹੜਾ ਦੀਪ ਸਿੱਧੂ ਦਾ ਸੰਵਾਦ ਹੈ, ਗੋਸ਼ਟੀ ਹੈ, ਜਿਸ ਲੈਵਲ ਦੇ ਉੱਤੇ ਉਹਨਾਂ ਨੇ ਯੰਗਸਟਰਸ ਨੂੰ ਕੀਲਿਆ, ਔਰ ਇੱਕ ਉਹ ਲਗਭਗ ਉਸ ਲੈਵਲ ਦੇ ਉੱਤੇ, ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 20 ਸਾਲ ਦੇ ਵਿੱਚ ਅਸੀਂ ਜਨਰੇਸ਼ਨ ਚੇਂਜ ਕਹਿੰਦੇ ਹਾਂ, ਸਾਡੇ ਬਹੁਤ ਸਾਰੇ ਕਮਿਟਡ ਲੀਡਰ ਔਰ ਸੰਸਥਾਵਾਂ ਅੱਜ ਵੀ ਉਹਨਾਂ ਨੇ ਆਪਣਾ ਝੰਡਾ ਬੁਲੰਦ ਰੱਖਿਆ ਹੋਇਆ, ਉਦੋਂ ਵੀ ਸੀ। ਲੇਕਿਨ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਕੈਚ ਦਾ ਇਮੈਜੀਨੇਸ਼ਨ ਆਫ ਦਾ ਯੂਥ, ਇਹ ਦੀਪ ਸਿੱਧੂ ਦੇ ਹਿੱਸੇ ਆਇਆ ਕਿ ਉਸ ਨੇ ਕਿਵੇਂ ਬੜੀ ਸਿਸਟਮੈਟਿਕਲੀ ਸਮਝਣ ਦੀ ਕੋਸ਼ਿਸ਼ ਕੀਤੀ, ਉਸ ਸਾਰੇ ਨੂੰ ਜਿਹੜਾ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਬੇਸ਼ੱਕ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਕੋੜਕੂ ਬਣ ਗਏ, ਔਰ ਉਹਨਾਂ ਨੇ ਉਹ ਆਪਣਾ ਰੋਲ ਵੀ ਰੱਖਿਆ, ਲੇਕਿਨ ਇੱਕ ਉਹ ਪ੍ਰੈਸ਼ਰ ਗਰੁੱਪ ਵਾਂਗ ਉਹਨਾਂ ਦਾ ਉਹ ਰੋਲ ਸੀ ਕਿ ਵੀ ਇਹ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਸ਼ਾਇਦ ਇਸ ਲੈਵਲ ਤੱਕ, ਦਿੱਲੀ ਤੱਕ ਤਾਂ ਉਹਨਾਂ ਨੂੰ ਸੀ ਕਿ ਵੀ ਕਿਹਨੇ ਪਹੁੰਚਣ ਦੇਣਾ ਤੇ ਕੀ ਹੋਣਾ। ਉਹ ਤਾਂ ਜਿਵੇਂ ਉਹ ਧਰਨੇ ਜਿਹੇ ਲਾ ਕੇ ਇੱਕ ਰਵਾਇਤੀ ਕਿਸਮ ਦੇ ਉਹਨਾਂ ਦੇ ਪ੍ਰੋਟੈਸਟ ਦੀ ਲਾਈਨ ਸੀ, ਪਰ ਇਹ ਉਸ ਪੀਰੀਅਡ ਦੇ ਵਿੱਚ ਉਭਾਰ ਸੀ, ਨੌਜਵਾਨਾਂ ਦੇ ਵਿੱਚ ਆਇਆ। ਇਹ ਗੱਲ ਜਿਹੜੀ ਆਮ ਨੌਜਵਾਨਾਂ ਨੂੰ ਵੀ ਸਮਝ ਆਈ ਕਿ ਵੀ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਇਸ ਸਭ ਦਾ ਨਤੀਜਾ ਸੀ ਕਿ ਇਵੈਂਚੁਅਲੀ ਇਹ ਸਟਰਗਲ ਇੰਨੀ ਵੱਡੀ ਸਟਰਗਲ ਬਣ ਗਈ ਕਿ ਇੰਡੀਅਨ ਸਟੇਟ ਨੂੰ ਔਰ ਡਾਇਸਪੋਰਾ ਸਿੱਖਾਂ ਨੇ ਜਿਵੇਂ ਇਹ ਸਾਰੇ ਕਿਸਾਨ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਕਿ ਇੰਡੀਅਨ ਗਵਰਨਮੈਂਟ ਕੰਪੈਲ ਹੋਈ 3 ਖੇਤੀ ਕਾਨੂੰਨ ਵਾਪਸ ਲੈਣ ਤੇ। ਪਰ ਇਸ ਤੋਂ ਵੀ ਵੱਡਾ ਮੈਂ ਸਮਝਦਾ ਹਾਂ ਜਿਹੜਾ ਇੱਕ ਰੋਲ, ਜਿਹੜੀ ਤੁਸੀਂ ਕਿ ਇਮੈਜੀਨੇਸ਼ਨ ਨੂੰ ਕੈਪਚਰ ਕਰਦੇ ਹੋ। ਹਾਲਾਂ 26 ਜਨਵਰੀ ਨੂੰ ਲਾਸਟ ਜਿਹੜਾ ਉਸ ਕਿਸਾਨ ਮੋਰਚੇ ਦਾ ਜਿਹੜਾ ਸਟੈਪ ਮਾਰਚ ਲਾਲ ਕਿਲੇ ਵੱਲ ਕਰਨ ਦਾ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਕਾਲ ਦਿੱਤੀ ਹੋਈ ਸੀ, ਫਿਰ ਕਿਵੇਂ ਵਿਦਡਰਾ ਕਰਕੇ ਉਜੜੇ ਜੇ ਥਾਵਾਂ 'ਚੋਂ ਗੁਜ਼ਰਨਾ ਚਾਹੁੰਦੇ ਸੀ, ਲੇਕਿਨ ਕਿਵੇਂ ਇੱਕ ਜਿਹੜਾ ਦਾਅਵੇਦਾਰ ਔਰ ਦਮਦਾਰ ਹਰਿਆਣਾ ਔਰ ਯੂਪੀ ਦੇ ਕਿਸਾਨਾਂ ਦਾ ਗਰੁੱਪ ਸੀ, ਔਰ ਪਿੱਛੇ ਪਿੱਛੇ ਬਾਕੀ ਵੀ ਪਹੁੰਚੇ, ਔਰ ਲਾਲ ਕਿਲੇ ਦੇ ਉੱਤੇ ਖਾਲਸਾਈ ਪਰਚਮ ਦਾ ਲਹਿਰਾਇਆ ਜਾਣਾ ਬਿਲਕੁਲ ਸਿੰਬੋਲਿਕ। ਹਾਲਾਂ ਇਹ ਵੀ ਨਹੀਂ ਹੈ ਵੀ ਉਹ ਖਾਲਿਸਤਾਨ ਦਾ ਝੰਡਾ ਸੀ, ਨਿਸ਼ਾਨ ਸਾਹਿਬ ਸੀ। ਜ਼ਾਹਰ ਹੈ ਕਿ ਭਾਈ ਉਹਨਾਂ ਨੇ ਕੋਈ ਦੂਸਰਾ ਲਾਇਆ ਵੀ ਨਹੀਂ ਹੈ ਕਿ ਇਹ ਲਾ ਕੇ ਅਸੀਂ ਉੱਥੇ ਲਾਤਾ ਹੈ, ਜਿਵੇਂ ਕਰੋਸ਼ੀਆ ਦੀ ਐਮਬੈਸੀ ਦੇ ਬਾਹਰ ਹੋਇਆ ਉੱਥੇ ਤਾਂ ਲਾ ਕੇ ਆਪਣਾ ਲਾਇਆ। ਲੇਕਿਨ ਉਹ ਜਿਹੜਾ ਇੱਕ ਜਿਹਨੇ ਉਹ ਇਮੈਜੀਨੇਸ਼ਨ ਨੂੰ 1783 ਦੇ ਨਾਲ ਜਾ ਕੇ ਜੋੜ ਦਿੱਤਾ ਹੈ, ਜਦੋਂ ਸਿੱਖ ਜਰਨੈਲਾਂ ਸਰਦਾਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰ ਜੱਸਾ ਸਿੰਘ ਰਾਮਗੜੀਆ ਦੀ ਕਮਾਂਡ ਦੇ ਵਿੱਚ ਸਿੱਖਾਂ ਨੇ ਉਹ ਟੋਟਲ ਕਬਜ਼ਾ ਸੀ ਦਿੱਲੀ ਦੇ ਉੱਤੇ ਲਾਲ ਕਿਲੇ ਦਾ। ਪਰ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਜਿਹੜੇ ਕਈ ਵਾਰੀ ਗੈਪ ਹੁੰਦੇ ਨੇ, ਇੱਕ ਅੱਧਾ ਝਟਕਾ, ਔਰ ਮੈਂ ਅਕਸਰ ਇਸ ਨੂੰ ਕੋਟ ਕਰਦਾ ਕਿ ਵੀ ਸਕਾਟਲੈਂਡ ਜਿਨ੍ਹਾਂ ਜ਼ਮਾਨਿਆਂ 'ਚ ਅਸੀਂ ਗਰੋ ਹੋ ਰਹੇ ਸੀ, ਕਿੰਗ ਬਰੂਸ ਐਂਡ ਦਾ ਸਪਾਈਡਰ ਜਾਂ ਵਾਲਿਸ ਔਰ ਉਹਨਾਂ ਦੀਆਂ ਬਹਾਦਰੀ ਦੀਆਂ ਗਾਥਾਵਾਂ ਸੀ। ਫਿਰ ਸਕਾਟਸ ਨੇ ਸਰੈਂਡਰ ਕਰਤਾ, ਬ੍ਰਿਟਿਸ਼ ਦੇ ਨਾਲ ਸਮਝੌਤਾ ਕਰ ਲਿਆ, 3-4 ਸਦੀਆਂ ਤੋਂ ਉਹਨਾਂ ਦੀ ਗੁਲਾਮੀ 'ਚ ਰਹਿ ਰਹੇ ਸੀ। ਇੱਕ ਬਰੇਵ ਹਾਰਟ ਪਿਕਚਰ ਆਈ ਬਾਲੀਵੁੱਡ ਦੀ, ਔਰ ਉਹਦੇ 'ਚ ਸੀ ਕਿ ਵੀ ਕਿਵੇਂ ਬਰੇਵ ਸਕਾਟਸ ਲੜੇ, ਕਿਵੇਂ ਉਹਨਾਂ ਦੇ ਨਾਲ ਹੋਇਆ।
ਔਰ ਇੱਕਦਮ ਉਹਨਾਂ ਸਕਾਟਸ ਦੇ ਵਿੱਚ ਆਪਣੀ ਆਜ਼ਾਦੀ ਦੀ ਗੱਲ, ਫਸਟ ਪਾਰਟੀ ਉਹਨਾਂ ਦੀ ਉੱਥੇ ਬਣ ਗਈ ਸਕਾਟਲੈਂਡ ਦੇ ਵਿੱਚ, ਸਕਾਟਿਸ਼ ਨੈਸ਼ਨਲਿਸਟ ਪਾਰਟੀ SNP, ਉਹਨਾਂ ਦੀ ਹਕੂਮਤ ਬਣ ਗਈ, ਉਹਨਾਂ ਦੀ ਫਸਟ ਮਿਨਿਸਟਰ ਪ੍ਰੀਮੀਅਰ ਬਣ ਗਿਆ, ਔਰ ਅੱਜ ਵੀ ਬ੍ਰਿਟਨ ਦੀ ਪਾਰਲੀਮੈਂਟ ਦੇ ਵਿੱਚ ਸਾਈਜ਼ੇਬਲ ਨੰਬਰ ਉਹਨਾਂ ਦੇ MPs ਦਾ। ਔਰ 4 ਸਦੀਆਂ ਬਾਅਦ ਉੱਥੇ ਬ੍ਰਿਟਿਸ਼ ਜਿਹੜੇ ਨੇ ਉਹ ਰੈਫਰੈਂਡਮ ਕਰਵਾਉਣ ਤੇ ਮਜਬੂਰ ਹੋਏ ਕਿ ਵੀ ਸਕਾਟਲੈਂਡ ਨੇ UK ਦੇ ਨਾਲ ਰਹਿਣਾ ਕਿ ਨਹੀਂ ਰਹਿਣਾ। ਮੈਂ ਉਸ ਇਮੇਜਿਨੇਸ਼ਨ ਦੀ ਗੱਲ ਕਰਦਾ। ਸੋ ਇਵੇਂ ਹੀ ਸਿੱਖਾਂ ਨੂੰ ਇਹ ਖਾਸ ਤੌਰ ਤੇ ਯੰਗ ਜਨਰੇਸ਼ਨ ਨੂੰ ਇਹ ਅਹਿਸਾਸ ਵੀ ਹੋਇਆ ਕਿ ਭਾਈ ਜਿਵੇਂ ਇੱਕ ਡਾਇਲੌਗ ਹੁੰਦਾ ਕਿ ਸਾਡੇ ਆਲੇ ਤੇ ਦਿੱਲੀ ਆਲੇ, ਇਹੀ ਆਪਣੇ ਆਪ ਦੇ ਵਿੱਚ ਕਾਫੀ ਸੀ ਸਮਝਾਉਣ ਦੇ ਲਈ ਕਿ ਅਸੀਂ ਦੋ ਧਿਰਾਂ। ਔਰ ਜਦੋਂ ਉਹ ਝੰਡਾ ਝੁਲਾ ਦਿੱਤਾ, ਇੱਕ ਇੰਟਰਵਿਊ ਦੇ ਵਿੱਚ ਦੀਪ ਸਿੱਧੂ ਨੇ ਕਿਹਾ ਸੀ ਕਿ ਇਹ ਜਦੋਂ ਜੂਨ 84 ਚ ਉਹਨਾਂ ਨੇ ਕਿਹਾ ਅਸੀਂ ਤਾਂ ਭਾਜੀ ਮੋੜੀ ਹੈ, ਕਿ ਇਹਨਾਂ ਨੇ ਜੂਨ 84 ਚ ਟੈਂਕਾਂ ਤੋਪਾਂ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਦਰਸ਼ਨੀ ਡਿਓੜੀ ਔਰ ਅਕਾਲ ਤਖਤ ਦੇ ਉੱਤੇ ਜਿਹੜਾ ਉਹ ਤਿਰੰਗਾ ਲਾ ਦਿੱਤਾ ਸੀ। ਉਹ ਕਿਹਾ ਵੀ ਅਸੀਂ ਵਾਪਸ ਉਹ ਭਾਜੀ ਮੋੜ ਦਿੱਤੀ ਹੈ, ਅਜੇ ਸਾਡੀ ਸਟਰਗਲ ਅੱਗੇ ਤੁਰ ਰਹੀ ਹੈ। ਸੋ ਜ਼ਾਹਰ ਹੈ ਵੀ ਜਦੋਂ ਅਸੀਂ ਇੰਡੀਅਨ ਸਟੇਟ ਦੇ ਅੱਡ-ਅੱਡ ਤੌਰ ਤਰੀਕੇ ਦੇਖਦੇ ਹਾਂ, ਖਾਸ ਤੌਰ ਤੇ ਜਿਹਨੂੰ ਵੱਡਾ ਧੁਰੰਦਰ ਬਣਾਇਆ ਹੋਇਆ ਅਜੀਤ ਡੋਵਾਲ, ਕਿਉਂਕਿ ਇੱਕ ਫਿਲਮ ਜਿਹੜੀ ਧੁਰੰਦਰ 1 ਆਈ ਹੈ, ਧੁਰੰਦਰ 2 ਸ਼ਾਇਦ ਮਾਰਚ ਆਣੀ ਹੈ, ਔਰ ਉਹਦੇ 'ਚ ਜਿਹੜਾ ਸਾਰਾ ਕਰੈਕਟਰ ਹੈ ਜਿਹਨੂੰ ਬਿਲਡ ਕੀਤਾ ਹੈ ਅਜੀਤ ਡੋਵਾਲ ਦੇ ਥੱਲੇ ਕਿ ਜੀ ਇਹ ਜੇਮਸ ਬੌਂਡ ਦਾ ਜਿਵੇਂ ਕੋਈ ਨਵਾਂ ਪੁੱਤਰ ਜੰਮਿਆ ਹੋਏ, ਔਰ ਕਿਵੇਂ ਰਾਹ ਵਾਲਿਆਂ ਨੇ ਕਰਾਚੀ 'ਚ ਜਾ ਕੇ ਉਹਨਾਂ ਦੇ ਮਾਫੀਏ ਤੇ ਦੂਜੇ 'ਚ ਪਾਕਿਸਤਾਨ 'ਚ ਐਂਟੀ ਇੰਡੀਆ ਨੂੰ ਮਾਰ ਕੇ ਕਿਵੇਂ, ਹਾਲਾਂ ਧੁਰੰਦਰ ਦਾ ਜਲੂਸ ਜਿਹੜਾ ਹੁਣ ਨਿਖਲ ਗੁਪਤੇ ਨੇ ਕੱਢਿਆ, ਹੁਣ ਉੱਥੇ ਉਹ ਕਹਿ ਰਹੇ ਨੇ ਵੀ ਧੁਰੰਦਰ 2 ਨਹੀਂ ਧੁਰੰਦਰ 3 ਵੀ ਬਣਾਓ, ਇਹ ਵੀ ਦੱਸੋ ਵੀ ਜੁੱਤੀਆਂ ਖਾ ਕੇ ਤੁਹਾਡਾ ਹਾਲ ਕੀ ਹੋਇਆ। ਉਹ ਤੁਹਾਡਾ ਤੋਤਾ ਇੱਥੇ ਆ ਕੇ ਨਿਊਯਾਰਕ ਦੀ ਕੋਰਟ ਦੇ ਵਿੱਚ ਬੋਲ ਰਹੇ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਇਹ ਹਾਲਾਂ ਦੁਨੀਆ ਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਉਹ ਵੱਡੀਆਂ CIA ਹੋਏ, KGB ਹੋਏ ਰਸ਼ੀਆ ਦੀ, ਜਾਂ ਮੋਸਾਦ ਹੋਏ, ਕਿਲਿੰਗ ਗੇਮ ਉਹਨਾਂ ਦੀ ਇੱਕ ਹੁੰਦੀ ਹੈ, ਕੋਵਰਟ ਆਪਰੇਸ਼ਨ ਹੁੰਦੇ ਨੇ। ਲੇਕਿਨ ਬਹੁਤ ਵਾਰ ਈਵਨ ਦੁਸ਼ਮਣ ਮੁਲਕ ਵੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਕੋਈ ਐਸਾ ਕੇਸ ਜਿਹਦੇ 'ਚ ਕੋਈ ਫੜਿਆ ਨਾ ਜਾਏ ਔਰ ਕਿਸੇ ਦੁਸ਼ਮਣ ਦੇਸ਼ ਨੂੰ ਇਹ ਮੌਕਾ ਨਾ ਮਿਲੇ ਕਿ ਉਸ ਕਿਲਿੰਗ ਨੂੰ ਆਧਾਰ ਬਣਾ ਕੇ ਉਹ ਵਾਰ ਡਿਕਲੇਅਰ ਕਰਨ ਜਾਂ ਹੋਰ ਸਟ੍ਰਿੰਜੈਂਟ ਮੈਸ਼ਰਸ ਲੈਣ। ਲੇਕਿਨ ਜਿਹੜੀ ਭਾਰਤ ਨੇ ਔਰ ਇਸ ਅਖੌਤੀ ਜੇਮਸ ਬੌਂਡ ਦੀ ਨਸਲ ਨੇ ਦਿਲਵਦੀ ਕੀਤੀ ਅਜੀਤ ਡੋਵਾਲ ਨੇ, ਜਿਹਦਾ ਨਤੀਜਾ ਅਸੀਂ ਦੇਖਦੇ ਕਿ ਇਕੱਲਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਰਟ ਤਾਂ ਹੁਣ ਸਾਹਮਣੇ ਆਇਆ ਲਗਭਗ ਉਸ ਤੋਂ ਬਾਅਦ, ਪਰ ਜੇ ਅਸੀਂ ਇਹ ਦੇਖੀਏ ਤਾਂ ਫਿਰ ਇਹ ਸਾਰਾ ਹੀ ਇਸ ਜਿਹਨੂੰ ਇਹਨਾਂ ਨੇ ਆਪਣੇ ਵੱਲੋਂ ਤਾਂ ਇਹ ਕਹਿ ਕੇ ਕਿ ਜੀ ਘਰ ਮੇ ਘੁਸ ਕੇ ਮਾरेंगे, ਉਹ ਨੀਤੀ ਵੀ ਰਹੀ। ਪਰ ਵਿਦਨ ਪੰਜਾਬ ਵੀ ਜਿਹੜੀਆਂ ਇਹਨਾਂ ਨੇ ਪੋਲੀਟੀਕਲ ਅਸੈਸੀਨੇਸ਼ਨਸ ਕੀਤੀਆਂ, ਉਹਨਾਂ ਦੇ ਵਿੱਚ ਦੀਪ ਸਿੱਧੂ ਦੀ ਅਸੈਸੀਨੇਸ਼ਨ ਜਿਹੜੀ ਹੈ ਉਹ ਅਵਲ ਦੇ ਉੱਤੇ ਆਉਂਦੀ ਹੈ। ਭਾਵੇਂ ਉਸ ਨੂੰ ਕਿਵੇਂ ਕਹਾਣੀ ਬਣਾਇਆ ਗਿਆ, ਉਹ ਰੀਨਾ ਰਾਏ ਤੇ ਇੱਥੋਂ ਗਈ ਉਹ ਐਕਟਰੈਸ ਜਿਹੜੀ ਫਿਲਮ 'ਚ ਨਾਲ ਸੀ, ਤੇ ਉਹ ਸਾਰਾ ਕਾਰ ਐਕਸੀਡੈਂਟ ਤੇ ਦਿੱਲੀ ਤੋਂ ਜੇ ਹਰਿਆਣੇ ਜਾ ਰਹੇ ਫਲਾਣਾ ਵੱਜਿਆ, ਇਹ ਜੇ ਤੁਸੀਂ ਸਾਰੇ ਨੂੰ ਦੇਖਦੇ ਹੋ, ਅਫਸੋਸ ਇਹ ਹੈ ਕਿ ਵੀ ਉਸ ਪੀਰੀਅਡ 'ਚ ਵੀ ਜਿਹੜੇ ਇਮੀਡੀਏਟ ਲੋਕ ਸੀ, ਭਾਵੇਂ ਉਹ ਪਰਿਵਾਰ ਦੇ ਸੀ ਜਾਂ ਦੂਜੇ ਸੀ, ਉਹਨਾਂ ਨੇ ਈਵਨ ਇਹਨੂੰ ਕੰਸਪੀਰੇਸੀ ਮੰਨਣ ਤੋਂ ਨਾ ਕਰ ਦਿੱਤਾ ਹੈ। ਕਰੈਕਟਰ ਅਸੈਸੀਨੇਸ਼ਨ ਦੀਪ ਸਿੱਧੂ ਦੀ ਕਰਨ ਦੇ ਲਈ ਬਹੁਤ ਕੁਝ ਨੈਗੇਟਿਵ ਵੀ ਹੋਰ ਜੋੜਿਆ ਗਿਆ, ਔਰ ਉਸ ਸਭ ਦੇ ਬਾਵਜੂਦ ਲੇਕਿਨ ਮੈਂ ਬਹੁਤ ਵਾਰ ਦੇਖਦਾ ਵੀ ਜਿਸ ਕਿਸੇ ਦੇ ਟੈਲੈਂਟ ਦੀ ਜਾਂ ਕਿਸੇ ਦੀ ਕੈਪੇਬਿਲਿਟੀ ਦੀ ਸਾਨੂੰ ਸਮਝ ਨਹੀਂ ਆਉਂਦੀ, ਘੱਟੋ ਘੱਟ ਦੁਸ਼ਮਣ ਦੀਆਂ ਅੱਖਾਂ 'ਚ ਹੀ ਦੇਖ ਲਿਆ ਕਰੀਏ ਕਿ ਦੁਸ਼ਮਣ ਉਹ ਕਿਵੇਂ ਦੇਖਦਾ। ਹੁਣ ਉਹਨਾਂ ਨੂੰ ਨਜ਼ਰ ਆਇਆ ਕਿ ਦੀਪ ਸਿੱਧੂ ਦੇ ਰੂਪ ਦੇ ਵਿੱਚ ਇੱਕ ਬ੍ਰਿਲੀਅੰਟ ਯੰਗ ਮੈਨ ਜਿਹੜਾ ਜਿਹਨੇ ਕਰੀਅਰ ਦੀਆਂ ਹਾਈਟਸ ਨੂੰ ਛੋਇਆ, ਕਿਉਂਕਿ ਦੇਖੋ ਹਰ ਜਨਰੇਸ਼ਨ ਦਾ ਇੱਕ ਆਪਣਾ ਲਾਈਫ ਸਟਾਈਲ ਹੁੰਦਾ, ਆਪਣੇ ਉਹਨਾਂ ਦੇ ਗੋਲ ਹੁੰਦੇ ਨੇ, ਆਪਣਾ ਉਹਨਾਂ ਨੇ ਕੀ ਹਾਸਿਲ ਕਰਨਾ ਇਹ ਹੁੰਦਾ। ਜਿਹੜੀ ਇਹ ਜਨਰੇਸ਼ਨ ਚੱਲ ਰਹੀ ਹੈ, ਇਹਨਾਂ ਦੇ ਸਾਹਮਣੇ ਕੈਰੀਅਰ, ਵਧੀਆ ਗੱਡੀ, ਸ਼ੌਹਰਤ ਔਰ ਤੁਹਾਡਾ ਬ੍ਰਾਂਡਡ ਸਟਫ ਜਾਂ ਦੂਜਾ। ਹੁਣ ਜੇ ਦੀਪ ਸਿੱਧੂ ਦੀ ਦੁਨਿਆਵੀ ਸਫਲਤਾ ਅਸੀਂ ਦੇਖੀਏ ਤੇ ਉਹ ਕਰੋੜਾਂ ਦੀਆਂ ਗੱਡੀਆਂ ਵਾਲਾ ਇੱਕ ਹੈਂਡਸਮ ਮੈਨ, ਫਿਲਮੀ ਦੁਨੀਆ 'ਚ ਆਪਣੀ ਥਾਂ, ਉਹ ਸਾਰੇ ਜਿਹੜੇ ਮਾਰਕ ਨੇ ਉਹ ਉਹਨੇ ਹਾਸਿਲ ਕੀਤੇ ਹੋਏ, ਉਹਨਾਂ ਨੂੰ ਛੱਡ ਕੇ
ਪੰਥ ਦੀ ਗੱਲ ਕਰਨਾ, ਨਸਲਾਂ ਦੀ ਗੱਲ ਕਰਨਾ, ਵਕਾਰ ਦੀ ਗੱਲ ਕਰਨਾ, ਪੰਜਾਬ ਦੇ ਹੱਕਾਂ ਦੀ ਗੱਲ ਕਰਨਾ, ਸਿੱਖੀ ਦੇ ਵੱਲ ਜਿਹੜਾ ਹੈ ਉਹ ਕਰਨ ਦਾ, ਹਾਲਾਂ ਆਪਣੀ ਵੀ ਉਹਦੀ ਟ੍ਰਾਂਜੀਸ਼ਨ ਚੱਲ ਰਹੀ ਸੀ, ਅਜੇ ਉਹ ਸਿੱਖੀ ਸਰੂਪ 'ਚ ਵੀ ਨਹੀਂ ਸੀ, ਲੇਕਿਨ ਜਿਸ ਵਰੇ 'ਚ ਉਹਦਾ ਮਰਡਰ ਕੀਤਾ ਗਿਆ, ਜਿਵੇਂ ਉਹਨਾਂ ਦੇ ਭੋਗ ਦੇ ਮੌਕੇ ਦੀਪ ਸਿੱਧੂ ਦੇ ਫਤਿਹਗੜ੍ਹ ਸਾਹਿਬ 'ਚ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਨੇ ਕਿਹਾ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਬਾਬਾ ਜੀ ਇਸ ਸਾਲ 'ਚ ਤੁਸੀਂ ਮੈਨੂੰ ਪੂਰਨ ਸਿੱਖੀ ਸਰੂਪ ਅੰਮ੍ਰਿਤਧਾਰੀ ਰੂਪ ਦੇ ਵਿੱਚ ਦੇਖੋਗੇ, ਔਰ ਮੈਨੂੰ ਕਦੇ ਵੀ ਕੋਈ ਡਾਊਟ ਨਹੀਂ ਹੋਇਆ। ਇਮੀਡੀਏਟ ਅਸੀਂ ਉਹਨਾਂ ਦੇ ਬੇਸ਼ੱਕ ਕਦੇ ਉਸ ਲੈਵਲ ਦੀ ਕਮਿਊਨੀਕੇਸ਼ਨ ਮੇਰੀ ਨਹੀਂ ਰਹੀ, ਲੇਕਿਨ ਅਸੀਂ ਹਮੇਸ਼ਾ ਏਜੰਡਾ ਬੇਸ ਜਿਹੜਾ ਕੰਮ ਕਰਦਾ ਹੈ ਜਿਸ ਉਸ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਪਰ ਮੈਨੂੰ ਇਹ ਪਹਿਲੇ ਦਿਨ ਤੋਂ ਹੀ ਇਸ ਗੱਲ ਦਾ, ਡਾਕਟਰ ਰਣਜੀਤ ਸਿੰਘ ਜਿਹੜੇ TV 84 ਦੇ ਬਾਨੀਆਂ 'ਚੋਂ ਨੇ, ਉਹਨਾਂ ਦੇ ਨਾਲ ਉਹਨਾਂ ਦਾ ਰਾਬਤਾ ਸੀ, ਦੀਪ ਸਿੱਧੂ ਦੇ ਨਾਲ ਕਮਿਊਨੀਕੇਸ਼ਨ ਵੀ ਸੀ, ਸਾਡੇ ਤੱਕ ਵੀ ਪਹੁੰਚ ਸੀ ਉਸ ਲੈਵਲ ਤੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਹਿਲੇ ਦਿਨ ਤੋਂ ਹੀ ਇਹ ਨਜ਼ਰ ਆਉਂਦਾ ਸੀ ਕਿ ਭਾਈ ਇਹ ਇਸ ਪਾਸੇ ਸਭ ਕੁਝ ਉਧਰੋਂ ਨਿਕਲ ਕੇ ਆਪਣੇ ਆਪ ਨੂੰ ਸਮਰਪਿਤ ਕਰਨ ਵੱਲ ਵੱਧ ਰਿਹਾ, ਔਰ ਉਹਦੀ ਐਬਿਲਿਟੀ, ਉਸ ਦੀ ਡਾਇਲੌਗ ਕਰਨ ਦੀ ਸਮਰੱਥਾ, ਉਸ ਵਿਚਲੀ ਜਿਹੜੀ ਹੈ ਦੁਸ਼ਮਣ ਨੂੰ ਸਮਝਣ ਦੀ, ਜਦੋਂ ਖੁਦ ਵੀ ਕਿ ਭਾਈ ਮੈਨੂੰ ਵੀ ਮਰਵਾ ਸਕਦੇ ਨੇ ਇਹ, ਕਿ ਭਾਈ ਇਹ ਏਜੰਸੀਆਂ ਦਾ ਇਹ ਪਾਰਟ ਹੈ। ਜਿਵੇਂ ਉਹਨਾਂ ਨੇ ਸੰਤ ਜਰਨੈਲ ਸਿੰਘ, ਜਿਵੇਂ ਬਰਖਾ ਦੱਤ ਦੇ ਨਾਲ ਇੱਕ ਇੰਟਰਵਿਊ 'ਚ ਉਹਨਾਂ ਨੇ, ਦੀਪ ਸਿੱਧੂ ਨੇ ਡਿਫੈਂਡ ਕੀਤਾ ਸਾਰੀ ਮਿਲੀਟੈਂਸੀ ਨੂੰ, ਔਰ ਉਸ ਸਾਰੇ ਨੂੰ ਐਜ਼ ਏ ਪੋਲੀਟੀਕਲ ਐਕਟਿਵਿਜ਼ਮ ਲਿਆ। ਉਹਨਾਂ ਨੇ ਅਲਟੀਮੇਟਲੀ ਏਜੰਸੀਆਂ ਨੇ ਜਿਵੇਂ ਇਸ ਆਵਾਜ਼ ਨੂੰ ਸਾਇਲੈਂਟ ਕੀਤਾ। ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਟ੍ਰਾਂਸਨੈਸ਼ਨਲ ਫਿਰ ਉਸੇ ਧਰਤੀ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਮਰਡਰ, ਹੁਣ ਜਿਸ ਕਿਸਮ ਦੇ ਸਬੰਧ ਅਮਿਤ ਸ਼ਾਹ ਦੇ ਲਾਰੈਂਸ ਬਿਸ਼ਨੋਈ, ਜਿਹਨੂੰ ਸਾਬਰਮਤੀ ਗੁਜਰਾਤ ਦੇ ਵਿੱਚ ਰੱਖਿਆ ਹੋਇਆ ਹੈ, ਕਿਵੇਂ ਲਾਰੈਂਸ ਬਿਸ਼ਨੋਈ ਦੀਆਂ ਜਿਹੜਾ ਹੈ ਉਹ ਇਹਨਾਂ ਦੀ ਪ੍ਰਾਈਵੇਟ ਗੈਂਗ ਖੜੀ ਕੀਤੀ ਹੋਈ ਹੈ ਇੰਡੀਅਨ ਏਜੰਸੀਆਂ ਦੀ, ਉਹਦੇ ਰਾਹੀਂ ਸਿੱਧੂ ਮੂਸੇਵਾਲਾ ਦਾ ਮਰਡਰ ਕਰਵਾਇਆ, ਕਿਉਂਕਿ ਹਾਲਾਂ ਉਹਦਾ ਵੀ ਪਿਛੋਕੜ ਉਹੀ ਉਸ 'ਚੋਂ ਨਿਕਲਦੇ ਪਰ ਜਦੋਂ ਉਹ ਸਮਝ ਗਿਆ ਕਿ ਭਾਈ ਅਲਟੀਮੇਟਲੀ ਪੰਜਾਬ ਦਾ ਮਤਲਬ ਅਣਖ ਹੈ, ਗੈਰਤ ਹੈ, ਬੇਪਰਵਾਹੀ ਹੈ, ਸੰਤ ਭਿੰਡਰਾਂ ਵਾਲੇ ਆਈਕਨ ਬਣ ਜਾਂਦੇ ਨੇ। ਔਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਈਵਨ ਜਿਹੜਾ ਬਲਵਿੰਦਰ ਸਿੰਘ ਜਟਾਣਾ ਔਰ SYL ਕਨਾਲ ਪਾਣੀ ਪੰਜਾਬ ਦਾ ਪੁੱਤਰ, ਔਰ ਕਿਵੇਂ ਉਸ ਦਾ ਵੀ ਮਰਡਰ ਕਰਵਾ ਦਿੱਤਾ ਜਾਂਦਾ। ਔਰ ਇਹ ਗੰਦੀ ਖੇਡ ਜਿਹੜੀ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮਈ 2023 ਤੱਕ ਪਹੁੰਚਦੇ ਹਾਂ, ਕਿਉਂਕਿ ਇਹ ਸਾਰੇ ਵਾਕਿਆ 2022 ਦੇ ਨੇ, ਔਰ ਮਈ 2023 ਤੱਕ ਪਹੁੰਚਦੇ ਹਾਂ ਫਿਰ ਉਹਨਾਂ ਨੇ ਐਗਰੈਸਿਵ ਸਟਾਂਸ ਲੈ ਕੇ ਉਹਨਾਂ ਨੇ ਕਿਹਾ ਵੀ ਸਾਇਲੈਂਟ ਕਰ ਦਿਓ ਸਾਰੀ ਆਵਾਜ਼ ਨੂੰ ਜਿਹੜੀ ਵੀ ਕਿਤੇ ਖਾਲਿਸਤਾਨ ਦੀ। ਔਰ 6 ਮਈ ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਕੀਤਾ ਜਾਂਦਾ ਹੈ। ਔਰ ਫਿਰ ਅਸੀਂ ਜਿਹੜਾ ਅਕਸਰ ਦੁਹਰਾਉਂਦੇ ਹਾਂ ਕਿ 15 ਜੂਨ 2023 ਭਾਈ ਅਵਤਾਰ ਸਿੰਘ ਖੰਡਾ ਪੋਇਜ਼ਨਿੰਗ, ਹੁਣੀ 2 ਦਿਨ ਪਹਿਲਾਂ ਯੂਰਪੀਅਨ ਯੂਨੀਅਨ ਨੇ ਕਿਹਾ ਕਿ ਜੀ ਰਸ਼ੀਆ ਨੇ ਲੀਡਰ ਆਫ ਦਾ ਆਪੋਜੀਸ਼ਨ ਨੂੰ ਫਰੋਗ ਦਾ ਚੋਂ ਜਿਹੜਾ ਪੋਇਜ਼ਨ ਬਣਦਾ ਉਹ ਦੇ ਕੇ ਮਾਰਿਆ। ਔਰ ਜ਼ਾਹਰ ਹੈ ਕਿ ਜਿਹੜਾ ਪੋਇਜ਼ਨ ਜਿਸ ਬਾਰੇ ਈਵਨ ਹੁਣ ਵੀ ਇਹ ਬਿਲਕੁਲ ਨੋਨ ਹੈ ਕਿ ਪੋਲੋਨੀਅਮ ਜਿਹੜਾ ਜ਼ਹਿਰ ਹੈ ਜਿਹੜਾ ਰਸ਼ੀਅਨ KGB ਇਸਤੇਮਾਲ, ਉਹਦੇ ਰਾਹੀਂ ਅਵਤਾਰ ਸਿੰਘ ਖੰਡੇ ਦਾ ਐਂਡ ਕੀਤਾ ਗਿਆ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਗਿਆ। ਔਰ ਫਿਰ ਜਿਹੜੀ ਖੇਡ ਨਿਖਿਲ ਗੁਪਤਾ ਨੇ ਜਿਸ ਨੂੰ ਕਬੂਲਿਆ ਅਦਾਲਤ ਦੇ ਵਿੱਚ, ਬਿਲਕੁਲ ਉਹਨੂੰ ਪੁੱਛਿਆ ਗਿਆ ਕੋਈ ਤੇਰੇ ਤੇ ਦਬਾਅ ਤਾਂ ਨਹੀਂ, ਕੋਈ ਦੂਜਾ ਤਾਂ ਨਹੀਂ, ਉਸ 'ਚ ਇਕੱਲਾ ਇਹੀ ਨਹੀਂ ਕਿ 3 ਚਾਰਜਿਸ ਦੇ ਥੱਲੇ, ਜਿਹਦੇ ਥੱਲੇ 29 ਮਈ ਨੂੰ ਸੁਣਾਈ ਜਾਣੀ ਹੈ, ਉਹਦੇ 'ਚ ਕੰਸਪੀਰੇਸੀ ਟੂ ਮਰਡਰ ਵੀ ਹੈ ਔਰ ਪਲੈਨਿੰਗ ਔਰ ਮਨੀ ਲਾਂਡਰਿੰਗ, ਔਰ ਇਹ ਸਾਰੇ ਇਸ਼ੂ ਨੇ। ਹੁਣ ਇਸ ਦੇ ਵਿੱਚ ਜਿਹੜੇ ਆਸਪੈਕਟ ਖਾਸ ਤੌਰ ਤੇ ਅਸੀਂ ਦੇਖਦੇ, ਮੈਨੂੰ ਸੀ ਵੀ ਇੰਡੀਅਨ ਮੀਡੀਆ ਇਸ ਸਟੋਰੀ ਨੂੰ ਕਿਲ ਕਰ ਦੇਗਾ ਕਿ ਐਜ਼ ਇਫ ਨਥਿੰਗ ਹੈਜ਼ ਹੈਪਨਡ, ਪਰ ਕਿਉਂਕਿ ਰਾਇਟਰ ਨਿਊਜ਼ ਏਜੰਸੀ ਨੇ ਔਰ ਫਿਰ ਗਾਰਡੀਅਨ ਔਰ ਫਿਰ ਕੋਈ ਵੀ ਐਸਾ ਇੰਟਰਨੈਸ਼ਨਲ ਨਹੀਂ ਸੀ ਮੀਡੀਆ ਜਿਹਨੇ ਇਹਨੂੰ ਸਟੋਰੀ ਨੂੰ ਨਾ ਚੁੱਕਿਆ ਹੋਏ, ਸੋ ਜ਼ਾਹਰ ਹੈ ਵੀ ਉੱਥੋਂ ਦੇ ਜਿਹੜੇ ਮੋਦੀ ਕ੍ਰਿਟਿਕ ਜਾਂ BJP ਕ੍ਰਿਟਿਕ ਯੂਟਿਊਬਰ ਨੇ ਉਹਨਾਂ ਨੇ ਵੀ ਚੁੱਕਿਆ। ਔਰ ਇੱਕ ਤਬਕਾ ਉਹ ਵੀ ਜਿਹੜਾ ਅਦਰਵਾਈਜ਼ ਨੈਸ਼ਨਲਿਸਟ ਹੈ, ਉਹਨਾਂ ਨੂੰ ਇਹ ਨਹੀਂ ਹੈ ਕਿ ਵੀ ਇਹ ਇੰਡੀਆ ਨੇ ਇੰਟਰਨੈਸ਼ਨਲ ਲਾਅ ਫਲਾਊਟ ਕਰਨਾ ਜਾਂ ਕਿਸੇ ਦੀ ਜਾਨ ਲੈਣਾ ਕਿਉਂ ਜ਼ਰੂਰੀ ਸਮਝਿਆ। ਉਸ ਫੀਲਡ ਆਪਰੇਸ਼ਨ ਦੇ ਉੱਤੇ ਗੱਲ ਕਰ ਰਹੇ ਨੇ ਕਿ ਵੀ
ਇਹ ਜੇ ਆਪਰੇਸ਼ਨ ਕਰਨਾ ਹੀ ਸੀ, ਔਰ ਉਹਨਾਂ 'ਚੋਂ ਉਹ ਵੀ ਤਬਕਾ ਵੀ ਹੈ ਜਿਹੜੇ ਕਹਿ ਰਹੇ ਨੇ ਜੀ ਪਾਕਿਸਤਾਨ 'ਚ ਜਿਹੜੇ ਮਾਰੇ ਇੰਡੀਆ ਨੇ ਉਹਦਾ ਸਾਨੂੰ ਕੋਈ ਅਫਸੋਸ ਨਹੀਂ ਕਿਉਂਕਿ ਪਾਕਿਸਤਾਨ ਡਿਜ਼ਰਵ ਕਰਦਾ, ਪਰ ਉਹ ਇਹ ਕਹਿੰਦੇ ਨੇ ਕਿ ਜੀ ਬਾਹਰ ਜਿਹੜੇ ਇਹ ਕੰਮ ਕੀਤਾ ਇਹ ਘੱਟੋ ਘੱਟ ਸੰਭਲ ਕੇ ਤਾਂ ਕਰਦੇ, ਫੜੇ ਗਏ। ਦੇਖੋ ਜੇ ਫੜੇ ਗਏ ਇਹਦਾ ਮਤਲਬ ਇਹ ਹੈ ਕਿ ਔਰ ਤੁਸੀਂ ਸਾਰੀਆਂ ਸਿਆਸੀ ਧਿਰਾਂ ਪੋਲੀਟੀਕਲ ਪਾਰਟੀਆਂ ਇਨਕਲੂਡਿੰਗ ਪੰਜਾਬ ਦੀਆਂ ਕਿਸੇ ਨੇ ਭਾਈ ਤੁਹਾਡੀ ਪੰਜਾਬ ਦੀ ਧਰਤੀ ਦੇ ਬੱਚੇ ਨੇ ਜੇ ਇਸ ਲੈਵਲ ਦੇ ਉੱਤੇ, ਔਰ ਕੱਲਾ ਇਹ ਨਹੀਂ ਹੈ ਕਿ ਗੁਰਪਤਵੰਤ ਪੰਨੂ ਮਰਡਰ ਪਲਾਟ ਨੇ ਨਿਖਿਲ ਗੁਪਤਾ ਨੂੰ ਸਾਹਮਣੇ ਲਿਆ ਕੇ ਐਕਸਪੋਜ਼ ਕੀਤਾ, ਹਰਦੀਪ ਨਿੱਜਰ ਉਹ ਖੁਦ ਮੰਨ ਰਿਹਾ ਉਹਦੇ 'ਚ ਕਿ ਭਾਈ ਇਹ ਵੀ ਸਾਡਾ ਕੰਮ ਹੈ, ਕਿਉਂਕਿ ਜਿਹੜੀ ਸਾਰੀ ਕੋਰਟ ਡਾਕੂਮੈਂਟੇਸ਼ਨ ਇਸ ਵੇਲੇ ਸਾਹਮਣੇ ਆਉਂਦੀ ਹੈ। ਹੁਣ ਦੇਖਣਾ ਇਹ ਹੈ ਕਿ ਕੀ ਜਿਹੜਾ ਕੈਨੇਡਾ ਦੀਆਂ ਇੰਟੈਲੀਜੈਂਸ ਏਜੰਸੀ ਨੇ ਜਿਹੜਾ ਕੇਸ ਹਰਦੀਪ ਸਿੰਘ ਨਿੱਜਰ ਦਾ ਹੈ ਜਿਹਦੇ 'ਚ 4 ਹਾਇਰਡ ਅਸੈਸਿਨ ਹੀ ਫੜੇ ਹੋਏ ਨੇ, ਜਿਵੇਂ ਇਹ ਮਰਸਨਰੀ ਸੀ ਔਰ ਉਵੇਂ ਹੀ ਉਹ ਨੇ ਕਿ ਵੀ ਇਹਨੂੰ ਇਹਦੇ ਨਾਲ ਜੋੜਿਆ ਜਾਏਗਾ ਇਸ ਕੇਸ ਦੇ ਨਾਲ, ਔਰ ਐਡੀਸ਼ਨਲ ਰਿਪੋਰਟ ਫਾਈਲ ਕੀਤੀ ਜਾਏਗੀ ਵੀ ਆਲਰੇਡੀ ਜਿਵੇਂ ਗੁਰਪਤਵੰਤ ਸਿੰਘ ਪੰਨੂ ਨੇ ਬਿਲਕੁਲ ਠੀਕ ਕਿਹਾ ਕਿ ਇਹ ਜੁਡੀਸ਼ੀਅਲ ਕਨਫਰਮੇਸ਼ਨ ਹੋਈ ਹੈ। ਸਾਨੂੰ ਤਾਂ ਪਹਿਲਾਂ ਹੀ ਪਤਾ ਹੈ, ਪੋਲੀਟੀਕਲੀ ਪਹਿਲਾਂ ਹੀ ਨੋਨ ਸੀ ਕਿ ਵੀ ਕੀ ਕਰ ਰਹੇ ਨੇ, ਦੀਪ ਸਿੱਧੂ ਦਾ ਮਰਡਰ ਹੈ, ਸਿੱਧੂ ਮੂਸੇਵਾਲੇ ਦਾ, ਹਰਦੀਪ ਸਿੰਘ ਨਿੱਜਰ ਦਾ, ਅਵਤਾਰ ਸਿੰਘ, ਪਰ ਜਿਹੜਾ ਫੈਸਲਾ ਇਹ ਕਨਫੈਸ਼ਨ ਤੋਂ ਬਾਅਦ ਨਿਊਯਾਰਕ ਦੀ ਅਦਾਲਤ ਨੇ ਦਿੱਤਾ ਜਿਸ ਦੀ ਸਜ਼ਾ ਜੇ ਸੁਣਾਈ ਜਾਣੀ ਹੈ, ਬੇਸ਼ੱਕ ਇਹ ਜੁਡੀਸ਼ੀਅਲ ਕਨਫਰਮੇਸ਼ਨ ਹੈ ਇਸ ਸਾਰੇ ਦੀ। ਹੁਣ ਕੀ ਕੈਨੇਡਾ ਦੇ ਵਿੱਚ ਇਸ ਨੂੰ ਫਰਦਰ ਕਿਵੇਂ ਜਸਟਿਨ ਟਰੂਡੋ ਨੂੰ ਮੈਲਾਈਨ ਕੀਤਾ ਇੰਡੀਅਨ ਮੀਡੀਆ ਨੇ, ਉਹਨਾਂ ਸਾਰਿਆਂ ਨੇ ਸਾਰੇ ਦੇ ਉੱਤੇ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਇੰਪਲੀਕੇਸ਼ਨਸ ਨੇ ਨਿਖਿਲ ਗੁਪਤੇ ਦੇ ਇਸ ਕਨਫੈਸ਼ਨ ਦੀਆਂ, ਡਾਇਰੈਕਟਲੀ ਕੋਰਟ ਰਿਕਾਰਡ 'ਚ ਵਿਕਾਸ ਯਾਦਵ ਦਾ ਨਾਂ ਜਿਹੜਾ ਰਾਹ ਲਈ ਕੰਮ ਕਰਦਾ ਸੀ ਕੈਬਨਿਟ ਸੈਕਟਰੀਏਟ ਦੇ ਲਈ, ਹੁਣ ਕੈਬਨਿਟ ਸੈਕਟਰੀਏਟ ਨੂੰ ਉਹ ਸਿੱਧੀ ਰਿਪੋਰਟਿੰਗ ਪ੍ਰਾਈਮ ਮਿਨਿਸਟਰ ਆਫਿਸ ਨੂੰ ਕਰਦਾ ਹੈ। ਵਿਕਾਸ ਯਾਦਵ ਦੇ ਸਾਰਾ ਦਾ ਪ੍ਰਿੰਟ ਨੇ ਜਦੋਂ ਵਿਕਾਸ ਯਾਦਵ ਦਾ ਨਾਂ ਹੀ ਆਇਆ ਸੀ ਤੇ ਉਹਦੇ ਸਾਰੇ ਪੁਤਲੇ ਫੋਲ ਲਏ ਸੀ, ਉਹਦੀਆਂ ਫੋਟੋਆਂ ਵੀ ਕਿ ਬਈ ਉਹ ਤਾਂ ਰਾਹ ਦਾ IPS ਹਰਿਆਣਾ ਕਾਡਰ ਦਾ ਰਹਿਣ ਵਾਲਾ, ਹਰਿਆਣੇ ਦਾ ਰਾਹ ਦੇ ਲਈ ਕੰਮ ਕਰਨ ਵਾਲਾ। ਹੁਣ ਵਿਕਾਸ ਯਾਦਵ ਦਾ ਹੈਂਡਲਰ ਕੌਣ ਹੈ? ਅਜੀਤ ਡੋਵਲ ਹੈ, ਪ੍ਰਾਈਮ ਮਿਨਿਸਟਰ ਆਫਿਸ ਉਹਦੇ ਨਾਲ ਇਨਵੋਲਵ ਹੁੰਦਾ। ਹੁਣ ਇਹ ਸਾਰਾ ਕਿਉਂਕਿ ਵਿਕਾਸ ਯਾਦਵ ਜਿਹਨੂੰ ਜੇ ਤੇ ਉਹਨਾਂ ਨੇ ਫਿਰ ਇੱਕ ਹੋਰ ਝੂਠਾ ਕੇਸ ਪਾ ਕੇ ਤਾਂ ਕਿ ਜਦੋਂ ਅਮਰੀਕਾ ਨੇ ਉਹਨੂੰ ਐਬਸਕੌਂਡਰ ਡਿਕਲੇਅਰ ਕੀਤਾ ਹੋਇਆ, ਇੰਡੀਆ ਨੂੰ ਵੀ ਉਹਨਾਂ ਨੇ ਕਿਹਾ, ਉਹਨਾਂ ਨੇ ਕੇਸ ਪਾਇਆ ਔਰ ਉਹ ਨਹੀਂ ਦੇਣਗੇ ਉਹਨੂੰ, ਉਹ ਡਿਲੇ ਕਰਨਗੇ ਕਹਿ ਕੇ ਜੀ ਪਹਿਲਾਂ ਸਾਡੀ ਜੁਡੀਸ਼ੀਅਲ ਪ੍ਰੋਸੈਸ ਮੁਕੰਮਲ ਹੋਏ, 5-7-10 ਸਾਲ ਖਿੱਚਣਗੇ। ਹੁਣ ਇਸ ਸਾਰੇ ਦੇ ਚੱਲਦਿਆਂ ਜ਼ਾਹਰ ਹੈ ਕਿ ਵੀ ਅਮਰੀਕਾ ਦੇ ਕੋਲ ਇੱਕ ਇੰਨਾ ਪਾਵਰਫੁਲ ਟੂਲ ਆਇਆ ਜਿਹਦੇ ਥੱਲੇ, ਕਿਉਂਕਿ ਜਿਹੜੀ ਇਹਨਾਂ ਦੀ ਟਾਈਮਿੰਗ ਹੈ ਜਿਸ ਲੈਵਲ ਦੇ ਉੱਤੇ ਟ੍ਰੇਡ ਡੀਲ ਦਾ ਜ਼ਿਕਰ ਟਰੰਪ ਨੇ ਕੀਤਾ, ਫਿਰ ਮਿਸਟਰ ਸਰਜੀਓ ਜਿਹੜਾ ਅਮਰੀਕਾ ਦੇ ਐਂਬੈਸਡਰ ਨੇ ਉਹਨਾਂ ਨੇ ਕੀਤਾ ਮੋਦੀ ਗਵਰਨਮੈਂਟ ਦਾ ਬਾਅਦ, ਫਿਰ ਇਹ ਵੀ ਆ ਗਿਆ ਕਿ ਭਾਈ ਕੋਈ ਰਸ਼ੀਅਨ ਆਇਲ ਨਹੀਂ ਬਾਏ ਕਰਾਂਗੇ ਅਸੀਂ ਇਹ ਉਹ, ਔਰ ਜਿਸ ਲੈਵਲ ਦੇ ਉੱਤੇ ਇੱਕ ਤੋਂ ਬਾਅਦ ਇੱਕ ਡਿਵੈਲਪਮੈਂਟਸ ਹੋਈਆਂ ਨੇ ਉਹਦੇ 'ਚ ਜਿਹੜਾ ਬਹੁਤਿਆਂ ਨੂੰ ਲੱਗਦਾ ਸੀ ਕਿ ਮੋਦੀ ਦੀ ਕੀ ਕਮਜ਼ੋਰੀ ਇਹਨਾਂ ਦੇ ਕੋਲ ਹੈ, ਕੀ ਜਿਹੜਾ ਉਹ ਐਪਸਟਾਈਨ ਫਾਈਲ ਦੇ ਵਿੱਚ ਇਹਦਾ ਜ਼ਿਕਰ ਹੈ, ਇਹ ਹੈ ਹਰਦੀਪ ਪੁਰੀ ਦਾ ਜ਼ਿਕਰ ਹੋਇਆ, ਕੀ ਕੋਈ ਹੋਰ ਅਡਾਨੀ ਦਾ ਕੇਸ ਹੀ ਹੈ। ਪਰ ਈਵਨ ਉਹਨਾਂ ਦੇ ਹੁਣ ਜਿਹੜੇ ਬਹੁਤ ਸੀਰੀਅਸ ਐਨਾਲਿਸਟ ਨੇ ਉਹ ਕਹਿ ਰਹੇ ਨੇ ਕਿ ਮੋਸਟ ਪਾਵਰਫੁਲ ਟੂਲ ਜਿਹਦੇ ਥੱਲੇ ਅਮਰੀਕਾ ਨੇ ਇੰਡੀਆ ਨੂੰ ਦੇ ਧੌਣ ਤੇ ਗੋਡਾ ਰੱਖ ਕੇ ਟ੍ਰੇਡ ਡੀਲ ਕੀ ਹੈ ਵਨ ਸਾਈਡਡ ਕੀਤੀ ਹੈ, ਉਹ ਨਿਖਿਲ ਗੁਪਤਾ ਕੇਸ, ਕਿਉਂਕਿ ਉਹਨਾਂ ਨੇ ਕਿਹਾ ਵੀ ਅਜੇ ਤਾਂ ਇਹ ਸਿਰਫ ਉਹਨਾਂ ਨੇ ਜਿਵੇਂ ਘੋੜੇ 'ਚੋਂ ਪੌਣੀ ਛੋਹਣ ਵਾਂਗ ਇੱਕ ਝਲਕ ਹੀ ਦਿਖਾਈ ਹੈ, ਔਰ ਉਹਨਾਂ ਨੂੰ ਇਹ ਖੌਫ ਸੀ ਕਿ ਹੋਰ ਕੁਝ, ਕਿਉਂਕਿ ਜਦੋਂ ਇਹ ਹੋ ਗਿਆ ਵੀ ਰਾਹ ਇਨਵੋਲਵ ਹੈ, ਵਿਕਾਸ ਯਾਦਵ ਇਨਵੋਲਵ ਹੈ, ਕੈਬਨਿਟ ਸੈਕਟਰੀਏਟ ਇਨਵੋਲਵ ਹੈ, ਫਿਰ ਤਾਂ ਪ੍ਰਾਈਮ ਮਿਨਿਸਟਰ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਇਹ ਸਾਰੇ ਹੀ ਟਾਰਗੇਟ ਨੇ। ਸੋ ਉਹਨਾਂ ਨੇ ਕਿਹਾ ਕਿ ਭਾਈ ਇਸ ਦਾ ਸਹਾਰਾ ਲੈ ਕੇ ਜਿਹੜਾ ਫਾਈਨਲੀ ਅਮਰੀਕਾ ਨੇ ਜਿਹੜਾ ਉਹ ਉਹਨਾਂ ਨੂੰ ਫਲੈਟ ਕਰਤਾ। ਹੁਣ ਇਸ ਦੇ ਉੱਤੇ ਭਾਰਤ ਦੇ ਵਿੱਚ ਪੰਜਾਬ ਦੀਆਂ ਵੀ ਕੋਈ ਸਿਆਸੀ ਤਰ੍ਹਾਂ ਕਿ ਭਾਈ ਤੁਸੀਂ ਮਨੀ ਦੇਸ਼ ਦੀ ਜੇ $1,00,000 ਉਹਨੇ ਦੇਣ ਦਾ ਮਰਸਨਰੀ ਨੂੰ ਹਾਇਰ ਕਰਨ ਦਾ ਕੀਤਾ, ਜਿਹੜਾ ਇਹਨਾਂ ਦਾ ਹੀ ਕਵਰ ਏਜੰਟ ਸੀ, $15,000 ਜਿਹੜਾ ਉਹ ਐਡਵਾਂਸ, ਉਹ $1,00,000 ਕਿਹਦਾ ਹੈ? ਟੈਕਸ ਪੇਅਰ ਮਨੀ ਹੈ। ਤੁਸੀਂ ਘੱਟੋ ਘੱਟ ਨਹੀਂ ਖਾਲਿਸਤਾਨ ਜਾਂ ਸਿੱਖਾਂ ਨਾਲ ਤੁਹਾਡੀ ਹਮਦਰਦੀ ਇਹ ਤਾਂ ਪੁੱਛ ਸਕਦੇ ਹੋ ਕਿ ਭਾਈ ਇਹ ਤੁਹਾਡਾ ਸਾਰਾ ਟੈਕਸ ਪੇਅਰ ਮਨੀ ਦੇ ਥੱਲੇ ਤੁਸੀਂ ਇਹ ਕੀ ਕੰਮ ਕਰ ਰਹੇ ਹੋ, ਔਰ ਮੁਲਕ ਦਾ ਤੁਹਾਨੂੰ ਇਹ ਕਿਹੜਾ ਕਾਨੂੰਨ ਤੁਸੀਂ ਫੋਲੋ ਕਰ ਰਹੇ ਹੋ ਕਿ ਬਾਹਰ ਜਾ ਕੇ
ਜਿਹੜਾ ਉਹ ਤੁਸੀਂ ਕਿਲਿੰਗਸ ਕਰ ਰਹੇ ਹੋ। ਔਰ ਇਸ ਸੰਬੰਧੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਇਹੀ ਆਵਾਜ਼ ਨੇ। ਹਾਲਾਂਕਿ ਬਹੁਤ ਵਾਰੇ ਹੁੰਦਾ ਹੈ ਕਿ ਜੀ ਇਹ ਵੀ ਫੈਸ਼ਨ ਬਣ ਗਿਆ ਕਿ ਜੀ ਇਹ ਬੁੱਢੇ ਠੇਰੇ ਪਾਸੇ ਹੋ ਜਾਣ, ਹੁਣ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਏ। ਭਾਈ ਨੌਜਵਾਨਾਂ ਨੂੰ ਕਿਹਨੇ ਰੋਕਿਆ? ਕੌਣ ਕੋਈ ਮੌਕਾ ਕਿਸੇ ਤੋਂ ਖੋਹਦਾ ਥੋੜੀ ਹੈ। ਜਦੋਂ ਹੁਣ ਦੀਪ ਸਿੱਧੂ ਜੇ ਆਇਆ ਤਾਂ ਉਹਨੂੰ ਕੌਣ ਰੋਕ ਸਕਿਆ ਉਹਦੀ ਪਪੂਲੈਰਿਟੀ ਨੂੰ ਜਾਂ ਦੂਸਰੇ ਨੂੰ? ਜਾਂ ਅੰਮ੍ਰਿਤਪਾਲ ਸਿੰਘ ਆਇਆ ਤੇ ਕੌਣ ਰੋਕ ਸਕਿਆ? ਸੋ ਇਹ ਵੀ ਮੈਂ ਸਮਝਦਾ ਵੀ ਇਹ ਇੱਕ ਜ਼ਰੂਰੀ ਪਾਰਟ ਹੈ ਜਿਹਦੇ ਥੱਲੇ ਅਸੀਂ ਜਿਹੜੀ ਮੈਚਿਓਰ ਲੀਡਰਸ਼ਿਪ ਹੈ ਜਿਹੜੀ ਉੱਥੇ ਖਲੋ ਕੇ ਗੱਲ ਕਰਦੀ ਹੈ। ਠੀਕ ਹੈ ਅੱਜ ਉਹਨਾਂ ਦੀ ਉਸ ਲੈਵਲ ਦੀ ਪਹੁੰਚ ਬਾਕੀ ਮੇਨ ਸਟ੍ਰੀਮ ਤੱਕ ਨਾ ਹੋਏ, ਲੇਕਿਨ ਘੱਟੋ ਘੱਟ ਇਹ ਸਾਰੇ ਦੀ ਕੰਟੀਨਿਊਟੀ ਨਾਲ 40 ਸਾਲਾਂ ਜੇ ਅੱਜ ਦੇ ਨੌਜਵਾਨਾਂ ਤੱਕ ਗੱਲ ਪਹੁੰਚੀ ਹੈ ਤੇ 40 ਸਾਲਾਂ ਤੋਂ ਕਿਸੇ ਨੇ ਤਾਂ ਉਸ ਝੰਡੇ ਨੂੰ ਚੁੱਕਿਆ ਹੋਇਆ ਹੈ। ਔਰ ਉਹਦੇ 'ਚ ਉਹਨਾਂ ਨੇ ਜਿਹੜੇ ਪ੍ਰੈਸ ਕਾਨਫਰੰਸ 3-4 ਨੁਕਤੇ ਲਿਆਂਦੇ। ਉਹਨਾਂ ਨੇ ਕਿਹਾ ਕਿ ਵੀ ਇਹ ਗੁਪਤਾ ਜਿਹੜਾ ਨਿਖਿਲ ਗੁਪਤਾ ਇਹ ਤਾਂ ਸਿਰਫ ਮੋਹਰ ਹੈ, ਅਸਲੀ ਜਿਹੜੇ ਸਾਜ਼ਿਸ਼ ਘਾੜੇ ਨੇ ਉਹ ਦਿੱਲੀ 'ਚ ਬੈਠੀ ਹੋਈ ਹਾਇਰ ਲੀਡਰਸ਼ਿਪ ਹੈ। ਸੀਕ੍ਰੇਟ ਸਰਵਿਸ ਫੰਡਾਂ ਦੀ ਦੁਰਵਰਤੋਂ ਇਸ ਲਈ ਹੈ ਕਿ ਵੀ ਭਾਰਤੀ ਖੁਫੀਆ ਏਜੰਸੀਆਂ ਦੇ ਫੰਡਾਂ ਦੀ ਕਦੇ ਆਡਿਟਿੰਗ ਨਹੀਂ ਹੁੰਦੀ। ਔਰ ਇਹੀ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਇਹਨਾਂ ਦੋ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਤੇ ਪੰਨੂ ਕਤਲ ਸਾਜ਼ਿਸ਼ ਦੇ ਤਾਰ ਭਾਰਤੀ ਕੈਬਨਿਟ ਸੈਕਟਰੀਏਟ ਨਾਲ ਜੁੜੇ ਹੋਏ ਨੇ। ਜ਼ਾਹਰ ਹੈ ਪ੍ਰਾਈਮ ਮਿਨਿਸਟਰ ਆਫਿਸ ਇਹਦੇ 'ਚ ਇਨਵੋਲਵ ਹੈ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ 'ਚ ਨਵਾਂ ਕਿਲਿੰਗ ਪੈਟਰਨ ਹੈ ਇਹ ਗੈਂਗਸਟਰਿਜ਼ਮ ਦੀ ਆੜ 'ਚ ਸਿੱਖ ਐਕਟਿਵਿਸਟਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਸ ਸਾਰੇ ਦੇ ਉੱਤੇ ਇਹ ਵੀ ਉਹਨਾਂ ਨੇ ਕਿਹਾ ਕਿ ਭਾਈ ਜਿਵੇਂ ਦਲ ਖਾਲਸਾ ਦੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਵੀ ਪੰਜਾਬ ਸਰਕਾਰ ਹੁਣ ਪੰਜਾਬ 'ਚ ਨਵਾਂ ਕਿਲਿੰਗ ਪੈਟਰਨ ਲਾਗੂ ਕਰ ਰਹੀ ਹੈ। ਜਿਵੇਂ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਰਾਹੀਂ ਸਿੱਖ ਐਕਟਿਵਿਸਟਾਂ ਨੂੰ ਮਰਵਾ ਕੇ ਇਸ ਨੂੰ ਗੈਂਗਵਾਰ ਦਾ ਰੂਪ ਦਿੱਤਾ ਜਾ ਰਿਹਾ। ਉਹਨਾਂ ਸਾਫ਼ ਕੀਤਾ ਕਿ ਜੇਕਰ ਭਵਿੱਖ ਵਿੱਚ ਕਿਸੇ ਵੀ ਖਾਲਿਸਤਾਨੀ ਆਗੂ ਤੇ ਗੋਲੀ ਚੱਲਦੀ ਹੈ ਤਾਂ ਉਸ ਨੂੰ ਇੰਡੀਅਨ ਸਟੇਟ ਦੀ ਗੋਲੀ ਮੰਨਿਆ ਜਾਏਗਾ, ਨਾ ਕਿ ਗੈਂਗਸਟਰਾਂ ਦਾ ਆਪਸੀ ਝਗੜਾ। ਔਰ ਇਸ ਦੇ ਲਈ ਉਹਨਾਂ ਨੇ ਫਿਰ ਮੋਗੇ ਦੇ ਵਿੱਚ ਵੀ ਸਮਾਗਮ ਰੱਖਿਆ 21 ਫਰਵਰੀ ਨੂੰ ਤੇ 29 ਅਪ੍ਰੈਲ ਜਿਹੜੀ ਖਾਲਿਸਤਾਨ ਐਲਾਨ ਦਿਵਸ ਦੀ 40ਵੀਂ ਵਰ੍ਹੇਗੰਢ ਹੋਏਗੀ ਉਹਨੂੰ ਵੱਡੇ ਪੱਧਰ ਤੇ ਮਨਾਉਣ ਦਾ ਫੈਸਲਾ ਲਿਆ। ਔਰ ਨਾਲ ਦੀ ਨਾਲ ਜਿਹੜੀ ਗੱਲ ਉਹਨਾਂ ਨੇ ਅਖੀਰ 'ਚ ਕਹੀ ਮੈਂ ਸਮਝਦਾ ਵੀ ਜਿਹੜੀ ਕੀ ਹੈ ਸਾਡੇ ਇਸ ਡਿਸਕਸ਼ਨ ਪੁਆਇੰਟ ਦੇ ਵੀ ਉਹਨਾਂ ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਦੇ ਅਖੀਰ 'ਚ ਅਮਰੀਕੀ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਭਾਰਤ ਅਮਰੀਕਾ ਵਪਾਰਕ ਸਮਝੌਤਿਆਂ ਦੀ ਭੇਟ ਨਾ ਚੜਾਇਆ ਜਾਏ। ਇਹ ਹੈ ਕਿ ਵੀ ਜੇ ਇੱਕ ਪਾਸੇ ਠੀਕ ਹੈ ਕਿ ਅਸੀਂ ਸ਼ੁਕਰਗੁਜ਼ਾਰ ਹੈ ਇਸ ਮੁਲਕ 'ਚ ਰਹਿੰਦੇ ਹਾਂ, ਸਾਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਔਰ ਇਹ ਅਮਰੀਕਾ ਦੇ ਵਿੱਚ ਹੀ ਸੰਭਵ ਹੋ ਸਕਦਾ ਜਿਵੇਂ ਲਾ ਐਨਫੋਰਸਮੈਂਟ ਏਜੰਸੀਜ਼ ਨੇ, FBI, ਐਂਟੀ ਡਰੱਗ ਕਿੰਨੇ ਮਹਿਕਮੇ ਇਕੱਠੇ ਹੋਏ ਉਹਨਾਂ ਨੇ ਨਿਖਿਲ ਗੁਪਤਾ ਕੇਸ ਨੂੰ ਜਿਵੇਂ ਲੜਿਆ ਔਰ ਕਿ ਉਹਨੂੰ ਇਹ ਲੱਗਾ ਏਜੰਸੀਆਂ ਨੂੰ ਭਾਰਤੀ ਰਾਹ ਨੂੰ ਕਿ ਵੀ ਕਬੂਲ ਕੀਤੇ ਬਿਨਾ ਜਿਹੜਾ ਓਵਰਵੈਲਮਿੰਗ ਸਬੂਤ ਨੇ। ਇਹ ਵੀ ਰਿਮਾਰਕੇਬਲ ਹੈ। ਪਰ ਇੱਕ ਗੱਲ ਦਾ ਧਿਆਨ ਰਹੇ ਵੀ ਅਲਟੀਮੇਟਲੀ ਜਿਹੜੇ ਦੁਨੀਆ ਦੇ ਵਿੱਚ ਸਬੰਧ ਜੁੜਦੇ ਨੇ ਮੁਲਕਾਂ ਦੇ ਹਿੱਤਾਂ ਦੇ ਨਾਲ ਉਹ ਮੋਰਲ ਇਖਲਾਕ ਸੱਚ ਹੱਕ ਇਨਸਾਫ ਤੇ ਆਧਾਰਿਤ ਨਹੀਂ ਹੁੰਦੇ, ਉਹ ਇੰਟਰਸਟ ਨਾਲ ਜੁੜੇ ਹੁੰਦੇ ਨੇ। ਔਰ ਜਿਹੜਾ ਮੈਸੇਜ ਹੈ ਇਸ ਪ੍ਰੈਸ ਕਾਨਫਰੰਸ ਦਾ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਕਿਤੇ ਇਹ ਨਾ ਹੋਏ ਕਿ ਸਿੱਖ ਫੈਕਟਰ ਨੂੰ ਸਿੱਖਾਂ ਦੇ ਡੁੱਲੇ ਖੂਨ ਨੂੰ ਜਾਂ ਜਿਹੜੇ ਅੱਜ ਵੀ ਖਾਲਿਸਤਾਨ ਦੇ ਐਕਟਿਵਿਜ਼ਮ ਨਾਲ ਜੁੜਿਆ ਹੋਇਆ ਸਾਰਾ ਪਾਰਟ ਹੈ ਉਹ ਉਸ ਵਪਾਰਕ ਸਮਝੌਤੇ ਦੀ ਭੇਟ ਨਾ ਚੜ੍ਹ ਜਾਏ। ਇਹ ਨਾ ਹੋਏ ਕਿ ਭਾਈ ਅਮਰੀਕਾ ਜਾਂ ਪੱਛਮੀ ਮੁਲਕ ਇਵੈਂਚੁਅਲੀ ਜਿਹੜਾ ਭਾਰਤ ਨੂੰ ਜਿਹੜਾ ਗੋਡਾ ਤੇ ਰੱਖ ਲਿਆ ਉਹਨਾਂ ਨੇ ਉਹਨਾਂ ਦੀ ਧੌਣ ਦੇ ਉੱਤੇ ਆਪਣੀਆਂ ਸ਼ਰਤਾਂ ਮਨਵਾ ਕੇ ਜਿਹੜਾ ਸਿੱਖ ਫੈਕਟਰ ਹੈ ਉਹ ਇਰਰੈਲੇਵੈਂਟ ਹੋ ਜਾਏ ਉਹਨਾਂ ਦੇ ਲਈ। ਔਰ ਮੈਂ ਸਮਝਦਾ ਵੀ ਇਸ ਦੇ ਉੱਤੇ ਸਾਨੂੰ ਫੋਕਸ ਕਰਨ ਦੀ ਲੋੜ ਹੈ।
ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨਾ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜੋ ਸੰਗਤ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਫਿਓਰ ਜੋ ਤੁਸੀਂ ਇਸ ਤਰ੍ਹਾਂ ਬਣਨਾ ਨਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਭਾਰਤ ਵਿੱਚ ਐਮਬੈਸਡਰ ਸਾਜੀਓ ਗੌਰ ਭਾਰਤੀ ਫੌਜ ਦੀ ਵੈਸਟਰਨ ਕਮਾਂਡ ਦੇ ਹੈੱਡਕੁਆਰਟਰ ਜਿਹੜੇ ਹੈ ਚੰਡੀ ਮੰਦਰ ਵਿੱਚ ਗਏ ਔਰ ਭਾਰਤੀ ਫੌਜੀ ਜਰਨੈਲਾਂ ਨੇ ਉਹਨਾਂ ਨੂੰ ਆਪਰੇਸ਼ਨ ਸੰਦੂਰ ਸੰਬੰਧੀ ਜਾਣਕਾਰੀ ਦਿੱਤੀ। ਅਮਰੀਕਾ ਦੇ ਐਮਬੈਸਡਰ ਨੂੰ ਭਾਰਤੀ ਫੌਜ ਵੱਲੋਂ ਬਰੀਫ ਕਰਨਾ ਕਿ ਅਜੀਬ ਸੁਨੇਹਾ ਵੀ ਦੇ ਰਿਹਾ ਹੈ। ਸੋ ਭਾਰਤ ਦੀ ਜਿਹੜੀ ਹੈ ਲੀਡਰਸ਼ਿਪ ਅਤੇ ਫੌਜ ਨੇ ਅਮਰੀਕਾ ਅੱਗੇ ਪੂਰੀ ਤਰ੍ਹਾਂ ਸਰੈਂਡਰ ਕੀਤਾ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ ਦੇ ਵਿੱਚ ਡਿਟੇਲ 'ਚ ਜ਼ਿਕਰ ਕੀਤਾ ਹੈ ਕਿ ਕਿਵੇਂ ਅਲਟੀਮੇਟਲੀ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਹੈ ਉਸ ਦਾ ਜਿਹੜਾ ਮੁੱਖ ਦੋਸ਼ੀ, ਜਿਸ ਨੇ ਖੁਦ ਆਪਣੇ ਦੋਸ਼ਾਂ ਨੂੰ ਕਬੂਲਿਆ, ਨਿਖਿਲ ਗੁਪਤਾ, ਜਿਸ ਦਾ ਸਿੱਧਾ ਸਬੰਧ ਰਾਹ ਦੇ ਵਿਕਾਸ ਯਾਦਵ ਦੇ ਰਾਹੀਂ ਕੈਬਨਿਟ ਸੈਕਟਰੀਏਟ ਤੱਕ ਜੁੜਦਾ ਹੈ, ਜਿਸ ਦੇ ਵਿੱਚ ਮੋਦੀ, ਡਵਾਲ ਔਰ ਅਮਿਤ ਸ਼ਾਹ ਸਾਰੇ ਹੀ ਲਪੇਟੇ ਜਾਂਦੇ ਨੇ ਕਿ ਵੀ ਇਸ ਨੂੰ ਹੀ ਅਲਟੀਮੇਟਲੀ, ਹਾਲਾਂ ਐਪਸਟਾਈਨ ਫਾਈਲ ਦਾ ਵੀ, ਅਡਾਨੀ ਦਾ ਵੀ, ਇਹ ਵੀ ਕਿ ਹੋਰ ਕੀ ਹੋਏਗਾ। ਲੇਕਿਨ ਹੁਣ ਉਹਨਾਂ ਦੇ ਜਿਹੜੇ ਗੰਭੀਰ ਐਨਾਲਿਸਟ ਨੇ ਉੱਥੇ ਬੈਠੇ ਹੋਏ, ਉਹ ਵੀ ਇਹ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਨਿਖਿਲ ਗੁਪਤਾ ਕੇਸ ਦਾ ਜਿਹੜਾ ਇਹਨਾਂ ਦੇ ਹੱਥ ਸਬੂਤ ਆਏ ਨੇ, ਇਹ ਸਭ ਤੋਂ ਜ਼ਿਆਦਾ ਪਾਵਰਫੁਲ ਟੂਲ ਸਾਬਤ ਹੋਇਆ ਇੰਡੀਆ ਦੀ ਧੌਣ ਤੇ ਗੋਡਾ ਰੱਖ ਕੇ ਮਨਮਰਜ਼ੀ ਦੀ ਟ੍ਰੇਡ ਡੀਲ ਦਾ। ਹੁਣ ਗੱਲ ਕਰ ਲਈ ਟ੍ਰੇਡ ਡੀਲ ਤੱਕ ਨਹੀਂ, ਟ੍ਰੇਡ ਡੀਲ 'ਚ ਵੀ ਅਸੀਂ ਦੇਖ ਰਹੇ ਹਾਂ ਕਿ ਵੀ ਇਹਦੇ ਬਾਵਜੂਦ ਇੰਡੀਆ ਆਪਣੀ ਆਡੀਅנס ਨੂੰ ਬਾਕੀ ਮੁੱਦਿਆਂ ਦੇ ਉੱਤੇ ਤਾਂ ਕਈ ਵਾਰ ਖੱਬੇ ਸੱਜੇ ਕਰਕੇ ਦੱਸਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਸ ਮੁੱਦੇ ਤੋਂ ਅਮਰੀਕਾ ਉਹਨਾਂ ਨੂੰ ਭੱਜਣ ਨਹੀਂ ਦਿੰਦਾ। ਹੁਣ ਵੀ ਜਿਹੜੀ ਮਿਊਨਿਖ ਦੇ ਵਿੱਚ ਜਿਹੜੀ ਹੈ ਸਿਕਿਉਰਿਟੀ ਕਾਨਫਰੰਸ ਚੱਲ ਰਹੀ ਹੈ, ਉਸ ਫਿਰ ਅਗੇਨ
ਜਿਹੜੇ US ਦੇ ਸੈਕਟਰੀ ਆਫ ਸਟੇਟ ਨੇ ਮਿਸਟਰ ਰੂਬੀਓ, ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਗॉट ਇੰਡੀਆਜ਼ ਕਮਿਟਮੈਂਟ to stop buying Russian oil. US Secretary of State Rubio in Munich। और ਹਾਲਾਂ ਇਹਨਾਂ ਨੇ ਇੰਡੀਆ ਨੇ ਕਿਹਾ ਸੀ ਜੀ ਨਹੀਂ, ਵਾਈਟ ਹਾਊਸ ਨੇ ਦੇਖੋ ਹੁਣ ਜਿਹੜਾ ਡਰਾਫਟ ਦਿੱਤਾ ਹੈ ਉਹਦੇ ਜਿਹੜੇ ਲਫ਼ਜ਼ ਸੀ ਕਿ ਇੰਡੀਆ ਕਮਿਟਸ ਟੂ ਸਟਾਪ ਬਾਇੰਗ, ਉਹਦੇ ਚ ਇੰਟੈਂਡਸ ਕਰਤਾ ਹੈ ਲੇਕਿਨ ਰੂਬੀਓ ਨੇ ਉੱਥੇ ਜਾ ਕੇ ਇੰਟੈਂਡਡ ਨੋਟ ਕੋਈ ਨਹੀਂ, ਉਹਨਾਂ ਦਾ ਮਤਲਬ ਉਹਨਾਂ ਨੇ ਬੜਾ ਕਲੀਅਰਲੀ ਰੂਬੀਓ ਹੈਜ਼ ਸੈਡ ਇੰਡੀਆ ਹੈਜ਼ ਕਮਿਟਡ ਟੂ ਸਟਾਪ ਬਾਇੰਗ ਰਸ਼ੀਅਨ ਆਇਲ days after New Delhi reiterated the national interest will be the guiding factor। ਕਿਉਂਕਿ ਜਦੋਂ ਮਿਊਨਿਕ ਸਿਕਿਉਰਿਟੀ ਕਾਨਫਰੰਸ 'ਚ ਸੈਚਰਡੇ February 14 ਨੂੰ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਕਿ ਭਾਈ ਕੀ ਹੈ, ਉਹਨਾਂ ਕਿਹਾ in our conversation with India we have gotten their commitment to stop buying additional Russian oil। He was responding to a question on the Russia-Ukraine war and the sanctions imposed on Moscow। ਹੁਣ ਇਹਦੇ 'ਚ ਕੋਈ ਭੁਲੇਖਾ ਨਹੀਂ ਹੈ ਕਿ ਵੀ ਕਲੀਅਰ ਕੱਟ ਜਿਹੜਾ ਇਹਨਾਂ ਨੇ ਟੂ ਜ਼ੀਰੋ ਲਿਆਣਗੇ ਜਿਹੜਾ ਬਾਇੰਗ, ਜਿਹੜਾ ਕਿ ਇਹ ਸਸਤੇ ਭਾਅ ਉਹਨਾਂ ਤੋਂ ਕਰੂਡ ਆਇਲ ਬਾਏ ਕਰ ਰਹੇ ਸੀ। ਹੁਣ ਹੁਣ ਇਹ ਉਹਦਾ ਹੀ ਨਤੀਜਾ ਹੈ ਜਿਹੜਾ ਸੋ ਕਾਲਡ ਅਜੇ ਤਾਂ ਲੀਗਲ ਟੀਮ ਇੰਡੀਆ ਦੀ ਨੈਕਸਟ ਵੀਕ ਆ ਰਹੀ ਹੈ DC 'ਚ, ਅਗਲੇ ਹਫ਼ਤਿਆਂ ਦੇ ਵਿੱਚ ਉਹ ਸਾਰੇ ਡਾਕੂਮੈਂਟ 'ਤੇ ਦਸਤਖਤ ਹੋਣੇ ਨੇ, ਲੇਕਿਨ ਆਲਰੇਡੀ ਉਹਨਾਂ ਨੇ ਉਸ ਨੂੰ ਖਤਮ ਕਰ ਦਿੱਤਾ ਆਇਲ, ਨੋ ਮੋਰ ਬਾਇੰਗ। ਔਰ ਇਸ ਨੂੰ ਉਸ ਮਿਊਨਿਕ ਦੀ ਕਾਨਫਰੰਸ ਵੀ ਖਲੋ ਕੇ ਅਮਰੀਕਾ ਦਾ ਸੈਕਟਰੀ ਆਫ ਸਟੇਟ ਕਹਿ ਰਿਹਾ। ਪਰ ਜਿਹੜੀ ਗੱਲ ਮੇਰੇ ਲਈ ਵੀ ਹੈਰਾਨੀ ਦੀ ਸੀ, ਹੋਰ ਵੀ 2-3 ਕਾਲਾਂ ਇਸ ਬਾਰੇ ਆਈਆਂ। ਹੁਣ ਯੂਜੂਅਲੀ ਜਿਹੜੇ ਐਂਬੈਸਡਰ ਹੁੰਦਾ ਹੈ ਕਿਸੇ ਦਾ ਵੀ ਕਿਸੇ ਮੁਲਕ 'ਚ, ਜਿਹਦੇ ਲਈ ਲਫ਼ਜ਼ ਰਾਜਦੂਤ ਪੰਜਾਬੀ ਜਾਂ ਹਿੰਦੀ ਦੇ ਵਿੱਚ ਘੜਿਆ ਹੋਇਆ, ਉਹਦਾ ਮਕਸਦ ਮੇਨਲੀ ਜਿਹੜੇ ਐਂਬੈਸੀਜ਼ ਦੇ ਵਿੱਚ ਉਹਨਾਂ ਦੇ ਅੱਡ-ਅੱਡ ਜਿਹੜੇ ਨੇ ਸੈਕਸ਼ਨ ਹੁੰਦੇ ਨੇ, ਪਰ ਮੁੱਖ ਤੌਰ 'ਤੇ ਐਂਬੈਸਡਰ ਜਦੋਂ ਜਾਂਦਾ ਹੈ ਉਹ ਆਪਣੇ ਕ੍ਰੈਡੈਂਸ਼ੀਅਲਸ ਦਿੰਦਾ ਹੈ, ਉਹ ਉਸ ਮੁਲਕ ਦੀ ਅੰਦਰੂਨੀ ਪੋਲਿਟਿਕਸ ਦੇ ਵਿੱਚ ਜਿਹੜਾ ਉਹ ਦਖਲਅੰਦਾਜ਼ੀ ਨਹੀਂ ਕਰ ਸਕਦਾ। ਉਹ ਆਪਣੇ ਹਕੂਮਤ ਦਾ ਮੌਕਫ ਜਿਸ ਥਾਂ ਦੇ ਉੱਤੇ ਉਹ ਅਪਾਇੰਟਡ ਹੈ ਉਸ ਤੱਕ ਪਹੁੰਚਾਉਂਦਾ ਹੈ ਔਰ ਉਹਨਾਂ ਦਾ ਮੌਕਫ ਉਹਨਾਂ ਤੱਕ ਪਹੁੰਚਾਉਂਦਾ ਹੈ। ਔਰ ਇਹਨਾਂ ਹਾਲਾਤਾਂ 'ਚ ਜੇ ਦੋਨਾਂ ਮੁਲਕਾਂ ਦੇ ਸਬੰਧ ਵਿਗੜ ਜਾਣ ਤੇ ਫਿਰ ਪਹਿਲਾ ਸਟੈਪ ਇਹ ਹੁੰਦਾ ਹੈ ਕਿ ਜੀ ਵਿਦਡਰਾ ਕਰ ਲਓ ਆਪਣਾ ਐਂਬੈਸਡਰ, ਹਾਈ ਕਮਿਸ਼ਨ ਵਿਦਡਰਾ ਕਰ ਲਓ, ਉਹਨੂੰ ਚਾਰਜ ਦੀ ਅਫੇਅਰ 'ਤੇ ਲੈ ਆਓ। ਜਿਵੇਂ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਦੇ ਉੱਤੇ ਜਦੋਂ ਕਿ ਠੀਕ 3 ਮਹੀਨੇ ਬਾਅਦ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੰਡੀਆ ਨੂੰ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਦੋਸ਼ੀ ਦੱਸਿਆ ਤੇ ਉਹਨਾਂ ਨੇ ਉਹਨਾਂ ਦੇ 6 ਜਿਹੜੇ ਵੱਡੇ ਪ੍ਰੋਮੀਨੈਂਟ ਇਨਕਲੂਡਿੰਗ ਹਾਈ ਕਮਿਸ਼ਨਰ ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਨਿਕਲੋ ਇੱਥੋਂ, ਤੇ ਇੰਡੀਆ ਨੇ ਰੈਸੀਪ੍ਰੋਕੇਟ ਕਰਕੇ ਉਹਨਾਂ ਦੇ ਕੱਢ ਦਿੱਤੇ। ਸੋ ਇਹ ਰੋਲ ਹੁੰਦਾ, ਇਹ ਨਹੀਂ ਹੁੰਦਾ ਵੀ ਕਿਸੇ ਮੁਲਕ ਦਾ ਐਂਬੈਸਡਰ ਜਿਹੜਾ ਹੈ ਉਸ ਜਿਸ ਮੁਲਕ 'ਚ ਜਾ ਕੇ ਉਹ ਬੈਠਾ ਹੈ ਉਹਦੀ ਫੌਜੀ ਕਮਾਂਡ ਜਿਹੜੀ ਆ ਉਹਨਾਂ ਨੂੰ ਬਰੀਫ ਕਰ ਰਹੀ ਹੋਏ। ਇਹ ਕੀ ਸਾਬਤ ਕਰਦਾ? ਉਹ ਤਾਂ ਇਸ ਹਾਲਤ 'ਚ ਇਹ ਹੈ ਕਿ ਵੀ ਉਹ ਤੁਸੀਂ ਉਸ ਟੈਰੀਟਰੀ ਨੂੰ ਜਿਵੇਂ ਆਕੂਪਾਈ ਕਰ ਲਿਆ ਹੋਏ ਜਾਂ ਤੁਸੀਂ ਉਸ ਸਾਰੇ ਨੂੰ। ਸੋ ਮੈਂ ਔਰ ਇਹ ਮਿਸਟਰ ਸਰਜੀਓ ਗੌਰ ਮਾਮੂਲੀ ਬੰਦਾ ਨਹੀਂ ਹੈ। ਇੱਕ ਤਾਂ ਜਦੋਂ ਇਹਨੂੰ ਅਪਾਇੰਟ ਹੀ ਕੀਤਾ ਸੀ ਤੇ ਜਿਹੜੇ ਇਨਸਾਈਡਰ ਸੀ ਉਹਨਾਂ ਨੇ ਕਿਹਾ ਸੀ ਕਿ ਵੀ ਹੀ ਇਜ਼ ਆਈਜ਼ ਐਂਡ ਈਅਰਸ ਆਫ ਪ੍ਰੈਜ਼ੀਡੈਂਟ ਟਰੰਪ, ਉਹਨਾਂ ਦੀਆਂ ਅੱਖਾਂ ਵੀ ਔਰ ਕੰਨ ਵੀ ਨੇ। ਫਿਰ ਕੱਲਾ ਇਹ ਨਹੀਂ ਹੈ, ਔਰ ਇਹ ਮਿਸਟਰ ਸਰਜੀਓ ਗੌਰ ਨੂੰ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਉਸ ਦਾ ਵੀ ਸਪੈਸ਼ਲ ਐਨਵਾਏ ਬਣਾਇਆ। ਹੁਣ ਮੈਂ ਯਾਦ ਕਰੋ ਓਬਾਮਾ ਐਡਮਿਨਿਸਟ੍ਰੇਸ਼ਨ, ਓਬਾਮਾ ਨੇ ਜਦੋਂ ਉਹਦੀ ਪਹਿਲੀ ਟਰਮ ਵੇਲੇ ਓਬਾਮਾ ਆਇਆ, ਉਹਨੇ ਆਪਣੀ ਇਲੈਕਸ਼ਨ ਕੈਂਪੇਨ 'ਚ ਕਿਹਾ ਸੀ ਕਿ ਫਲਸਤੀਨ, ਕਸ਼ਮੀਰ ਇਹ ਜਿਹੜੇ ਨੇ ਇਹ ਉਹਦੇ ਲਈ ਟਰਮ ਉਦੋਂ ਕਲਿੰਟਨ ਨੇ ਵੀ ਇਹੀ ਯੂਜ਼ ਕੀਤੇ, ਫਲੈਸ਼ ਪੁਆਇੰਟਸ ਨੇ ਫਰਦਰ ਦੇ, ਔਰ ਇੱਥੇ ਇਹਨਾਂ ਦੇ ਲਈ ਅਸੀਂ ਜਿਹੜਾ ਸਪੈਸ਼ਲ ਐਨਵਾਏ ਬਣਾਵਾਂਗੇ। ਗਜ਼ਾ ਦਾ ਤਾਂ ਉਹਨੇ ਬਣਾਇਆ, ਹੁਣ ਉਹਨਾਂ ਨੇ ਕਸ਼ਮੀਰ ਦੇ ਲਈ ਜਿਹਦੇ 'ਚ ਭਾਰਤ ਪਾਕਿਸਤਾਨ ਇਨਵੋਲਵ ਹੋਣੇ ਸੀ, ਮਿਸਟਰ ਹਾਲਬਰੁਕ ਉਹਨੂੰ ਅਪਾਇੰਟ ਕੀਤਾ ਔਰ ਇੰਡੀਆ ਨੇ ਪ੍ਰੋਟੈਸਟ ਕੀਤਾ। ਇੰਡੀਆ ਨੇ ਕਿਹਾ ਅਸੀਂ ਨਹੀਂ ਮੰਨਦੇ ਕਿ ਵੀ ਇਹ ਕਸ਼ਮੀਰ ਦੇ ਮੁੱਦਾ ਜਾਂ ਸਿਰਫ ਐਂਬੈਸਡਰ ਆ, ਉਹ ਫਿਰ ਸਿਰਫ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਹੀ ਡੀਲ ਕਰਦਾ ਰਿਹਾ ਹਾਲਬਰੁਕ। ਇੰਡੀਆ ਨੇ ਉਹਨੂੰ ਰੈਕਗਨਾਈਜ਼ ਕਰਨ ਤੋਂ ਹੀ ਨਾ ਕਰਦੇ ਸੀ। ਹੁਣ ਇਸ ਵਾਰ ਮਿਸਟਰ ਸਰਜੀਓ ਗੌਰ ਨੂੰ ਅਦਰ ਦੈਨ US ਐਂਬੈਸਡਰ ਟੂ ਇੰਡੀਆ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੇ ਨਾਲ ਜਿਹੜਾ ਉਹਦਾ ਚਾਰਜ ਵੀ ਦਿੱਤਾ ਗਿਆ।
ਔਰ ਮਿਸਟਰ ਸਰਜੀਓ ਅਜੇ ਤਾਂ ਉਹਨੂੰ ਕੁਝ ਹਫ਼ਤੇ ਹੀ ਹੋਏ ਨੇ ਗਿਆ, ਉਹ ਤਾਂ ਇਵੇਂ ਡੀਲ ਕਰ ਰਿਹਾ ਜਿਵੇਂ ਉਹ ਭਾਰਤ ਨੂੰ ਰਾਨੀ ਉਹ ਕਰ ਰਿਹਾ। ਔਰ ਇਹ ਖਬਰ ਉਹਨਾਂ ਨੇ ਕਿਉਂਕਿ ਆਪਣੇ ਜਿਹੜਾ ਟਵੀਟ ਰਾਹੀਂ ਵੀ ਦੱਸੀ ਔਰ ਇੰਡੀਅਨ ਮੀਡੀਆ ਨੇ ਵੀ ਇਸ ਨੂੰ ਬਰੀਫ ਕੀਤਾ। ਹੁਣ ਖਬਰ ਬੜੇ ਮੁੱਖ ਤੌਰ 'ਤੇ ਹੈ ਕਿ ਵੀ US ਐਂਬੈਸਡਰ ਵਿਜ਼ਿਟਸ ਵੈਸਟਰਨ ਕਮਾਂਡ ਬਰੀਫਡ ਔਨ ਆਪਰੇਸ਼ਨ ਸਿੰਦੂਰ। ਹੁਣ ਜਿਵੇਂ ਫੌਜ ਦੀਆਂ ਕਮਾਂਡਸ ਨੇ ਈਸਟਰਨ, ਵੈਸਟਰਨ, ਨਾਰਦਰਨ, ਸਾਊਦਰਨ, ਸਭ ਤੋਂ ਪਾਵਰਫੁਲ ਜਿਹੜੀ ਜਾਂ ਸਭ ਤੋਂ ਵੱਡੀ ਗਿਣਤੀ ਵਾਲੀ ਜਿਹੜੀ ਕਮਾਂਡ ਉਹ ਵੈਸਟਰਨ ਕਮਾਂਡ ਹੈ, ਕਿਉਂਕਿ ਜਿਹੜਾ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਔਰ ਇਹ ਸਾਰੇ ਦੇ ਉੱਤੇ। ਔਰ ਇਹੀ ਕਾਰਨ ਹੈ ਕਿ ਪੰਜਾਬ 'ਚ ਕਿੰਨੀਆਂ ਫੌਜੀ ਛਾਉਣੀਆਂ 'ਚ ਲੱਖਾਂ ਇੰਡੀਅਨ ਫੌਜੀ ਜਿਹੜੇ ਨੇ ਉਹ ਤਾਇਨਾਤ ਕੀਤੇ ਹੁੰਦੇ ਨੇ, ਕਿਉਂਕਿ ਵੈਸਟਰਨ ਕਮਾਂਡ ਇਸੇ ਤਰ੍ਹਾਂ ਜਿਹੜੀ ਈਸਟਰਨ ਕਮਾਂਡ ਹੈ ਉਹ ਚਾਈਨਾ ਨਾਲ ਲੱਗਦੇ ਬਾਰਡਰ 'ਤੇ। ਹੁਣ ਵੈਸਟਰਨ ਕਮਾਂਡ ਦਾ ਜਿਹੜਾ ਹੈੱਡਕੁਆਰਟਰ ਹੈ ਉਹ ਚੰਡੀ ਮੰਦਰ 'ਚ ਹੈ, ਚੰਡੀਗੜ੍ਹ ਦੇ ਨੇੜੇ। ਔਰ ਉਸ ਦੇ ਉੱਤੇ ਇਹ ਪੂਰੀ ਖਬਰ ਕਿ ਜੀ ਦਾ US ਐਂਬੈਸਡਰ ਟੂ ਇੰਡੀਆ ਸਰਜੀਓ ਗੌਰ ਐਂਡ ਦਾ ਕਮਾਂਡਰ ਆਫ US ਇੰਡੋ ਪੈਸੀਫਿਕ ਕਮਾਂਡ, ਇਕੱਲਾ ਐਂਬੈਸਡਰ ਨਹੀਂ ਹੈ, ਜਿਹੜੀ ਅਮਰੀਕਾ ਨੇ ਉਸ ਜਿਵੇਂ ਅਮਰੀਕਾ ਦੀ ਵੀ ਸੈਂਟਰਲ ਕਮਾਂਡ ਹੈ, ਦੂਜਾ ਦੁਨੀਆ 'ਚ 800 ਅਮਰੀਕੀ ਅੱਡੇ ਨੇ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਵਿੱਚ। ਉਹਨਾਂ 'ਚ ਉਹਨਾਂ ਦੀ ਇੱਕ ਪਾਵਰਫੁਲ ਕਮਾਂਡ ਬੇਸ ਜਿਹੜਾ ਇੰਡੋ ਪੈਸੀਫਿਕ ਕਮਾਂਡ ਹੈ ਉਹ ਐਡਮਿਰਲ ਸੈਮਲ ਪੈਪਾਰੋ ਉਹ ਅਫੀਸ਼ੀਅਲ ਵਿਜ਼ਿਟ ਤੇ ਅੱਜ ਕੱਲ੍ਹ ਇੰਡੀਆ ਦੇ ਜਿਹੜਾ ਪੈਸੀਫਿਕ ਕਮਾਂਡ ਦਾ ਇੰਚਾਰਜ ਜਨਰਲ ਹੈ, ਵਿਜ਼ਿਟਡ ਹੈੱਡਕੁਆਰਟਰਸ ਵੈਸਟਰਨ ਕਮਾਂਡ ਇਨ ਚੰਡੀ ਮੰਦਰ on Monday, where they were briefed about the operational environment in the western sector, including Operation Sindoor. ਹੁਣ ਅਮਰੀਕਾ ਨੂੰ ਜਿਹਦੇ 'ਚ ਅਮਰੀਕਨ ਪ੍ਰੈਜ਼ੀਡੈਂਟ ਟਰੰਪ 83 ਵਾਰ ਕਹਿ ਚੁੱਕਾ ਹੈ ਕਿ ਬਈ ਇਹਨਾਂ ਦੀ ਜਿਹੜੀ ਜੰਗਬੰਦੀ ਅਸੀਂ ਕਰਵਾਈ ਭਾਰਤ ਪਾਕਿਸਤਾਨ 'ਚ, ਨਹੀਂ ਤਾਂ 10 ਮਿਲੀਅਨ ਲੋਕ ਮਰ ਜਾਣੇ ਸੀ। ਅਮਰੀਕਾ ਨੂੰ ਨਹੀਂ ਪਤਾ ਹੈ ਆਪਰੇਸ਼ਨ ਸਿੰਦੂਰ 'ਚ ਕੀ ਹੋਇਆ। ਹੁਣ ਇਹ ਕੀ ਸ਼ੋਅ ਕਰਦਾ ਹੈ ਕਿ ਵੀ ਅਲਟੀਮੇਟਲੀ ਇਕੱਲਾ ਇਹ ਨਹੀਂ ਕਿ ਵਪਾਰਕ ਮੁੱਦੇ ਦੇ ਉੱਤੇ ਗੋਡੇ ਟੇਕੇ ਨੇ, ਮਿਲੀਟੈਰੀਲੀ ਵੀ। ਹੁਣ ਜੇ ਉਹਨੂੰ ਈਵਨ ਐਂਬੈਸਡਰ ਦਾ ਇਸ ਲੈਵਲ ਤੇ ਜਾਣਾ, ਜਿਵੇਂ ਉਹ ਦੌਰੇ ਵਾਂਗ ਜਾ ਰਿਹਾ ਔਰ ਉਹਨੂੰ ਉਹ ਬਰੀਫ ਕਰ ਰਹੇ ਨੇ ਇਸ ਦੇ ਉੱਤੇ ਆਪਰੇਸ਼ਨਲ এনवायरमेंट ਵੈਸਟਰਨ ਸੈਕਟਰ ਇਨਕਲੂਡਿੰਗ ਆਪਰੇਸ਼ਨ ਸਿੰਦੂਰ। ਔਰ ਇਸ ਦੇ ਉੱਤੇ ਉਹਨਾਂ ਦਾ ਡੈਲੀਗੇਸ਼ਨ ਵਾਸ ਕੰਪ੍ਰੈਹੈਂਸਿਵਲੀ ਬਰੀਫਡ ਔਨ ਵੈਸਟਰਨ ਫਰੰਟ ਪਰਸਪੈਕਟਿਵ including operational preparedness, distinguished legacy, execution of Operation Sindoor, and pivotal role being played by the Indian Army in nation building and strengthening regional stability, the Western Command said. ਇਹ Western Command ਦਾ ਜਿਹੜੀ ਹੈ ਉਹਨਾਂ ਨੇ ਆਪਣੀ ਬਰੀਫਿੰਗ ਦੇ ਵਿੱਚ ਇਸ ਪਾਰਟ ਨੂੰ ਕਿਹਾ ਔਰ ਇਸ ਦੇ ਉੱਤੇ ਈਵਨ ਮਿਸਟਰ ਸਰਜੀਓ ਗੌਰ ਨੇ ਵੀ ਜਿਹੜਾ ਉਹਨਾਂ ਨੇ ਆਪਣੇ ਐਕਸ ਹੈਂਡਲ ਦੇ ਉੱਤੇ ਮੰਡੇ ਆਫਟਰਨੂਨ ਨੇ ਕੀਤਾ, ਡਿਲਾਈਟਡ ਟੂ ਹੈਵ ਕਮਾਂਡਰ ਐਡਮਿਰਲ ਸੈਮੂਅਲ ਪੈਪਾਰੋ ਇਨ ਇੰਡੀਆ ਟੂ ਐਕਸਪੈਂਡ ਦਾ US ਇੰਡੀਆ ਡਿਫੈਂਸ ਪਾਰਟਨਰਸ਼ਿਪ। ਨਾਓ ਇਜ਼ ਦਾ ਟਾਈਮ ਟੂ ਸਟਰੈਂਥਨ ਵਾਈਟਲ ਕੋਆਪਰੇਸ਼ਨ ਬਿਟਵੀਨ ਆਵਰ ਟੂ ਨੇਸ਼ਨ, ਗੌਰ ਹੈਡ ਸੈਡ। ਉਹਨੇ ਕਿਹਾ ਕਿ ਜੀ ਬਹੁਤ ਵੈਲਕਮ ਕਿ ਸਾਡੇ ਜਿਹੜੇ ਨੇ ਕਮਾਂਡਰ ਐਡਮਿਰਲ ਸੈਮੂਅਲ ਪੈਪਾਰੋ ਆਏ ਨੇ ਔਰ ਅਸੀਂ ਜਿਹੜਾ ਵੈਸਟਰਨ ਕਮਾਂਡ ਦਾ ਦੌਰਾ ਕੀਤਾ ਔਰ ਹੁਣ ਦੌਰਾ ਇਵੇਂ ਹੈ ਜਿਵੇਂ ਉਹ ਪ੍ਰੈਜ਼ੀਡੈਂਟ ਹੋਏ ਦੂਜੇ ਦਾ। ਸੋ ਇਹ ਆਲਮੋਸਟ ਇਹਨਾਂ ਦਾ ਟੋਟਲ ਸਰੈਂਡਰ ਹੈ। ਇਕੱਲਾ ਇਹੀ ਨਹੀਂ ਕਿ ਬਿਜ਼ਨਸ ਡੀਲ ਦੇ ਮਾਮਲੇ 'ਚ ਇਉਂ ਲੱਗਦਾ ਕਿ ਭਾਈ ਬਿਲਕੁਲ ਹੀ ਜਿਹੜਾ ਉਹਨਾਂ ਨੂੰ ਕ੍ਰਿਪਲ ਕਰ ਦਿੱਤਾ ਇੰਡੀਆ ਨੂੰ US ਨੇ। ਜੀ ਰਾਜਾ ਬਿਲਕੁਲ। ਸੋ ਥੈਲਨ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ।
ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦੇ ਚੀਫ ਮਿਨਿਸਟਰ ਉਮਰ ਅਬਦੁੱਲਾ ਵੱਲੋਂ ਭਾਰਤ ਸਰਕਾਰ ਦੇ ਟੂਚੇ ਵਾਲਾ ਜਿਹੜਾ ਰੋਲ ਹੈ ਉਹ ਅਦਾ ਕੀਤਾ ਜਾ ਰਿਹਾ ਹੈ। ਜੰਮੂ ਕਸ਼ਮੀਰ ਸਰਕਾਰ ਵੱਲੋਂ ਅੱਡ-ਅੱਡ ਪ੍ਰਪੋਜ਼ਲ ਦਿੱਤੀਆਂ ਜਾ ਰਹੀਆਂ ਨੇ ਕਿ ਰਾਵੀ ਦਰਿਆ ਦੇ ਪਾਣੀ ਨੂੰ ਕਿਵੇਂ ਰੋਕਿਆ ਜਾਵੇ, ਕਿਉਂਕਿ ਉਹਨਾਂ ਅਨੁਸਾਰ ਹੁਣ ਭਾਰਤ ਨੇ ਇੰਡਸ ਵਾਟਰ ਟ੍ਰੀਟੀ ਨੂੰ ਇੱਕ ਤਰਫਾ ਤੌਰ ਤੇ ਖਤਮ ਕਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਬੀਤੇ ਕੱਲ ਯਾਨੀ ਕਿ ਸੰਡੇ ਚੌਧਰੀ ਸੁਲਤਾਨ ਬੈਰਿਸਟਰ ਸੁਲਤਾਨ ਮਹਿਮੂਦ ਜਿਹੜੇ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ ਸਨ, ਪਿਛਲੇ ਦਿਨੀ ਚੜ੍ਹਾਈ ਕਰ ਗਏ। ਉਹਨਾਂ ਦੀ ਯਾਦ ਦੇ ਵਿੱਚ ਸਮਰਪਿਤ ਇੱਕ ਸ਼ੋਕ ਸਮਾਗਮ, ਸ਼ਰਧਾਂਜਲੀ ਸਮਾਗਮ, ਜਿਹਦੇ 'ਚ ਉਹਨਾਂ ਦੀਆਂ ਕੰਟਰੀਬਿਊਸ਼ਨਸ ਨੂੰ ਸਰਾਹਿਆ ਗਿਆ, ਟ੍ਰਿਬਿਊਟ ਦਿੱਤੀ ਗਈ। ਇੱਥੇ ਬਰੁਕਲਿਨ ਦੇ ਵਿੱਚ ਕਸ਼ਮੀਰੀ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਆਰਗੇਨਾਈਜ਼ ਕੀਤਾ। ਸਾਰਾ ਪਾਕਿਸਤਾਨ ਦਾ ਮੀਡੀਆ ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀ। ਟੀਵੀ 84 ਨੇ ਵੀ ਇਸ ਨੂੰ ਕਵਰ ਕੀਤਾ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਜਿਹੜਾ ਟੈਲੀਕਾਸਟ ਕਰਾਂਗੇ ਜੀ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਕਿਸੇ ਇਸ ਲੈਵਲ ਦੇ ਬੰਦੇ ਨੂੰ ਯਾਦ ਕਰਦੇ ਹੋ, ਜਿਹੜਾ ਪ੍ਰੈਜ਼ੀਡੈਂਟ ਆਜ਼ਾਦ ਕਸ਼ਮੀਰ ਦਾ, ਔਰ ਉਹਨਾਂ ਦੀ ਸਪੁਰਦੇ ਖਾਕ ਕਰਨ ਵੇਲੇ ਵੀ 21 ਤੋਪਾਂ ਦੀ ਸਲਾਮੀ ਦਿੱਤੀ ਗਈ, ਫਿਰ ਗੱਲ ਤਾਂ ਕਾਜ਼ ਵੱਲ ਜਾਂਦੀ ਹੈ ਕਿ ਮੁੱਦਾ ਜਿਹੜਾ ਕਿ ਖੁਦ ਨਹਿਰੂ UN ਸਿਕਿਉਰਿਟੀ ਕੌਂਸਲ ਵਿੱਚ ਲੈ ਕੇ ਗਿਆ। UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ ਕਿ ਜੰਮੂ ਕਸ਼ਮੀਰ ਦੇ ਲੋਕ ਹੀ ਡਿਸਾਈਡ ਕਰਨਗੇ ਕਿ ਉਹ ਕੀ ਚਾਹੁੰਦੇ ਨੇ। ਔਰ ਜ਼ਾਹਰ ਹੈ ਕਿ ਜੇ ਲੌਂਗੈਸਟ ਪੈਂਡਿੰਗ ਟਾਸਕਸ ਕਹਿਣਾ ਹੋਏ ਜਾਂ ਐਬੰਡੈਂਟ ਟਾਸਕਸ ਕਹਿਣਾ ਹੋਏ UN ਸਿਕਿਉਰਿਟੀ ਕੌਂਸਲ ਦੀਆਂ, ਦੇ ਦੋ ਇਸ਼ੂ ਹੀ ਨੇ, ਫਲਸਤੀਨ ਔਰ ਜੰਮੂ ਕਸ਼ਮੀਰ। ਔਰ ਇਹ ਸਾਰੇ ਮੁੱਦੇ ਦੇ ਉੱਤੇ ਜਦੋਂ ਗੱਲ ਹੁੰਦੀ ਹੈ, ਸਾਡਾ ਤਾਂ ਪਹਿਲੇ ਦਿਨ ਤੋਂ ਸਟਾਂਸ ਇਹੀ ਰਿਹਾ ਕਿ ਅਲਟੀਮੇਟਲੀ ਖਾਲਿਸਤਾਨ ਔਰ ਕਸ਼ਮੀਰ ਦੀਆਂ ਸਟਰਗਲਸ ਜਿਹੜੀਆਂ ਨੇ ਉਹ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਨੇ। ਦੁਸ਼ਮਣ ਵੀ ਇੱਕ ਹੈ, ਉਹਨਾਂ ਦੇ ਤੌਰ ਤਰੀਕੇ ਵੀ ਇੱਕ ਨੇ। ਔਰ ਇਹ ਜਿਹੜਾ ਵੱਡਾ ਗੁਨਾਹ ਦੋਨਾਂ ਹੀ ਕੌਮਾਂ ਦੇ ਜਾਂ ਖਿੱਤਿਆਂ ਦੇ ਉਸ ਵੇਲੇ ਦੇ ਲੀਡਰਾਂ ਤੋਂ ਹੋਇਆ। ਜੰਮੂ ਕਸ਼ਮੀਰ ਦੇ ਸ਼ੇਖ ਅਬਦੁੱਲਾ ਨੇ ਨਹਿਰੂ ਦੇ ਉੱਤੇ ਟਰਸਟ ਕੀਤਾ, ਇੰਡੀਅਨ ਸੈਕੂਲਰਿਜ਼ਮ ਤੇ ਟਰਸਟ ਕੀਤਾ। ਉਹਨੂੰ ਆਪਣਾ ਵੀ ਸ਼ਾਇਦ ਇਹ ਲੱਗਦਾ ਸੀ ਕਿ ਵੀ ਮੈਂ ਬਹੁਤ ਵੱਡੇ ਲੈਵਲ ਦਾ ਲੀਡਰ ਹੈ, ਨਹਿਰੂ ਦੇ ਕੱਦ ਦਾ, ਮੇਰੇ ਲਈ ਸਾਰੇ ਮੁਲਕ ਦੇ ਵਿੱਚ ਆਪਣੀ ਜਿਹੜੀ ਹੈ ਧਾਂਕ ਜਮਾਣੀ ਸੌਖੀ ਹੋਏਗੀ। ਔਰ ਸਾਡੇ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਜਿਹੜੀ ਧਿਰ ਸਿੱਖ ਕੌਮ ਨੂੰ ਤੀਸਰੀ ਧਿਰ ਵਜੋਂ ਮਾਨਤਾ ਸੀ ਅੰਗਰੇਜ਼ਾਂ ਵੱਲੋਂ, ਇਸੇ ਲਈ ਰਾਊਂਡ ਟੇਬਲ ਕਾਨਫਰੰਸ ਦਾ ਹਿੱਸਾ ਵੀ ਬਣਾਏ ਗਏ। ਲੇਕਿਨ ਇਸ ਨੂੰ ਹੁਣ ਕਦੋਂ ਤੱਕ, ਕਿੰਨੀ ਕੁ ਵਾਰ ਉਸ ਨੂੰ ਦੁਹਰਾਈ ਜਾਵਾਂਗੇ ਕਿ ਵੀ ਪੋਲੀਟੀਕਲੀ ਨਾਈਵ ਜਿਹੜੇ ਲਫ਼ਜ਼ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸਾਡੀ ਕੌਮ ਪ੍ਰਤੀ ਕਹੇ ਸੀ, ਉਦੋਂ ਸ਼ਾਇਦ ਸਾਡੇ ਬਹੁਤਿਆਂ ਨੂੰ ਗੁੱਸਾ ਵੀ ਲੱਗਾ ਹੋਏਗਾ, ਪਰ ਉਦੋਂ ਵੀ ਅਸੀਂ ਸਿਆਸੀ ਅਨਾੜੀ ਸੀ। ਤੇ ਮੈਨੂੰ ਕਈ ਵਾਰ ਇਹ ਲੱਗਣ ਲੱਗ ਜਾਂਦਾ ਕਿ ਈਵਨ ਇਹ 78-80 ਸਾਲ ਬੀਤਣ ਬਾਅਦ ਵੀ ਜਿਹੜੀ ਪਰਪੱਕਤਾ ਹੈ, ਜਿਹਨੂੰ ਮੈਚਿਓਰਿਟੀ ਕਹਿੰਦੇ ਨੇ ਇਸ਼ੂਜ਼ ਨੂੰ ਦੇਖਣ ਦੀ, ਸਮਝਣ ਦੀ, ਉਹ ਸਾਡੀ ਕਲੈਕਟਿਵ ਦੇ ਵਿੱਚ ਵੀ ਨਹੀਂ ਹੈ। ਜੋ ਤਾਰਾ ਸਿੰਘ ਜਾਂ ਬਲਦੇਵ ਸਿੰਘ ਨੇ ਕੀਤਾ ਉਹ ਆਪਣੀ ਥਾਂ, ਲੇਕਿਨ ਸਾਡੀ ਕਲੈਕਟਿਵ ਕੌਨਸ਼ੀਅਸਨੈਸ ਦੇ ਵਿੱਚ ਵੀ ਜਿਹੜੀ ਹੈ ਉਹ ਪਰਪੱਕਤਾ ਦੀ ਘਾਟ ਹੈ। ਤੇ ਉਸ ਦਾ ਹੀ ਨਤੀਜਾ ਫਿਰ ਉਹ ਸਾਡੇ ਸਾਹਮਣੇ ਹੈ ਕਿ ਵੀ ਜਬ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਅਸੀਂ 80 ਸਾਲ ਲਗਭਗ ਹੋ ਜਾਣੇ ਨੇ ਉਸ ਗੁਲਾਮੀ ਨੂੰ ਭੋਗਦੇ। ਔਰ ਇਹੀ ਨੁਕਤਾ ਹੈ, ਜਦੋਂ ਮੇਰਾ ਟ੍ਰਿਬਿਊਟ ਦੇਣ ਦੀ ਸੀ ਵਾਰੀ ਆਈ ਤਾਂ ਮੈਂ ਇਹੀ ਕਿਹਾ ਕਿ ਭਾਈ ਗੱਲ ਇਹ ਠੀਕ ਹੈ ਕਿ ਜਿਹੜੀ ਨਾ ਉਮੀਦੀ ਹੈ, ਦਿਲਗੀਰੀ ਹੈ, ਉਦਾਸੀ ਹੈ, ਉਹ ਸਾਡੇ ਮਜ਼ਹਬੀ ਟੀਚਿੰਗ ਦਾ ਹਿੱਸਾ ਨਹੀਂ ਹੈ। ਅਸੀਂ
ਰੱਬ ਦਾ ਭਾਣਾ ਮੰਨਣ ਵਾਲੀ ਕੌਮ ਹੈ ਔਰ ਕਾਰਜ ਕਰਨਾ, ਐਕਟ ਕਰਨਾ, ਇਸ ਦੇ ਵਿੱਚ ਅਸੀਂ ਯਕੀਨ ਰੱਖਦੇ ਹਾਂ। ਅਸੀਂ ਨਾ ਉਮੀਦ ਨਹੀਂ ਹੁੰਦੇ, ਲੇਕਿਨ ਜੇ ਅਸੀਂ ਤੁਰ ਜਾਣ ਵਾਲੇ ਦੇ ਗੁਣ ਗਾਇਨ ਕਰੀ ਜਾਈਏ, ਜਿਵੇਂ ਮੈਂ ਕੋਟ ਵੀ ਕੀਤਾ ਸੰਤ ਰਾਮ ਉਦਾਸੀ, ਜਿਸ ਨੇ ਕਿਹਾ ਕਿ ਵੀ ਮੇਰੇ ਮਰਨ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਗੱਲ ਤਾਂ ਇਹ ਹੈ ਵੀ ਜਿਹੜਾ ਜੋ ਲੈ ਕੇ ਤੁਰਿਆ ਬਿਲਕੁਲ ਉਸ ਦੇ ਲਈ ਤੁਸੀਂ ਕਮਿਟ ਕਰੋ ਕਿ ਭਾਈ ਤੁਸੀਂ ਕੁਝ ਕਰਨਾ ਹੈ, ਤੁਸੀਂ ਕੁਝ ਤੁਰਨਾ ਹੈ, ਇਹ ਤੁਸੀਂ ਆਪਣਾ ਜਿਹੜਾ ਬਣਦਾ ਹਿੱਸਾ ਪਾਉਣਾ। ਸੋ ਅਸੀਂ ਹਮੇਸ਼ਾ ਹੀ ਜਿੱਥੇ ਕਸ਼ਮੀਰੀ ਸਟਰਗਲ ਦੀ ਹਮਾਇਤ ਕਰਦੇ ਹਾਂ, ਉੱਥੇ ਅਸੀਂ ਬਹਾਦਰ ਕਸ਼ਮੀਰੀਆਂ ਦੀ ਰੈਜ਼ੀਲੀਐਂਸ, ਡਿਫਾਇੰਸ, ਜਿਹੜਾ ਭਾਰਤ ਦੇ ਬਾਕੀ ਸੂਬਿਆਂ 'ਚ ਬੈਠਾ 20 ਕਰੋੜ ਮੁਸਲਮਾਨ ਹੈ, ਉਹਨੇ ਤਾਂ ਹਜ਼ੂਰ ਸਾਡੇ ਮਾਈ ਬਾਪ ਕਹਿ ਕੇ ਸਰੈਂਡਰ ਕੀਤਾ ਹੋਇਆ, ਨਹੀਂ ਤਾਂ 20 ਕਰੋੜ ਛੋਟਾ ਨੰਬਰ ਨਹੀਂ ਹੁੰਦਾ। ਬਿਲਕੁਲ ਤੁਸੀਂ ਜੇ ਖਲੋ ਜਾਓ ਤੇ ਕੌਣ ਕਿੰਨਿਆਂ ਕੁ ਨੂੰ ਕੋਈ ਟੈਂਕਾਂ ਤੋਪਾਂ ਦੇ ਨਾਲ ਵੀ ਕਿੰਨਿਆਂ ਕੁ ਨੂੰ ਕੋਈ ਉਡਾ ਸਕਦਾ। ਪਰ ਲੜਾਈ ਤਾਂ ਤੁਹਾਡੀ ਸਪਿਰਿਟ ਦੀ ਹੁੰਦੀ ਹੈ। ਜਦੋਂ ਤੁਸੀਂ ਅੰਦਰੋਂ ਹਾਰ ਜਾਂਦੇ ਹੋ, ਹਾਰ ਮੰਨ ਲੈਂਦੇ ਹੋ, ਤੁਸੀਂ ਸਮਝਦੇ ਹੋ ਜੇ ਅਸੀਂ ਦੂਸਰੇ ਦਰਜੇ ਦੇ ਸ਼ਹਿਰੀ ਹਾਂ, ਸਾਡੇ ਨਾਲ ਇਵੇਂ ਹੀ ਬਿਹੇਵ ਹੋਣਾ, ਫਿਰ ਤੁਸੀਂ ਗੁਲਾਮੀ ਕਬੂਲ ਲਈ। ਪਰ ਇਹਦੇ ਬਾਵਜੂਦ ਕਿ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦੇ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਗਿਆ, ਆਰਟੀਕਲ 370 35 ਇਹ ਵੀ ਖਤਮ ਕਰ ਦਿੱਤੀ ਗਈ। ਕਸ਼ਮੀਰੀਆਂ ਦੀ ਰੈਜ਼ਿਸਟੈਂਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾ ਰਹੀ ਹੈ। ਹਾਲਾਂਕਿ ਯੂਨੀਅਨ ਟੈਰੀਟਰੀ ਦੇ ਇਲੈਕਸ਼ਨਾਂ 'ਚ ਤਾਂ ਉਹੀ ਸ਼ੇਖ ਅਬਦੁੱਲਾ ਦਾ ਜੋ ਰੋਲ 47 ਦੇ ਦਾ, ਉਹੀ ਉਹਦੀ ਔਲਾਦ, ਉਹਦਾ ਮੁੰਡਾ ਫਾਰੂਕ ਅਬਦੁੱਲਾ, ਫਾਰੂਕ ਅਬਦੁੱਲੇ ਦਾ ਅੱਗੋਂ ਮੁੰਡਾ ਉਮਰ ਅਬਦੁੱਲਾ, ਤੀਸਰੀ ਜਨਰੇਸ਼ਨ ਹੈ। ਹੁਣ ਮੈਂ ਇੱਕ ਪਾਸੇ ਤਾਂ ਕੱਲ ਦਾ ਮੇਰੇ ਦਿਮਾਗ 'ਚ ਕਸ਼ਮੀਰ ਔਰ ਇਹੀ ਘੁੰਮ ਰਿਹਾ ਸੀ, ਕਿਉਂਕਿ ਸਾਰਾ ਸਮਾਗਮ ਉਸ ਸਾਰੇ ਥਾਟ ਦੇ ਉੱਤੇ ਸੀ। ਤੇ ਅੱਜ ਮੈਂ ਜਦੋਂ ਖਬਰ ਦੇਖੀ, ਮੈਂ ਕਿਹਾ ਵੀ ਉਹ ਦਾਦੇ ਨੇ ਤਾਂ ਜੋ ਕਰਤੂਤਾਂ ਕੀਤੀਆਂ ਹੀ ਕਿ ਬਈ ਉਹਨਾਂ ਦੇ ਹਿੰਦੂ ਤਵੀ ਬ੍ਰਾਹਮਣਵਾਦੀ ਭੇੜੀਆਂ ਦੇ ਸਾਹਮਣੇ ਆਪਣੇ ਲੋਕਾਂ ਨੂੰ ਲਿਆ ਸੁੱਟਿਆ ਜੰਮੂ ਕਸ਼ਮੀਰ ਦੇ ਨੂੰ, ਜਿਵੇਂ ਸਾਡੀ ਲੀਡਰਸ਼ਿਪ ਨੇ ਵੀ ਉਹੀ ਗੁਨਾਹ ਕੀਤਾ। ਪਰ ਹੁਣ ਇਹ ਤੀਸਰੀ ਜਨਰੇਸ਼ਨ ਜਿਹੜੀ ਹੈ ਉਹ ਵੀ ਉਸੇ ਕੰਮ ਲੱਗੀ ਹੋਈ ਹੈ। ਹੁਣ ਸੋ ਕਾਲਡ ਆਪਰੇਸ਼ਨ ਸੰਦੂਰ ਤੋਂ ਬਾਅਦ, ਕਿਉਂਕਿ ਉਹਦੇ 'ਚ ਮੁਕੰਮਲ ਭਾਰਤ ਦੀ ਸ਼ਿਕਸਤ ਹੋਈ, ਹੋਰ ਤਾਂ ਇਹਨਾਂ ਦੇ ਹੱਥ ਪੱਲੇ ਕੀ ਸੀ ਵੀ ਕੀ ਕਰਦੇ। ਇਹਨਾਂ ਨੇ ਕਿਹਾ ਜੀ ਅਸੀਂ ਜਿਹੜੀ ਇੰਡਸ ਵਾਟਰ ਟਰੀਟੀ 1960 ਦੇ ਵਿੱਚ ਸਾਈਨ ਹੋਈ ਹੈ, ਉਹਨੂੰ ਅਸੀਂ ਯਕਤਰਫਾ ਜਿਹੜਾ ਉਹ ਐਬਸਟੇਨ ਨਹੀਂ ਲਫ਼ਜ਼ ਉਹਨਾਂ ਨੇ ਕੈਂਸਲ ਪਹਿਲਾਂ ਕਿਹਾ, ਫਿਰ ਕੋਈ ਹੋਰ ਲਫ਼ਜ਼ ਉਹਨਾਂ ਨੇ ਕੀਤਾ। ਉਹ ਇਵੇਂ ਹੀ ਹੈ ਜਿਵੇਂ ਕਮਿਟਮੈਂਟ ਔਰ ਇੰਟੈਂਡ ਦੇ ਬਰਾਬਰ ਹੈ ਕਿ ਜੀ ਅਸੀਂ ਉਸ ਨੂੰ ਨਹੀਂ ਮੰਨਦੇ। ਹੁਣ ਜ਼ਾਹਰ ਹੈ ਕਿ ਉਹ ਟਰੀਟੀ ਵਰਲਡ ਬੈਂਕ ਨੇ ਕਰਵਾਈ ਸੀ। ਇਮੀਡੀਏਟਲੀ ਬਾਅਦ ਅਜੇਪਾਲ ਸਿੰਘ ਬੰਗਾ ਜਿਹੜੇ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕਿਹਾ ਸੀ ਵੀ ਇਹ ਉਸ ਟਰੀਟੀ ਦੇ ਵਿੱਚ ਪ੍ਰੋਵੀਜ਼ਨ ਹੀ ਨਹੀਂ ਹੈ ਕਿ ਕੋਈ ਵਨ ਸਾਈਡਡਲੀ ਉਸ ਨੂੰ ਜਿਹੜਾ ਕਹਿ ਕੇ ਜੀ ਮੈਚ ਦਾ ਪਾਬੰਦ ਨਹੀਂ ਹੈ, ਇਹ ਜਿਹੜੀ ਬਾਈਂਡਿੰਗ ਹੈ ਸਾਰੀਆਂ ਸਾਈਡਸ ਤੇ। ਹੁਣ ਕੰਮ ਤਾਂ ਇੰਡੀਅਨ ਹਕੂਮਤ ਦਾ ਹੈ, ਉਹਨਾਂ ਦੀਆਂ ਹੀ ਦੀ ਹੋਮ ਮਿਨਿਸਟਰੀ ਔਰ ਦੂਸਰਿਆਂ ਨੇ ਬਣਾ ਕੇ ਡਰਾਫਟ ਦਿੱਤਾ ਹੋਣਾ ਹੈ। ਪਰ ਇਹ ਸੱਤਾ ਦੀ ਭੁੱਖ ਦੇ ਵਿੱਚ, ਲਾਲਚ ਦੇ ਵਿੱਚ ਤੁਸੀਂ ਕਿਵੇਂ ਆਪਣੇ ਲੋਕਾਂ ਦੇ ਨਾਲ, ਔਰ ਉਹ ਹੁਣ ਜੇ ਪਾਕਿਸਤਾਨ ਕਸ਼ਮੀਰ ਦੇ ਇਸ਼ੂ ਨੂੰ ਨਾ ਚੁੱਕੇ, ਠੀਕ ਹੈ ਪਾਕਿਸਤਾਨ ਗਵਰਨਡ ਕਸ਼ਮੀਰ ਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ, ਉਸ ਦਾ ਆਪਣਾ ਪ੍ਰਾਈਮ ਮਿਨਿਸਟਰ ਹੈ, ਆਪਣਾ ਪ੍ਰੈਜ਼ੀਡੈਂਟ ਹੈ, ਆਪਣਾ ਇਲੈਕਸ਼ਨ ਕਮਿਸ਼ਨ ਹੈ ਆਪਣੀ, ਪਰ ਹਰ ਇੱਕ ਨੂੰ ਪਤਾ ਹੈ ਵੀ ਅਲਟੀਮੇਟਲੀ ਉਹਦਾ ਤਹਫੁਜ਼ ਤਾਂ ਪਾਕਿਸਤਾਨੀ ਫੌਜ ਦੀ ਬਦੌਲਤ ਹੈ, ਪਾਕਿਸਤਾਨੀ ਸਟੇਟ ਦੀ ਬਦੌਲਤ ਹੈ। ਅਦਰਵਾਈਜ਼ ਤਾਂ ਕਦੋਂ ਦਾ ਇਹਨਾਂ ਨੇ ਜਿਹੜਾ ਉਹਨੂੰ ਕਾਬੂ ਕੀਤਾ ਹੁੰਦਾ। ਹੁਣ ਇਹ ਉਹਨਾਂ ਨੂੰ ਹਕੀਕਤ ਚੰਗੀ ਤਰ੍ਹਾਂ ਪਤਾ ਹੈ। ਤੇ ਇਧਰਲਾ ਜਿਹੜਾ ਉਹ ਤਾਂ ਆਜ਼ਾਦ ਹੀ ਨੇ। ਅਸਲੀ ਗੱਲ ਤਾਂ ਆਜ਼ਾਦੀ ਦੀ ਇੰਡੀਅਨ ਆਕੂਪਾਈਡ ਕਸ਼ਮੀਰ, ਜਿਸ ਨੂੰ ਜਿਹੜਾ ਉਹ ਮਕਬੂਜ਼ਾ ਕਸ਼ਮੀਰ ਕਿਹਾ ਜਾਂਦਾ, ਉਹਦੀ ਹੈ। ਹੁਣ ਜਿਨ੍ਹਾਂ ਨੂੰ ਆਜ਼ਾਦ ਕਰਾਉਣ ਦੇ ਲਈ ਉਧਰਲੇ ਕਸ਼ਮੀਰੀ ਜਾਂ ਉਧਰਲੀ ਪਾਕਿਸਤਾਨ ਦੀ ਫੌਜ ਨੇ 4 ਜੰਗਾਂ ਵੀ ਲੜੀਆਂ ਇਸ ਮੁੱਦੇ ਤੇ ਲੱਗੇ ਹੋਏ ਨੇ, ਤੇ ਇਧਰਲੇ ਕਸ਼ਮੀਰ ਵਾਲੇ ਇੰਡੀਅਨ ਸਿਸਟਮ ਦੇ ਸਟੂਜ ਬਣ ਜਾਣ। ਹੁਣ ਸਟੂਜ ਬਣਨਾ ਕੀ ਹੈ? ਹੈਡਲਾਈਨ ਇਹਨਾਂ ਦੀ ਮੇਨ ਖਬਰ ਦੇ ਵਿਦ ਇੰਡਸ ਵਾਟਰ ਟਰੀਟੀ ਇਨ ਅਬੇਂਸ, ਉਹ ਲਫ਼ਜ਼ ਅਬੇਂਸ ਸੀ, ਜੰਮੂ ਐਂਡ ਕਸ਼ਮੀਰ ਪਲਾਨਸ ਟੂ ਹਾਰਨੈਸ ਰਿਵਰ ਵਾਟਰਸ। ਕਿ ਜੀ ਇਹ ਉਮਰ ਅਬਦੁੱਲਾ ਨੇ ਪ੍ਰਪੋਜ਼ਲਸ ਦਿੱਤੀਆਂ ਨੇ ਕਿ ਜੀ ਹੁਣ ਕਿਉਂਕਿ ਇਹਨੂੰ ਅਬੇਂਸ 'ਚ ਉਹਨੂੰ ਐਬੈਂਡਨ ਕਰ ਦਿੱਤਾ ਹੈ ਟਰੀਟੀ ਨੂੰ, ਇਸ ਲਈ ਹੁਣ ਜਿਹੜਾ ਜੰਮੂ ਕਸ਼ਮੀਰ ਦੇ ਵਿੱਚੋਂ ਲੰਘਦੀਆਂ ਰਾਵੀ ਔਰ ਜਿਹੜੀ ਦੂਜਾ ਚਨਾਹ ਦਰਿਆ ਨੇ,
ਉਹਨਾਂ ਦੇ ਪਾਣੀ ਨੂੰ ਜੰਮੂ ਕਸ਼ਮੀਰ ਦੇ ਲਈ ਜ਼ਿਆਦਾ ਇਸਤੇਮਾਲ ਕੀਤਾ ਜਾਏ। ਅੱਛਾ J&K government has made a proposal to enable year-round navigation on the Wooler Lake by maintaining a minimum depth of water which was not possible because of the Indus Water Treaty। ਹੁਣ ਉਹ ਕਹਿੰਦੇ ਨੇ ਜੀ ਅਸੀਂ ਸਾਰਾ ਸਾਲ ਜਿਹੜਾ ਵੂਲਰ ਲੇਕ ਹੈ ਉਸ ਦੇ ਵਿੱਚ ਨੈਵੀਗੇਸ਼ਨ ਹੋਏ ਔਰ ਉਸ ਲਈ ਪਾਣੀ ਜਿਹੜਾ ਮੇਨਟੇਨ ਰਹੇਗਾ, ਕਿਉਂਕਿ ਪਹਿਲਾਂ ਜਿੰਨਾ ਪਾਣੀ ਅਲਾਟਡ ਸੀ ਉਹਦੇ ਥੱਲੇ ਈਅਰ ਲੌਂਗ ਨਹੀਂ ਸੀ, ਸੀਜ਼ਨਲ ਹੁੰਦਾ ਹੋਏਗਾ। ਔਰ ਇਹ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਕਿਉਂਕਿ ਇੰਡਸ ਵਾਟਰ ਟ੍ਰੀਟੀ ਸਸਪੈਂਡਡ ਹੈ ਤੇ ਅਸੀਂ ਹੁਣ ਇਹ ਜੰਮੂ ਕਸ਼ਮੀਰ ਦਾ ਉਮਰ ਅਬਦੁੱਲਾ ਸਰਕਾਰ ਪ੍ਰਪੋਜ਼ਲ ਸੈਂਟਰ ਨੂੰ ਦੇ ਇਹਨਾਂ ਨੂੰ ਉਹਨਾਂ ਨੇ ਹੀ ਬਣਾ ਕੇ ਦਿੱਤੀ ਵੀ ਤੁਸੀਂ ਕਰੋ, ਤਾਂ ਕਿ ਕੱਲ੍ਹ ਨੂੰ ਉਹ ਕਹਿਣ ਜੀ ਅਸੀਂ ਤਾਂ ਦੇਖੋ ਜੰਮੂ ਕਸ਼ਮੀਰ ਦੀ ਗਵਰਨਮੈਂਟ ਜਿਹਨੂੰ ਉਮਰ ਅਬਦੁੱਲਾ ਰਨ ਕਰ ਰਿਹਾ ਉਹਦੀ ਰਿਕੁਐਸਟ ਦੇ ਉੱਤੇ ਹੀ ਅਸੀਂ ਇਹਨਾਂ ਪ੍ਰੋਜੈਕਟਸ ਦੇ ਉੱਤੇ ਕੰਮ ਕਰ ਰਹੇ। ਔਰ ਉਹਨਾਂ ਦਾ ਇਹ ਕਹਿਣਾ ਕਿ ਵੀ ਉਮਰ ਅਬਦੁੱਲਾ ਨੇ ਇਹ ਇਸ਼ੂ ਸੈਂਟਰ ਦੇ ਕੋਲ ਰੇਜ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਤੁਲਬੁਲ ਪ੍ਰੋਜੈਕਟ 1984 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਪਰ ਕਿਉਂਕਿ ਪਾਕਿਸਤਾਨ ਨੇ 1987 ਦੇ ਵਿੱਚ ਜਿਹੜਾ ਇੰਡਸ ਵਾਟਰ ਟ੍ਰੀਟੀ ਕਮਿਸ਼ਨ ਹੈ ਉਹਨੂੰ ਇਸ ਦੇ ਖਿਲਾਫ ਅਪੀਲ ਕੀਤੀ ਔਰ ਇਸ ਲਈ ਸੈਂਟਰ ਨੂੰ ਜਿਹੜਾ 2025 ਦੇ ਵਿੱਚ ਜਿਹੜਾ ਤੱਕ ਉਹ ਡਲ ਰਿਹਾ। ਹੁਣ ਕਿਉਂਕਿ 2025 ਚ ਪਹਿਲਗਾਮ ਟੈਰਰ ਅਟੈਕ ਤੋਂ ਬਾਅਦ ਇੰਡੀਆ ਨੇ ਇਹਨੂੰ ਟ੍ਰੀਟੀ ਨੂੰ ਸਸਪੈਂਡ ਕਰ ਦਿੱਤਾ ਹੈ, ਇਸ ਲਈ ਉਸ ਪ੍ਰੋਜੈਕਟ ਨੂੰ ਵੀ ਜਿਹੜਾ ਤੁਲਬੁਲ ਪ੍ਰੋਜੈਕਟ ਨੂੰ ਜਾਰੀ ਕੀਤਾ ਜਾਏ। ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਸੈਂਟਰ ਨੂੰ ਇਹ ਐਨੇਬਲ ਈਅਰ ਰਾਊਂਡ ਨੈਵੀਗੇਸ਼ਨ ਵੂਲਰ ਲੇਕ ਦੇ ਲਈ ਇਹ ਅਪੀਲ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਵੂਲਰ ਲੇਕ 'ਚ ਇੱਕ ਨਵੀਂ ਜ਼ਿੰਦਗੀ ਆਏਗੀ ਔਰ ਫਾਰਮਲੈਂਡਸ ਜਿਹੜੀਆਂ ਨੇ ਨੇੜੇ ਉਹਨਾਂ ਨੂੰ ਵੀ ਫਾਇਦਾ ਹੋਏਗਾ। ਫਿਰ ਉਹਨਾਂ ਨੇ ਹੋਰ ਪ੍ਰਪੋਜ਼ਲ ਕੀਤਾ ਕਿ ਮੇਜਰ ਵਾਟਰ ਪੰਪ ਲਾਇਆ ਜਾਏ ਚਨਾਬ ਰਿਵਰ ਦੇ ਉੱਤੇ ਅਖਨੂਰ, ਤਾਂ ਕਿ ਜੰਮੂ ਦੀਆਂ ਜਿਹੜੀਆਂ ਫਿਊਚਰ ਨੀਡਸ ਨੇ ਉਹ ਫੁੱਲਫਿਲ ਹੋਣ। ਔਰ ਫਿਰ ਉਹਨਾਂ ਨੇ ਪ੍ਰਪੋਜ਼ ਕੀਤਾ ਕਿ ਜੀ ਅਸੀਂ ਜਿਹੜਾ ਵਾਧੂ ਪਾਣੀ ਹੈ ਰਾਵੀ ਦਾ ਪੰਜਾਬ 'ਚੋਂ ਆਉਣ ਵਾਲਾ ਉਹਨੂੰ ਕਠੂਆ ਤੇ ਸਾਂਬਾ ਇਹਨਾਂ ਦੀਆਂ ਜਿਹੜੀਆਂ ਬੈਰਨ ਲੈਂਡਸ ਨੇ ਉਹਨਾਂ ਦੇ ਲਈ ਦਿੱਤਾ ਜਾਏ। ਔਰ ਪੰਜਾਬ 'ਚ ਉਹਨਾਂ ਨੇ ਕਿਹਾ ਜੀ ਕਿਉਂਕਿ ਸ਼ਾਹਪੁਰ ਕੰਡੀ ਡੈਮ ਜਿਹੜਾ ਉਹ ਜਿਹੜਾ ਲਾਈਕਲੀ ਟੂ ਬੀ ਕੰਪਲੀਟਡ ਇਸ ਸਾਲ 'ਚ ਉਹਨੇ ਪੂਰਾ ਹੋ ਜਾਣਾ ਔਰ ਇਹ ਜਿਹੜਾ ਰਾਵੀ ਦਾ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ ਉਹਨੂੰ ਰੋਕਣ ਦੇ ਲਈ ਇਸ ਨੂੰ ਕਠੂਆ ਔਰ ਸਾਂਬਾ ਇਹ ਜਿਹੜਾ ਪਾਰਟ ਹੈ ਇਸ ਨੂੰ ਕੀਤਾ ਜਾਏ। ਸੋ ਮੈਂ ਇਹ ਸਮਝਦਾ ਕਿ ਬਈ ਇਹ ਬਿਲਕੁਲ ਉਮਰ ਅਬਦੁੱਲਾ ਆਪਣੇ ਦਾਦੇ ਵਾਂਗ ਸਟੂਜ ਬਣ ਕੇ ਇਹ ਰੂਲ ਗੰਦਾ ਅਦਾ ਕਰ ਰਿਹਾ ਔਰ ਇਸ ਕਿਸਮ ਦੇ ਫਿਰ ਗਦਾਰਾਂ ਦੇ ਟੱਬਰਾਂ ਦੀ ਲੋਕਾਂ ਦੀਆਂ ਯਾਦਾਂ ਦੇ ਵਿੱਚ ਕਿੱਥੇ ਇਹ ਹੁੰਦਾ ਸੀ ਕਿ ਜੀ ਸ਼ੇਖ ਅਬਦੁੱਲਾ ਨੂੰ ਸ਼ੇਰੇ ਕਸ਼ਮੀਰ ਕਿਹਾ ਜਾਂਦਾ ਸੀ ਤੇ ਹੁਣ ਉਹਦੀ ਜਿਹੜੀ ਕਬਰ ਹੈ ਉਸ ਦੇ ਉੱਤੇ ਵੀ 4 ਫੌਜੀ ਬੈਠੇ ਜਿਹੜੇ ਨੇ ਉਹਨੂੰ ਗਾਰਡ ਕਰਦੇ ਨੇ ਵੀ ਉਹਦੀ ਕਬਰ ਨਾ ਪੁੱਟਦੇ, ਕਿਉਂਕਿ ਲੋਕਾਂ ਦੀਆਂ ਫਿਰ ਜਿਹੜੀਆਂ ਕਲੈਕਟਿਵ ਮੈਮਰੀਜ਼ ਹੁੰਦੀਆਂ ਨੇ ਉਸ ਦੇ ਵਿੱਚ ਸੈਯਦ ਅਲੀ ਸ਼ਾਹ ਗਿਲਾਨੀ ਵਰਗਾ ਬਜ਼ੁਰਗ ਕਸ਼ਮੀਰੀ ਲੀਡਰ ਜਾਂ ਵਰਾਨ ਵਾਨੀ ਜਿਸ ਨੇ ਨੌਜਵਾਨਾਂ ਨੂੰ ਇਵੇਂ ਹੀ ਕੀਲਿਆ ਆਪਣੇ ਵੱਲ ਖਿੱਚਿਆ ਜਿਵੇਂ ਪੰਜਾਬ ਦੇ ਵਿੱਚ ਦੀਪ ਸਿੱਧੂ ਨੇ ਜਿਹੜਾ ਇੱਕ ਨਵਾਂ ਫਰੰਟ ਖੋਲ੍ਹਿਆ। ਸੋ ਅਸੀਂ ਸਮਝਦੇ ਹਾਂ ਕਿ ਵੀ ਸਾਡੀਆਂ ਹਮਦਰਦੀਆਂ ਕਸ਼ਮੀਰੀ ਲੋਕਾਂ ਦੇ ਨਾਲ ਨੇ ਔਰ ਇਸ ਕਿਸਮ ਦੇ ਜਿਹੜੇ ਟ੍ਰੇਟਰ ਨੇ ਉਹਨਾਂ ਨੂੰ ਵੀ ਪਛਾਣਨ ਦੀ ਲੋੜ ਹੈ। ਜੀ ਰਾਜਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲ ਐਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ
TV84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ ਆਵਾਜ਼। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मीडिया रिपोर्टर अनुसार प्रसिद्ध लेखिका अरुंधति रॉय ने बर्लिन फिल्म फैसटीवल का बाइकआउट करने का ऐलान किया क्योंकि इस फिल्म फैसटीवल के प्रेजिडेंट वालों गजा में हो रही नस्लकुशी ਨੂੰ एक सियासी मुद्दा कह के इस ਦੀ ਨਿਖੇਧੀ ਕਰਨ ਤੋਂ ਪਾਸਾ ਵੱਟ ਲਿਆ ਗਿਆ ਸੀ। ਅਸੀਂ ਅਰੁੰਧਤੀ ਰਾਏ ਦੀ ਨੂੰ ਇੱਕ ਬਹਾਦਰ ਔਰਤ ਵਜੋਂ ਦੇਖਦੇ ਹਾਂ ਤੇ ਉਹਨਾਂ ਦੀ ਸਰਾਹਨਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਜਿਸ ਤਰ੍ਹਾਂ ਚੱਲ ਰਹੇ ਨੇ ਉਹ ਵੀ ਆਪਾਂ ਦੇਖ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ ਦੇ ਵਿਚਾਰ ਸੁਣਦੇ ਹਾਂ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਦੋ ਮੁੱਦਿਆਂ ਦੇ ਉੱਤੇ ਦੁਨੀਆ ਦਾ ਧਿਆਨ ਹੈ। ਹਾਲਾਂ ਈਰਾਨ ਦੇ ਬਾਰੇ ਖਬਰਾਂ ਇਸ ਵੇਲੇ ਬਹੁਤੀਆਂ ਨਹੀਂ ਆ ਰਹੀਆਂ। ਈਰਾਨ ਦਾ ਫੋਰਨ ਮਿਨਿਸਟਰ ਯੂਰਪ 'ਚ ਆਇਆ ਹੈ, ਉਹਨੇ ਆਫਰ ਕੀਤਾ ਹੈ ਵੀ ਨਿਊਕਲੀਅਰ ਦੇ ਉੱਤੇ ਅਸੀਂ ਤਿਆਰ ਹਾਂ ਗੱਲਬਾਤ ਲਈ। ਪਰ ਅਮਰੀਕਾ ਦਾ ਦੂਸਰਾ ਆਰਮਾਡਾ ਵੀ ਜਿਹੜਾ ਉਹ ਨੇੜੇ ਲੱਗ ਰਿਹਾ। ਕੋਈ ਹੈਰਾਨੀ ਨਹੀਂ ਹੋਏਗੀ ਕਿ ਸਰਪ੍ਰਾਈਜ਼ ਅਟੈਕ ਈਰਾਨ ਦੇ ਉੱਤੇ ਹੋਏ। ਦੂਸਰੇ ਪਾਸੇ ਗਜ਼ਾ ਦਾ ਮੁੱਦਾ, ਇਸ ਦੇ ਬਾਵਜੂਦ ਕਿ ਪ੍ਰੈਜ਼ੀਡੈਂਟ ਟਰੰਪ ਦਾ 20 ਨੁਕਾਤੀ ਪ੍ਰੋਗਰਾਮ ਔਰ ਬੋਰਡ ਆਫ ਪੀਸ ਜਿਹੜਾ ਉਹਨਾਂ ਨੇ ਬਣਾਇਆ, ਪ੍ਰੈਜ਼ੀਡੈਂਟ ਟਰੰਪ ਨੇ ਐਲਾਨ ਕੀਤਾ ਪਿਛਲੇ ਦਿਨਾਂ 'ਚ ਕਿ $5 ਬਿਲੀਅਨ ਦੀਆਂ ਕਮਿਟਮੈਂਟਸ ਉਹਨਾਂ ਦੇ ਕੋਲ ਆ ਗਈਆਂ ਨੇ ਜਿਹੜਾ ਉਹਨੂੰ ਰੀਕਨਸਟਰਕਟ ਕਰਨਾ ਹੈ ਗਾਜ਼ਾ ਨੂੰ। ਔਰ ਆਉਣ ਵਾਲੇ ਥਰਸਡੇ ਵੀਰਵਾਰ ਨੂੰ ਉਹਦੀ ਪਹਿਲੀ ਮੀਟਿੰਗ ਜਿਹੜੀ ਹੈ ਬੋਰਡ ਆਫ ਪੀਸ ਦੀ ਉਹ ਵਾਈਟ ਹਾਊਸ ਦੇ ਵਿੱਚ ਹੋਣ ਜਾ ਰਹੀ ਹੈ। ਔਰ 6 ਫਾਰ ਜਸਟਿਸ ਵੱਲੋਂ ਵੀ ਐਲਾਨ ਕੀਤਾ ਗਿਆ ਕਿਉਂਕਿ ਆਲਰੇਡੀ ਉਹਨਾਂ ਨੇ $1 ਬਿਲੀਅਨ ਦੀ ਆਫਰ ਕੀਤੀ ਹੋਈ ਹੈ ਕਿ ਅਸੀਂ ਮੈਂਬਰ ਬਣਨ ਨੂੰ ਤਿਆਰ ਹਾਂ ਬਸ਼ਰਤੇ ਕਿ ਪ੍ਰੈਜ਼ੀਡੈਂਟ ਟਰੰਪ ਪੰਜਾਬ ਦੇ ਵਿੱਚ ਰੈਫਰੈਂਡਮ ਦੇ ਲਈ ਜਿਹੜਾ ਉਹ ਮਨਾਉਣ ਇੰਡੀਅਨ ਗਵਰਨਮੈਂਟ ਨੂੰ। ਇਟਸ ਅ ਸਮਾਰਟ ਮੂਵ। ਤੁਸੀਂ ਆਪਣਾ ਕਾਰਡ ਵਿੱਚ ਐਡ ਕਰਦੇ ਹੋ ਦੱਸਣ ਦੇ ਲਈ ਵੀ ਸਿੱਖ ਇਸ਼ੂ ਜਿਹੜਾ ਹੈ ਇਹ ਵੀ ਇੱਕ ਮੇਜਰ ਇਸ਼ੂ ਹੈ। ਔਰ ਉਹਨਾਂ ਨੇ ਉਸ ਦਿਨ ਜਿੱਦਣ ਥਰਸਡੇ ਮੀਟਿੰਗ ਹੋਣੀ ਹੈ ਵਾਈਟ ਹਾਊਸ ਦੇ ਬਾਹਰ ਜਿਹੜੀ ਹੈ ਪੀਸ ਰੈਲੀ ਵੀ ਰੱਖੀ ਹੈ। ਹੁਣ ਇਸ ਸਭ ਦੇ ਚੱਲਦਿਆਂ ਇਹ ਨਹੀਂ ਹੈ ਵੀ ਗਜ਼ਾ ਦੇ ਵਿੱਚ ਜਿਹੜੀਆਂ ਥਿੰਗਸ ਆਰ ਗੋਇੰਗ ਐਜ਼ ਪਲੈਨਡ। ਇਜ਼ਰਾਈਲ ਕੋਈ ਦਿਨ ਐਸਾ ਨਹੀਂ ਹੁੰਦਾ ਜਿੱਦਾਂ ਇਜ਼ਰਾਈਲ ਬੰਬਾਰਡਮੈਂਟ ਨਹੀਂ ਕਰਦਾ। ਪਿਛਲੇ 24 ਘੰਟਿਆਂ 'ਚ ਉਹਨਾਂ ਨੇ 19 ਫਲਸਤੀਨੀਆਂ ਨੂੰ ਮਾਰਿਆ। ਈਵਨ ਉਹਨਾਂ ਦੀ ਪਾਰਲੀਮੈਂਟ ਨੇ ਵੈਸਟ ਬੈਂਕ ਜਿਹੜਾ ਫਲਸਤੀਨੀ ਏਰੀਆ ਉਸ ਦੇ ਵਿੱਚ ਜ਼ਮੀਨਾਂ ਦੀ ਰਜਿਸਟਰੀ ਅਤੇ ਦੂਜੇ ਤੀਜੇ ਦੇ ਜਿਹੜੇ ਪੁਰਾਣੇ ਜਾਰਡਨ ਦੇ ਵੇਲੇ ਦੇ ਕਾਨੂੰਨ ਸੀ ਉਹਨੂੰ ਬਦਲ ਕੇ ਉਹਨੂੰ ਆਕੂਪਾਈ ਕਰਨ ਦੀਆਂ ਵੀ ਤਿਆਰੀਆਂ ਕੀਤੀਆਂ ਹੋਈਆਂ ਨੇ। ਸੋ ਜਦੋਂ ਇਸ ਕਿਸਮ ਦਾ ਚੱਲ ਰਿਹਾ ਹੈ ਬੋਰਡ ਆਫ ਪੀਸ ਕਿੰਨਾ ਕੁ ਕਾਮਯਾਬ ਹੋਏਗਾ ਔਰ ਹਮਾਸ ਨੂੰ ਜਿਹੜਾ ਔਰ ਦੂਸਰਾ ਡਿਸਆਰਮ ਕਰਨ ਦੀ ਲਾਈਨ ਇਸ ਵੇਲੇ ਜਿਹੜੇ ਮੁਸਲਮਾਨ ਮੁਲਕ ਵੀ ਨੇ ਖਾਸ ਤੌਰ 'ਤੇ ਪਾਕਿਸਤਾਨ, ਟਰਕੀ, ਇੰਡੋਨੇਸ਼ੀਆ ਔਰ ਓਮਾਨ ਔਰ ਇਜਿਪਟ ਇਹ ਵੀ ਸਾਰੇ ਜਿਹੜੇ ਨੇ ਇਸ ਵੇਲੇ ਸ਼ਸ਼ੂ ਪੰਚ ਨੇ ਕਿਉਂਕਿ ਸਭ ਨੇ ਕਮਿਟ ਤਾਂ ਕਰ ਲਿਆ ਸੀ ਕਿ ਜੀ ਜਦੋਂ ਜਿਹੜਾ ਉੱਥੇ ਪੀਸ ਦੀ ਗੱਲਬਾਤ ਹੋਏਗੀ ਅਸੀਂ ਪੀਸ ਕੀਪਿੰਗ ਫੋਰਸ ਦੇ ਤੌਰ 'ਤੇ ਜਾਵਾਂਗੇ। ਪਰ ਜੇ ਇਹਨਾਂ ਨੂੰ ਇਹ ਟਾਸਕ ਦਿੱਤੀ ਜਾਂਦੀ ਹੈ ਕਿ ਜੀ ਤੁਸੀਂ ਹਮਾਸ ਨੂੰ ਡਿਸਆਰਮ ਕਰਨਾ ਫਿਰ ਤਾਂ ਇਜ਼ਰਾਈਲੀ ਸੋਲਜਰ ਦੀ ਥਾਂ ਇਹ ਮਾਰੇ ਜਾਣਗੇ। ਸੋ ਇਹਨਾਂ ਮੁਲਕਾਂ 'ਚ ਵੀ ਪ੍ਰੈਸ਼ਰ ਹੈ ਕਿ ਵੀ ਇਹ ਅਸੀਂ ਫਾਰ ਸੇਲ ਨਹੀਂ ਹੈਗੇ ਵੀ ਤੁਸੀਂ ਸਾਨੂੰ ਜਿੱਥੇ ਮਰਜ਼ੀ ਵਰਤ ਲਓ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਨੇਤਨਯਾਹੂ ਵਾਰ ਕ੍ਰਿਮੀਨਲ ਆ। ਪਿਛਲੇ ਹਫਤੇ ਵੀ DC ਆਇਆ ਹੋਇਆ ਸੀ। ਦੁਨੀਆ 'ਚ ਦੂਸਰਾ ਮਰਡਰ ਮਾਸ ਮਰਡਰ ਨਰਿੰਦਰ ਮੋਦੀ ਉਹ 28-29 ਫਰਵਰੀ ਨੂੰ ਜਿਹੜਾ ਉਹ ਇਜ਼ਰਾਈਲ ਜਾ ਰਿਹਾ ਜਿੱਥੇ ਉਹਨੇ ਨੇਤਨਯਾਹੂ ਨੂੰ ਮਿਲਣਾ ਹੈ। ਉਹਨਾਂ ਦੀ ਜਿਹੜੀ ਪਾਰਲੀਮੈਂਟ ਜਿਹਨੂੰ ਕਨੈਸਟ ਕਹਿੰਦੇ ਨੇ ਉਸ ਦੇ ਵਿੱਚ ਵੀ ਉਹਨੇ ਸੰਬੋਧਨ ਕਰਨਾ। ਸੋ ਮਤਲਬ ਦੁਨੀਆ ਦਾ ਇੱਕ ਫ੍ਰੀ ਖੇਡ ਬਣੀ ਹੋਈ ਆ ਵਾਰ ਕ੍ਰਿਮੀਨਲਸ ਦੀ। ਔਰ ਜਿਸ ਲੈਵਲ ਦਾ ਜਿਹੜਾ ਉਹ 80-90 ਹਜ਼ਾਰ ਫਲਸਤੀਨੀ ਮਾਰੇ ਨੇ ਉਸ ਗਜ਼ਾ ਦੇ ਵਿੱਚ 1.5 ਲੱਖ ਜ਼ਖਮੀ ਕੀਤੇ ਨੇ। ਹੁਣ ਇਹ ਠੀਕ ਹੈ ਕਿ ਵੀ ਹੁਣ ਜਦੋਂ ਦਾ ਇਹ ਹੋਇਆ ਜੀ ਪੀਸ ਪਲਾਨ ਹੁਣ ਕੋਈ ਪ੍ਰੋਟੈਸਟ ਵੀ ਨਹੀਂ ਹੋ ਰਹੇ ਦੁਨੀਆ 'ਚ ਉਹਨਾਂ ਦੀ ਫਲਸਤੀਨੀਆਂ ਦੇ ਹੱਕ 'ਚ ਜਾਂ ਦੂਜੇ ਕਿਉਂਕਿ ਖਬਰ ਦੀ ਉਨੀ ਕੀ ਉਮਰ ਹੁੰਦੀ ਹੈ ਫਿਰ ਨਵੇਂ ਇਸ਼ੂ ਆ ਜਾਂਦੇ ਨੇ ਉਧਰ ਨੂੰ ਤੁਰ ਪੈਂਦਾ। ਲੇਕਿਨ ਜਿਹੜੀਆਂ ਅਣਖੀ ਆਵਾਜ਼ਾਂ ਹੁੰਦੀਆਂ ਨੇ ਗੈਰਤਮੰਦ ਲੋਕ ਹੁੰਦੇ ਨੇ ਉਹਨਾਂ ਦਾ ਆਪਣੇ ਲੈਵਲ ਦੇ ਉੱਤੇ ਜਿਹੜਾ ਕੋਈ ਰਿਐਕਸ਼ਨ ਦੇਣਾ ਹੀ ਆਪਣੇ ਆਪ 'ਚ ਖਬਰ ਬਣ ਜਾਂਦਾ।
ਹੁਣ ਹਾਲਾਂਕਿ ਮੇਰਾ ਕੋਈ ਇਹ ਫਿਲਮ ਫੈਸਟੀਵਲ ਕਿੱਥੇ ਹੈ ਕੀ ਹੈ, ਮੈਨੂੰ ਇਹਨਾਂ ਦਾ ਈਵਨ ਐਮੀ ਅਵਾਰਡ ਔਰ ਫਲਾਣਿਆਂ 'ਚ ਵੀ ਮੇਰੀ ਕੋਈ ਆਸਕਰ ਅਵਾਰਡ ਕਦੇ ਦਿਲਚਸਪੀ ਨਹੀਂ ਹੁੰਦੀ। ਪਰ ਜਦੋਂ ਮੈਂ ਇਹ ਖਬਰ ਪਿਛਲੇ ਦਿਨਾਂ 'ਚ ਜਿਹੜੀ ਫਰਾਂਸ ਦੀ ਨਿਊਜ਼ ਏਜੰਸੀ AFP ਉਹਨਾਂ ਦੀ ਦੇਖੀ ਤੇ ਮੈਨੂੰ ਇਹ ਲੱਗਿਆ ਕਿ ਵੀ ਨਹੀਂ, ਇਸ ਬਹਾਦਰ ਔਰਤ ਨੂੰ ਮੈਂ ਹਮੇਸ਼ਾ ਹੀ ਐਡਮਾਇਰ ਕਰਦਾ। ਅਰੁਣਧਾਤੀ ਰॉय ਕੇਰਲਾ ਦੀ ਜੰਮੀ ਪਲੀ ਔਰ ਇਸ ਦੀ ਜਿਹੜਾ ਜਿਸ ਨੂੰ ਪੁਲਿਟਜ਼ਰ ਪ੍ਰਾਈਜ਼ ਮਿਲਿਆ ਸੀ ਕਿਤਾਬ ਗॉड ਆਫ ਸਮਾਲ ਥਿੰਗਸ, ਉਸ ਨੂੰ ਮੈਂ ਜਦੋਂ ਪੜ੍ਹਿਆ ਔਰ ਉਹਦੇ ਨਾਲੋਂ ਵੀ ਜ਼ਿਆਦਾ, ਚਲੋ ਉਹ ਤਾਂ ਬਹੁਤ ਸਾਰੇ ਨਾਸਤਿਕਤਾ ਵੱਲ ਜਾਣ ਵਾਲੇ ਕਈ ਚੀਜ਼ਾਂ ਨੇ, ਲੇਕਿਨ ਕਿਸੇ ਇਸ਼ੂ ਦੇ ਉੱਤੇ ਬੋਲਡਲੀ ਖਲੋਣਾ, ਚੈਲੰਜ ਕਰਨਾ, ਭਾਰਤ 'ਚ ਰਹਿੰਦਿਆਂ ਹਿੰਦੂਤਵਾ ਨੂੰ ਚੈਲੰਜ ਕਰਨਾ, ਅਮਰੀਕਾ ਦੀਆਂ ਯੂਨੀਵਰਸਿਟੀਆਂ ਜਾ ਕੇ ਅਮਰੀਕਨ ਕੈਪੀਟਲਿਜ਼ਮ ਨੂੰ ਚੈਲੰਜ ਕਰਨਾ ਔਰ ਇਸ ਕਸ਼ਮੀਰ 'ਚ ਜਾ ਕੇ ਔਰ ਉਹਦੇ ਕਿੰਨੇ ਕੇਸ ਵੀ ਬਣਾਉਂਦੇ ਰਹਿੰਦੇ ਨੇ। ਪਿਛਲੀ ਹਕੂਮਤ ਨੇ ਵੀ ਬਣਾਏ, ਉਹਦੀ BJP ਵਾਲੀ ਨੇ ਹੁਣ ਵੀ ਕੇਸ ਉਹਦੇ ਅਗੇਂਸਟ ਨੇ। ਹੁਣ ਪਰ ਉਹ ਕਿਉਂਕਿ ਇੱਕ ਸੈਲੀਬ੍ਰਿਟੀ ਹੈ, ਉਸ ਦੀਆਂ ਲਿਖਤਾਂ ਨੂੰ ਪੜ੍ਹਿਆ ਜਾਂਦਾ ਹੈ, ਉਹਨੂੰ ਇਨਵਾਈਟ ਕੀਤਾ ਜਾਂਦਾ ਹੈ। ਸੋ ਬਰਲਿਨ ਫਿਲਮ ਫੈਸਟੀਵਲ ਦੇ ਵਿੱਚ ਉਸ ਨੂੰ ਇਨਵਾਈਟ ਕੀਤਾ ਗਿਆ ਸੀ, ਉਹਦੇ ਨਾਂ ਦੇ ਥੱਲੇ ਜਿਹੜਾ ਉਹ ਪੂਰਾ ਉਸ ਨੂੰ ਪੋਪੂਲਰਾਈਜ਼ ਕੀਤਾ ਜਾ ਰਿਹਾ ਸੀ ਕਿ ਹੁਣ ਜਿਹੜੇ ਇਹ ਬਰਲਿਨ ਫਿਲਮ ਫੈਸਟੀਵਲ ਦਾ ਪ੍ਰੈਜ਼ੀਡੈਂਟ ਹੈ ਮਿਸਟਰ ਵਿਮ ਵੈਂਡਰ, ਉਹਨਾਂ ਨੂੰ ਮੀਡੀਆ ਨੇ ਇੰਟਰਵਿਊ ਕੀਤਾ ਔਰ ਉਹਦੇ 'ਚ ਉਹਨਾਂ ਨੇ ਜਦੋਂ ਇਹ ਸਵਾਲ ਪੁੱਛਿਆ ਕਿ ਭਾਈ ਜੋ ਕੁਛ ਗਜ਼ਾ ਦੇ ਵਿੱਚ ਚੱਲ ਰਿਹਾ ਹੈ ਉਹਦੇ ਬਾਰੇ ਤੁਹਾਡੇ ਕੀ ਖਿਆਲ ਨੇ, ਔਰ ਉਹਨੇ ਪ੍ਰੈਜ਼ੀਡੈਂਟ ਮਿਸਟਰ ਵਿਮ ਵੈਂਡਰ ਨੇ ਕਿਹਾ ਕਿ ਵੀ ਅਸੀਂ ਪੋਲਿਟਿਕਸ ਦੇ ਵਿੱਚ ਜਿਹੜਾ ਉਹ ਮੁਦਾਖਲਤ ਨਹੀਂ ਕਰਦੇ ਔਰ ਅਸੀਂ ਪੋਲਿਟਿਕਸ ਤੋਂ ਦੂਰ ਰਹਿੰਦੇ। ਜੋ ਹੀ ਇਹ ਉਹਦੀ ਸਟੇਟਮੈਂਟ ਆਈ, ਅਰੁਣਧਾਤੀ ਰॉय ਨੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਭਾਈ ਇਹ ਜਿਹੜਾ ਮੈਂ ਵਿਦਡਰਾ ਕਰ ਰਹੀ ਹਾਂ ਇਹਦੇ 'ਚ ਆਉਣ ਤੋਂ। ਮਿਸਟਰ ਰॉय said in a statement sent to AFP that she was shocked and disgusted by Mr. Wender's response to a question on Gaza at a press conference. With deep regret, I must say that I will not be attending the Berlinale. ਹੁਣੇ ਬਰਲਿਨ ਦੇ ਵਿੱਚ ਹੋਣ ਵਾਲਾ ਫੰਕਸ਼ਨ ਸੀ ਕਿ ਵੀ ਮੈਂ ਇਹ ਦੁੱਖ ਔਰ ਸ਼ੌਕ ਨਾਲ ਕਹਿ ਰਹੀ ਹਾਂ ਕਿ ਵੀ ਮੈਂ ਜਿਹੜਾ ਇਸ ਦਾ ਹਿੱਸਾ ਨਹੀਂ ਬਣਾਂਗੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸ਼ੀ ਸੈਡ ਕਿ ਵੀ ਅਨਕੌਂਸ਼ਨੇਬਲ ਸਟੇਟਮੈਂਟ ਬਾਈ ਮਿਸਟਰ ਵੈਂਡਜ਼ਰ ਐਂਡ ਅਦਰ ਜੂਰੀ ਮੈਂਬਰਸ ਹੈਡ ਲੈਡ ਹਰ ਟੂ ਰੀਕਨਸੀਡਰ ਟੂ ਹੀਅਰ them say that art should not be political is jaw dropping। ਹੁਣ ਬਹੁਤ ਵਾਰ ਕਿਹਾ ਜਾਂਦਾ ਜੀ ਆਰਟਿਸਟਾਂ ਦਾ ਕੋਈ ਧਰਮ ਨਹੀਂ ਹੁੰਦਾ ਜੀ, ਆਰਟ ਤਾਂ ਆਰਟ ਹੁੰਦਾ। ਉਹਨੇ ਕਿਹਾ ਵੀ ਉਹ ਕਿਹੋ ਜਿਹਾ ਆਰਟ ਹੈ ਜਿਹੜਾ ਇਨਸਾਨੀ ਡੁੱਲੇ ਖੂਨ ਦੀ ਗੱਲ ਨਾ ਕਰੇ। ਇਹ ਜਿਹੜਾ ਇਸ ਦੇ ਉੱਤੋਂ ਮੈਂ ਇਹਨੂੰ ਬਾਈਕਾਟ ਕਰ ਰਹੀ ਹਾਂ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵੀ ਕੈਨ ਨਾਟ ਰੀਅਲੀ ਐਂਟਰ ਦਾ ਫੀਲਡ ਆਫ ਪੋਲੀਟਿਕਸ, ਇਹ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਕਿਹਾ ਸੀ ਔਰ ਇਹ ਜਿਹੜਾ ਕਾਊਂਟਰ ਵੇਟ ਟੂ ਪੋਲੀਟਿਕਸ ਉਹ ਮਿਸਟਰ ਰॉय ਨੇ ਕਿਹਾ ਕਿ ਇਜ਼ਰਾਈਲਸ ਐਕਸ਼ਨਸ ਇਨ ਗਜ਼ਾ ਇਜ਼ ਏ ਜੈਨੋਸਾਈਡ ਆਫ ਫਲਸਤੀਨੀਅਨ ਪੀਪਲ ਬਾਈ ਦਾ ਸਟੇਟ ਆਫ ਇਜ਼ਰਾਈਲ। ਉਹਨੇ ਕਿਹਾ ਜੀ ਬਿਲਕੁਲ ਇਹ ਜੈਨੋਸਾਈਡ ਹੈ। ਇਫ ਦਾ ਗ੍ਰੇਟੈਸਟ ਫਿਲਮ ਮੇਕਰ ਐਂਡ ਆਰਟਿਸਟ ਆਫ ਆਵਰ ਟਾਈਮ ਕੈਨ ਨਾਟ ਸਟੈਂਡ ਅਪ ਐਂਡ ਸੇ ਸੋ ਦੇ ਸ਼ੁੱਡ ਨੋ ਦੈਟ ਹਿਸਟਰੀ ਵਿਲ ਜੱਜ ਦੈਮ। ਉਹਨੇ ਕਿਹਾ ਕਿ ਵੀ ਇਹ ਇਤਿਹਾਸ ਤੁਹਾਨੂੰ ਦੇਖ ਰਿਹਾ, ਜੇ ਤੁਸੀਂ ਹਿੰਮਤ ਔਰ ਹੌਸਲਾ ਨਹੀਂ ਦਿਖਾਉਂਦੇ ਕਿ ਵੀ ਗ੍ਰੇਟੈਸਟ ਜੈਨੋਸਾਈਡ ਤੁਹਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਔਰ ਤੁਸੀਂ ਬੋਲਣ ਨੂੰ ਤਿਆਰ ਨਹੀਂ। ਇਹ ਹੈ ਔਰ ਵੀ ਸੈਲੂਟ ਹਰ ਕਮਿਟਮੈਂਟ ਐਂਡ ਹਰ ਬੋਲਡਨੈਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਦੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ।
ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵੈਲਕਮ ਬੈਕ ਔਨ ਪ੍ਰੋਗਰਾਮ। ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੀਅਰਸ ਇਉਂ ਜਾਪਦਾ ਕਿ ਭਾਰਤੀ ਫੌਜ ਅਤੇ ਸੂਬਿਆਂ ਦੀ ਪੁਲਿਸ ਸਿਆਸੀ ਪਾਰਟੀਆਂ ਦੇ ਪ੍ਰਾਈਵੇਟ ਨੌਕਰ ਬਣਾ ਦਿੱਤੇ ਗਏ ਹਨ। ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਇੱਕ ਪ੍ਰਾਈਵੇਟ ਸਮਾਗਮ ਵਿੱਚ ਇੱਕ ਫੌਜੀ ਅਫਸਰ ਯੂਨੀਫਾਰਮ ਨਾਲ ਸ਼ਾਮਲ ਹੋਏ। ਸੋ ਦੂਸਰੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੋਗੇ ਵਿੱਚ ਕੀਤੀ ਗਈ ਇੱਕ ਰੈਲੀ ਨੂੰ ਚੀਫ ਸੈਕਟਰੀ ਅਤੇ ਪੁਲਿਸ ਦੇ DGP ਵੱਲੋਂ ਸੰਬੋਧਨ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹਾਂਗੇ? ਦੇਖੋ, ਜਦੋਂ ਕਿਸੇ ਸਿਸਟਮ ਦਾ ਜਵਾਲ ਆਉਂਦਾ ਹੈ ਜਾਂ ਉਸ ਦਾ ਪਤਨ ਹੁੰਦਾ ਹੈ ਤੇ ਉਸ ਦੀਆਂ ਸਾਰੀਆਂ ਇੰਸਟੀਟਿਊਸ਼ਨਸ ਦੀ ਕ੍ਰੈਡੀਬਿਲਿਟੀ ਜਿਹੜੀ ਹੈ ਉਹ ਐਰੋਡ ਹੋਣੀ ਸ਼ੁਰੂ ਹੁੰਦੀ ਹੈ। ਉਹ ਇੱਕ ਇੱਕ ਕਰਕੇ ਜਿਹੜੀ ਹੈ ਉਹ ਖਤਮ ਹੋਣੀ ਸ਼ੁਰੂ ਹੁੰਦੀ ਹੈ। ਹੁਣ ਕਿਸੇ ਵੀ ਸਿਸਟਮ 'ਚ ਜਦੋਂ ਅਸੀਂ ਦੇਖਦੇ ਹਾਂ ਮੀਡੀਆ, ਜਦੋਂ ਸੋ ਕਾਲਡ ਫੋਰਥ ਪਿਲਰ ਕਿਹਾ ਜਾਂਦਾ, ਅੱਜ ਅਸੀਂ ਹੁਣ ਇਹ ਗੱਲ ਹੀ ਮੁੱਕ ਗਈ ਕਿ ਭਾਈ ਇਸ ਬੰਦੇ ਨੇ, ਮੋਦੀ ਨੇ 2014 'ਚ ਪ੍ਰਾਈਮ ਮਿਨਿਸਟਰ ਬਣਿਆ ਔਰ 12 ਸਾਲ ਹੋ ਗਏ ਨੇ, ਅੱਜ ਤੱਕ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ। ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਭਾਈ ਈਵਨ ਟਰੰਪ ਵਰਗਾ ਬੰਦਾ ਵੀ ਜਿਹੜਾ ਕਿ ਟਰੂਥ ਸੋਸ਼ਲ ਦੇ ਰਾਹੀਂ ਪ੍ਰੈਜ਼ੀਡੈਂਸੀ ਚਲਾਉਂਦਾ ਆਪਣਾ, ਉਹਦੇ 'ਤੇ ਕਮੈਂਟ ਕਰਕੇ, ਲੇਕਿਨ ਜਹਾਜ਼ ਚੜ੍ਹਦੇ ਆ ਉਤਰਦੇ ਆ ਐਵਰੀਡੇ ਵਾਈਟ ਹਾਊਸ ਸਪੋਕਸਪਰਸਨ ਡਾਇਰੈਕਟਲੀ, ਭਾਵੇਂ ਕਿਸੇ ਨੂੰ ਉਹਦੇ ਗੋਡੇ ਲੱਗੇ ਗਿੱਟੇ ਲੱਗੇ, ਪਰ ਉਹ ਲੋਕਾਂ ਨੂੰ ਫੇਸ ਕਰਦਾ। ਜੁਡੀਸ਼ਰੀ, ਹੁਣ ਜੁਡੀਸ਼ਰੀ ਦਾ ਕੰਮ ਕਾਨੂੰਨ ਬਣਾਉਣਾ ਨਹੀਂ ਹੁੰਦਾ, ਕਾਨੂੰਨ ਪਾਰਲੀਮੈਂਟ ਬਣਾਉਂਦੀ ਹੈ। ਅੱਛਾ। ਪਰ ਜੁਡੀਸ਼ਰੀ ਜਦੋਂ ਉਹਦੇ ਸਾਹਮਣੇ ਕੋਈ ਕੇਸ ਆਉਂਦਾ ਉਹ ਇਹ ਡਿਸਾਈਡ ਕਰਦੀ ਹੈ ਕਿ ਵੀ ਇਹ ਐਜ਼ ਪਰ ਕਨਸਟੀਟਿਊਸ਼ਨ ਹੈ ਕਿ ਨਹੀਂ। ਔਰ ਇਹਨਾਂ ਹਾਲਾਤਾਂ 'ਚ ਇਹ ਵੀ ਨਹੀਂ ਵੀ ਜ਼ਰੂਰੀ ਕੋਈ ਕੇਸ ਹੀ ਸਾਹਮਣੇ ਆਇਆ ਜਿਹੜਾ ਲਫ਼ਜ਼ ਸੂ ਮੋਟੋ ਕਿਹਾ ਜਾਂਦਾ ਹੈ। ਸੂ ਮੋਟੋ ਹੁੰਦਾ ਕਿ ਜੁਡੀਸ਼ਰੀ ਆਪਣੇ ਆਪ ਇਸ ਗੱਲ ਦਾ ਨੋਟਿਸ ਲੈਂਦੀ ਹੈ ਵੀ ਇਹ ਧੱਕਾ ਕਿਵੇਂ ਹੋ ਰਿਹਾ। ਹੁਣ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਨਵੰਬਰ 84 'ਚ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ, ਨਵੰਬਰ 1 ਤੋਂ ਲੈ ਕੇ 4-5 ਤੱਕ ਉੱਥੇ ਹੀ ਸੁਪਰੀਮ ਕੋਰਟ ਹੈ, ਉੱਥੇ ਹੀ ਬਾਕੀ ਅਦਾਲਤਾਂ ਨੇ ਜਿਨ੍ਹਾਂ 15-16 ਸੂਬਿਆਂ 'ਚ ਉਹਨਾਂ ਦੇ ਹਾਈ ਕੋਰਟ ਨੇ। ਕਿਸੇ ਨੇ ਸੂ ਮੋਟੋ ਨੋਟਿਸ ਲਿਆ ਕਿ ਭਾਈ ਫੌਜ ਕਿਉਂ ਨਹੀਂ ਸੱਦੀ ਜਾ ਰਹੀ, ਪੁਲਿਸ ਕਿਉਂ ਸਾਈਡ ਕਰ ਰਹੀ ਹੈ ਕਿਲਰਸ ਦੇ ਨਾਲ। 40 ਸਾਲ ਬੀਤਣ ਬਾਅਦ ਵੀ ਜਦੋਂ ਉਹਨਾਂ ਅਦਾਲਤਾਂ ਦੇ ਸਾਹਮਣੇ ਵੀ ਜਾਂਦਾ ਹੈ ਕਿ ਜੀ ਲੈਕ ਆਫ ਐਵੀਡੈਂਸ, ਔਰ ਉਹਨੂੰ ਥਰੋ ਆਊਟ ਕਰਤਾ ਜਾਂਦਾ। ਹੁਣ ਉਹ ਅਸਾਮ ਦਾ ਚੀਫ ਮਿਨਿਸਟਰ ਸਵੇਰ ਤੋਂ ਸ਼ਾਮ ਤੱਕ ਜ਼ਹਿਰ ਉਗਲਦਾ ਹੈ ਉਹ ਮੁਸਲਮਾਨਾਂ ਦੇ ਖਿਲਾਫ। ਆਪਣੀ ਪਿੱਛੇ ਜੇ ਇੱਕ ਸਟੇਟਮੈਂਟ 'ਚ ਉਹਨੇ ਕਿਹਾ ਕਿ ਜੀ ਜੇ ਤੁਸੀਂ ਰਿਕਸ਼ੇ 'ਤੇ ਜਾਂਦੇ ਹੋ ਜਾਂ ਕੋਈ ਕਰਦੇ ਹੋ ਤੇ ਮੁਸਲਮਾਨ ਜਿਹੜਾ ਹੈ ਉਹ ਜੇ ਤੁਹਾਡੇ ਤੋਂ 10 ਰੁਪਏ ਮੰਗੇ ਉਹਨੂੰ 5 ਦਿਓ, ਉਹਨੂੰ ਕਹੋ ਜੀ ਨਹੀਂ ਤੈਨੂੰ ਅਸੀਂ 5 ਹੀ ਦੇਣੇ ਨੇ। ਹੁਣ ਇਸ ਕਿਸਮ ਦੀਆਂ ਸਟੇਟਮੈਂਟਾਂ ਔਰ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਦੇ ਸਾਹਮਣੇ ਕੀਤੀ ਜਾਂਦੀ ਹੈ ਕਿ ਭਾਈ ਆ ਇਲੈਕਟਿਡ ਬੰਦਾ ਜਿਹਨੇ ਕਨਸਟੀਟਿਊਸ਼ਨ 'ਤੇ ਸਹੁੰ ਖਾਧੀ ਹੈ, ਇੰਨਾ ਨਫ਼ਰਤ ਭਰੀਆਂ ਉਹ ਗੱਲਾਂ ਕਰ ਰਿਹਾ ਔਰ ਸੁਪਰੀਮ ਕੋਰਟ ਉਹਨੂੰ ਝਾੜ ਪਾ ਰਿਹਾ ਕਿ ਜੀ ਤੁਸੀਂ ਸਾਡਾ ਐਵੇਂ ਵਕਤ ਜ਼ਾਇਆ ਕਰ ਰਹੇ ਹੋ, ਤੁਸੀਂ ਅਸਾਮ ਹਾਈ ਕੋਰਟ 'ਚ ਜਾਓ, ਪਹਿਲਾਂ ਉਹਨਾਂ ਦੇ ਨਾਲ ਗੱਲ ਕਰੋ, ਫਿਰ ਦੇਖਾਂਗੇ ਕੀ ਕਰਨਾ। ਉਹ ਹਾਈ ਕੋਰਟ ਆ ਜਿਨ੍ਹਾਂ ਦੇ ਬੰਦੇ ਬੈਠੇ ਹੋਏ ਨੇ, ਚੁੱਕ ਕੇ ਪਟੀਸ਼ਨ ਬਾਹਰ ਮਾਰਦੇ ਨੇ। ਸੋ ਜੁਡੀਸ਼ਰੀ ਦਾ ਹਾਲ ਇਹ ਹੈ। ਫੌਜ, ਹੁਣ ਜੇ ਲੈਫਟੀਨੈਂਟ ਜਨਰਲ ਸਿਨਹਾ ਨੇ ਜਿਹੜਾ ਵੈਸਟਰਨ ਕਮਾਂਡ ਦਾ ਜਨਰਲ ਸੀ, ਇੰਦਰਾ ਗਾਂਧੀ ਨੂੰ ਟੈਂਕ ਦੇਣ ਤੋਂ ਨਾ ਕਰ ਦਿੱਤੀ ਸੀ ਕਿ ਭਾਈ ਜਿਹੜੀ ਹੈ ਟੈਂਕ ਭੇਜਣੇ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਉਹਨੇ ਕਿਹਾ ਵੀ ਜਿਹੜੀ ਫੌਜ ਹੈ ਇਹ ਦੁਸ਼ਮਣ ਦੇ ਨਾਲ ਲੜਨ ਦੇ ਲਈ, ਡਿਫੈਂਡ ਕਰਨ ਦੇ ਲਈ, ਆਪਣੇ ਸਿਟੀਜ਼ਨਸ ਨੂੰ ਮਾਰਨ ਲਈ ਨਹੀਂ। ਉਹਨੂੰ ਸੁਪਰਸੀਡ ਕਰਕੇ ਜਨਰਲ ਵੈਦਿਆ ਨੂੰ ਜਨਰਲ ਬਣਾਇਆ ਗਿਆ। ਉਹਨੇ ਫਿਰ ਜੋ ਕੜੀ ਘੋੜੀ, ਭਾਵੇਂ ਬਾਅਦ 'ਚ ਉਸ ਦੀ ਸਜ਼ਾ ਵੀ ਪਾਈ, ਜਾਨ ਗਵਾਉਣੀ ਪਈ ਉਹਨੂੰ, ਲੇਕਿਨ ਇਸ ਨੇ ਦੱਸ ਦਿੱਤਾ ਸੀ ਕਿ ਫੌਜ ਦੇ ਵਿੱਚ ਇੰਦਰਾ ਗਾਂਧੀ ਦਾ ਉਸ ਪੀਰੀਅਡ ਤੋਂ ਹੀ ਉਸ ਕਿਸਮ ਦੇ ਲੋਕ ਜਿਹੜੇ ਨੇ ਉਹ ਸ਼ਾਮਲ ਹੋ ਗਏ ਸੀ ਜਿਹੜੇ ਹਕੂਮਤ ਦੀ ਬਿਡਿੰਗ ਦੇ ਉੱਤੇ ਕੁਝ ਵੀ ਕਰਨ ਨੂੰ ਤਿਆਰ ਸੀ। ਹੁਣ ਉਹੀ ਹਾਲਤ ਅਸੀਂ ਦੇਖਦੇ ਹਾਂ ਕਿ ਵੀ ਜਨਰਲ ਰਾਵਤ, ਜਿਹਦਾ ਮੁੜ ਕੇ ਪਤਾ ਹੀ ਨਹੀਂ ਲੱਗਾ ਕੀ ਹੋਇਆ,
ਐਕਸੀਡੈਂਟ 'ਚ ਗਿਆ, ਲੱਗਦਾ ਸੀ ਕਿ ਭਾਈ ਹੁਣ ਜਨਰਲ ਨਰਵਾਣੇ ਜਿਹਦੀ ਕਿਤਾਬ ਹੀ ਨਹੀਂ ਪਬਲਿਸ਼ ਹੋਣ ਦਿੱਤੀ ਡਿਫੈਂਸ ਮਿਨਿਸਟਰੀ ਨੇ ਕਿ ਜੀ ਪਰ ਉਹਦੇ ਐਕਸੈਪਟ ਬਾਹਰ ਆ ਗਏ। ਉਹਨੇ ਦੱਸਿਆ ਕਿ ਇਹਨਾਂ ਨੇ ਕੀ ਕਰਤੂਤ ਕੀਤੀ, ਚਾਈਨੀਜ਼ ਟੈਂਕ ਆ ਰਹੇ ਨੇ, ਉਹ ਕਮਾਂਡ ਤੋਂ ਪੁੱਛ ਰਿਹਾ ਕਿ ਵੀ ਦੱਸੋ ਕੀ ਕਰੀਏ, ਡਿਫੈਂਸ ਮਿਨਿਸਟਰ ਤੋਂ ਫੋਰਨ ਮਿਨਿਸਟਰ ਤੋਂ ਦੂਜੇ 2 ਘੰਟੇ ਉਹਨੂੰ ਰਿਸਪੌਂਡ ਨੇ, ਫਿਰ ਕਹਿੰਦੇ ਜੋ ਉਚਿਤ ਹੋ ਉਹ ਕਰੋ। ਔਰ ਚੀਨੀਆਂ ਨੇ ਫਿਰ ਕਿਵੇਂ ਇਹਨਾਂ ਨੂੰ ਕੁੱਟਿਆ ਔਰ ਕਿਵੇਂ ਲੈਂਡ ਸਾਂਭੀ ਹੋਈ ਹੈ ਉਹ ਸਾਹਮਣੇ। ਹੁਣ ਹਾਲਾਤ ਇਹ ਨੇ ਕਿ ਵੀ ਫੌਜ ਦਾ ਪੂਰਾ ਇਹਨਾਂ ਨੇ ਹਿੰਦੂਕਰਨ ਤਾਂ ਕਰ ਦਿੱਤਾ ਹੋਇਆ। ਈਵਨ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਜਿਹੜੀ ਸੋ ਕਾਲਡ ਉਹਨਾਂ ਦੀ ਮਿਲਟਰੀ ਕੈਂਟੀਨਸ ਦੇ ਵਿੱਚ ਸਪਲਾਈ ਵਗੈਰਾ ਉਹ ਰਾਮਦੇਵ ਦੀ ਉਹ ਜਾਲੀ ਜਿਹੀਆਂ ਦਵਾਈਆਂ ਜਾਂ ਉਹਨਾਂ ਦੇ ਹਿੰਦੂਤਵੀਆਂ ਦਾ ਹੀ ਵਪਾਰਾਂ ਨੂੰ ਵੀ ਪ੍ਰਮੋਟ ਕੀਤਾ। ਹੁਣ 2 ਖਬਰਾਂ ਜਿਹੜੇ ਮੇਰੇ ਸਾਹਮਣੇ ਨਜ਼ਰਾਂ 'ਚੋਂ ਗੁਜ਼ਰੀਆਂ, ਇੱਕ ਫਰੋਡੀਆ ਸਾਊਥ ਦਾ ਜੱਗੀ ਵਾਸਦੇਵ ਹੈ, ਈਸ਼ਾ ਫਾਊਂਡੇਸ਼ਨ ਉਹਨੇ ਬਣਾਈ ਹੋਈ ਹੈ, ਵਾਈਫ ਦਾ ਇਹਨੇ ਮਰਡਰ ਕੀਤਾ ਹੋਇਆ। ਔਰ ਲੇਕਿਨ ਸ਼ਿਵਾ ਭਗਤ ਔਰ ਦੂਜੇ ਤੀਜੇ MIT ਦਾ ਪੜ੍ਹਿਆ ਤੇ ਬਾਹਰਲਿਆਂ ਨੂੰ ਸਬਕ ਤੇ ਇਹ ਉਹ ਪੂਰਾ ਹਿੰਦੂਤਵਾ ਦਾ, ਕਿਉਂਕਿ ਸਾਊਥ ਦੇ ਵਿੱਚ ਇਹਨਾਂ ਨੂੰ ਲੱਗਦਾ ਵੀ ਤਮਿਲਨਾਡੂ, ਆਂਧਰਾ, ਕਰਨਾਟਕਾ, ਕੇਰਲਾ ਉਹਨਾਂ ਨੇ ਇਹਨਾਂ ਦੇ ਹਿੰਦੂਤਵਾ ਦੇ ਰੱਥ ਨੂੰ ਰੋਕਿਆ ਹੋਇਆ ਤਮਿਲਨਾਡੂ ਦੇ ਨੂੰ। ਸੋ ਇਹ ਇਸ ਕਿਸਮ ਦੇ ਲੋਕਾਂ ਨੂੰ ਪ੍ਰਮੋਟ ਕਰਦੇ ਨੇ, ਜਿਵੇਂ ਇੱਧਰ ਕੋਈ ਮੁਰਾਰੀ ਬਾਪੂ ਤੇ ਕੋਈ ਆਸਾ ਰਾਮ ਤੇ ਕੋਈ ਸੌਦਾ ਸਾਹ ਤੇ ਇਹ ਉਹ ਇਸ ਕਿਸਮ ਦਾ ਹੀ ਫਰੋਡੀਆ ਮਰਡਰਰ ਔਰ ਰੇਪਿਸਟ ਕਿਸਮ ਦਾ ਬੰਦਾ, ਜਿਹਦੇ ਅੰਦਰ ਆਸ਼ਰਮ ਦੇ ਕੀ ਹੁੰਦਾ ਕਦੇ ਬਾਹਰ ਨਹੀਂ ਆਉਂਦਾ। ਜੇ ਕਿਸੇ ਪੱਤਰਕਾਰਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਇਲੈਂਟ ਕਰ ਦਿੱਤੇ ਗਏ। ਹੁਣ ਜੱਗੀ ਵਾਸੁਦੇਵਾ ਨੇ ਈਸ਼ਾ ਫਾਊਂਡੇਸ਼ਨ ਦੇ ਨਾਂ ਥੱਲੇ ਮਹਾ ਸ਼ਿਵਰਾਤਰੀ, ਇਹ ਆਪਣੇ ਆਪ ਨੂੰ ਸ਼ਿਵ ਦਾ ਭਗਤ ਕਹਿੰਦਾ, ਬਹੁਤ ਝੂਠੀਆਂ ਅੰਗਰੇਜ਼ੀ ਚੰਗੀ ਬੋਲਦਾ ਹੈ ਤੇ ਬੜੀਆਂ ਕਹਾਣੀਆਂ ਇੱਧਰਲੀਆਂ ਉੱਧਰਲੀਆਂ ਸੁਣਾ ਰਿਹਾ ਹੁੰਦਾ। ਪਿਛਲੇ ਦਿਨਾਂ 'ਚ ਮਹਾ ਸ਼ਿਵਰਾਤਰੀ ਨੂੰ ਸਾਹਮਣੇ ਰੱਖ ਕੇ ਉਸ ਨੇ ਭਵਯ ਭਾਰਤ ਭੂਸ਼ਣ ਅਵਾਰਡਸ ਇਹ ਰੱਖ ਲਏ ਕਿ ਜੀ, ਔਰ ਕਿਉਂਕਿ ਇਹ ਸਾਰੇ ਹੀ BJP RSS ਦੀਆਂ ਬਿਡਿੰਗ ਤੇ ਕੰਮ ਕਰਦੇ ਨੇ, ਰਾਜਨਾਥ ਸਿੰਘ ਨੂੰ ਜਿਹੜਾ ਉੱਥੇ ਉਹਦੇ 'ਚ ਸੱਦ ਲਿਆ। ਹੁਣ ਇਹਨਾਂ ਨੂੰ ਇੰਨੀ ਕੁ ਤਕਲੀਫ ਹੈ ਕਿ ਵੀ ਇਹ ਜਿਹੜਾ ਸੋ ਕਾਲਡ ਆਪਰੇਸ਼ਨ ਸੰਦੂਰ 'ਚ ਇੰਨੀਆਂ ਕੁ ਜੁੱਤੀਆਂ ਪਈਆਂ ਨੇ, ਇੰਨੀ ਬੁਰੀ ਤਰ੍ਹਾਂ ਸ਼ਿਕਸਤ ਹੋਈ ਹੈ, ਇਹ ਬਾਰ-ਬਾਰ ਉਹਨੂੰ ਐਜ਼ ਏ ਵਿਕਟਰੀ ਪ੍ਰੈਜ਼ੈਂਟ ਕਰਨਾ ਚਾਹੁੰਦੇ ਨੇ। ਔਰ ਇਹ ਜਿਹੜੀ ਇਸ ਜੱਗੀ ਵਾਸੁਦੇਵਾ ਦੀ ਸੰਸਥਾ ਹੈ, ਇਸ ਨੇ ਕਿਹਾ ਕਿ ਜੀ ਅਸੀਂ ਜਿਹੜੀ ਹੈ ਇੰਡੀਅਨ ਆਰਮਡ ਫੋਰਸਿਸ ਨੇ ਜਿਹੜਾ ਆਪਰੇਸ਼ਨ ਸੰਦੂਰ ਦੇ ਵਿੱਚ ਬਹਾਦਰੀ ਵਾਲਾ ਰੋਲ ਅਦਾ ਕੀਤਾ, ਪਾਕਿਸਤਾਨ ਨੂੰ ਸਬਕ ਸਿਖਾਇਆ, ਅਸੀਂ ਉਹਨਾਂ ਦੀਆਂ 3 ਹੀ ਜਿਹੜੀਆਂ ਮੇਜਰ ਆਪਰੇਸ਼ਨਲ ਕਮਾਂਡਸ ਨੇ, ਵੈਸਟਰਨ ਏਅਰ ਕਮਾਂਡ, ਇੰਡੀਅਨ ਆਰਮੀ ਸਾਊਦਰਨ ਕਮਾਂਡ ਤੇ ਇੰਡੀਅਨ ਨੇਵੀਜ਼ ਵੈਸਟਰਨ ਨੇਵਲ ਕਮਾਂਡ, ਉਹਨਾਂ ਨੂੰ ਅਸੀਂ ਅਵਾਰਡ ਦੇਣਾ ਚਾਹੁੰਦੇ ਹਾਂ, ਰੈਕਗਨੀਸ਼ਨ ਆਫ ਵਾਟ ਦਾ ਡਿਫੈਂਸ ਮਿਨਿਸਟਰ ਡਿਸਕ੍ਰਾਈਬਡ ਐਜ਼ ਰਿਮਾਰਕੇਬਲ ਸਕਸੈਸ ਆਫ ਦਾ ਆਪਰੇਸ਼ਨ। ਹੁਣ ਫੰਕਸ਼ਨ ਪ੍ਰਾਈਵੇਟ ਹੈ, ਇੱਕ ਕ੍ਰਿਮੀਨਲ ਕਿਸਮ ਦਾ ਬੰਦਾ ਕਰ ਰਿਹਾ, ਡਿਫੈਂਸ ਮਿਨਿਸਟਰ ਉੱਥੇ ਆਇਆ ਹੈ, ਔਰ ਇਹ ਜਿਹੜੇ ਇਹਨਾਂ 3 ਹੀ ਫੋਰਸਿਸ ਦੇ ਸੀਨੀਅਰ ਆਫੀਸਰਸ ਔਰ ਦੂਸਰੇ ਜਿਹੜੇ ਨੇ ਉਹ ਯੂਨੀਫਾਰਮ ਦੇ ਵਿੱਚ ਉੱਥੇ ਪਹੁੰਚ ਜਾਂਦੇ ਨੇ। ਉਹਨਾਂ 'ਚ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਹੈ ਇੰਡੀਅਨ ਏਅਰ ਫੋਰਸ ਦਾ, ਲੈਫਟੀਨੈਂਟ ਜਨਰਲ AVS ਰਾਠੀ ਹੈ ਇੰਡੀਅਨ ਆਰਮੀ ਦਾ, ਤੇ ਵਾਈਸ ਐਡਮਿਰਲ RV ਗੋਖਲੇ ਹੈ ਇੰਡੀਅਨ ਨੇਵੀ ਦਾ। ਉਹ ਆਪਣੀਆਂ ਯੂਨੀਫਾਰਮਸ ਦੇ ਵਿੱਚ ਉੱਥੇ ਪਹੁੰਚਦੇ ਨੇ ਔਰ ਉਸ ਨੂੰ ਜਿਹੜਾ ਹੈ ਲਾਰਡ ਸ਼ਿਵਾ ਔਰ ਉਹਦੀ ਜਿਹੜੀ ਆ ਉਹ ਸਤੁਤੀ ਕੀਤੀ ਜਾਂਦੀ ਹੈ। ਉਹ ਔਰ ਉਹਦੇ ਜੋ ਕਹਿੰਦੇ ਨੇ ਜਸਟ ਐਜ਼ ਲਾਰਡ ਸ਼ਿਵਾ embodies both protection and destruction, ਇਹ ਰਾਜਨਾਥ ਸਿੰਘ ਕਹਿ ਰਿਹਾ ਹੈ। our armed forces today carry within themselves both fearlessness ਵੀ ਅਸੀਂ ਸ਼ਿਵਾ, ਹੁਣ ਤਾਂ ਉਹ ਸ਼ਿਵਾ ਦੇ ਨਾਂ ਦੇ ਉੱਤੇ ਉਹ ਕਿਹੜੀ ਜਿਹਦੇ 'ਚੋਂ ਸਿੱਖ ਫੌਜ ਵਾਲਿਆਂ ਦਾ ਮੂੰਹ ਜਿਹਾ ਵੀ ਕਾਲਾ ਕੀਤਾ ਹੋਇਆ ਤੇ ਉਹ ਕੀ ਉਹਨਾਂ ਨੇ ਰਿਕਰੂਟ ਕਰਕੇ ਉਹਨੂੰ ਗਰੁੜ ਕੇ ਕੀ ਉਸ ਦਾ ਨਾਂ ਰੱਖਿਆ। ਹੁਣ ਇਹ ਜਿਹੜਾ ਇਸ ਤੋਂ ਬਾਅਦ ਇਹਦਾ ਜਿਹੜਾ ਕ੍ਰਿਟਿਸਿਜ਼ਮ ਹੈ ਕਿ ਬਈ ਤੁਸੀਂ ਫੌਜ ਨੂੰ ਤਾਂ ਹੁਣ ਪ੍ਰਾਈਵੇਟ ਬਾਂਦਰ ਬਣਾਤਾ ਹੈ। ਇਸ ਦਾ ਕ੍ਰਿਟਿਸਿਜ਼ਮ ਈਵਨ ਇਹ ਵੀ ਕਰਨ ਵਾਲੇ ਦੋਨੋਂ ਸਿੱਖ ਹੀ ਹੋਣਗੇ। ਮੇਜਰ ਜਨਰਲ BS ਧਨੋਆ ਨੇ ਇਹ ਕਿਹਾ ਕਿ ਵੀ ਇਹ ਜੇ ਉਹਨੇ ਪ੍ਰਾਈਵੇਟ ਫੰਕਸ਼ਨ ਤੇ ਜਾਣਾ ਸੀ ਤੇ ਨਾਟ ਇਨ ਦਾ ਆਰਮੀ ਯੂਨੀਫਾਰਮ, ਇਹ ਉਹਦੀ ਬੇਇੱਜ਼ਤੀ ਹੈ। ਦੇ ਸ਼ੁਡਨਟ ਬੀ ਡੂਇੰਗ ਦੈਟ ਇਨ ਯੂਨੀਫਾਰਮ। ਇਸੇ ਤਰ੍ਹਾਂ ਲੈਫਟੀਨੈਂਟ ਜਨਰਲ DS ਹੁੱਡ ਹੈ, ਉਹਨਾਂ ਨੇ ਕਿਹਾ ਕਿ ਵੀ ਠੀਕ ਹੈ ਪ੍ਰਾਈਵੇਟ ਇਵੈਂਟ 'ਚ ਉਹ ਜਾ ਸਕਦੇ ਨੇ, but in my view political leaders must ensure that uniformed personnel are not invited to functions in which questions can be raised on their conduct or professionalism। ਹੁਣ ਇਹ ਤਾਂ ਫੌਜ ਦੇ ਬਾਂਦਰ ਉੱਥੇ ਗਏ। ਹੁਣ ਪੰਜਾਬ ਦਾ ਹਾਲ ਦੇਖ ਲਓ ਕਿ ਇਹਨਾਂ ਨੇ ਅੱਜ ਕੱਲ੍ਹ ਉਹ ਡਰਾਮੇਬਾਜ਼ੀ ਕੇਜਰੀਵਾਲ ਐਂਡ ਕੰਪਨੀ ਨੇ ਸ਼ੁਰੂ ਕੀਤੀ ਹੋਈ ਹੈ ਕਿ ਜੀ ਅਸੀਂ
ਨਸ਼ਾ ਵਿਰੋਧੀ ਅਭਿਆਨ ਔਰ ਅਸੀਂ ਸਭ ਮੁਕਾ ਦਿਆਂਗੇ। ਔਰ ਮੋਗੇ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਆਪਣੀ ਰੈਲੀ ਕੀਤੀ ਔਰ ਉਸ ਰੈਲੀ ਨੂੰ ਪੰਜਾਬ ਦਾ ਡੀਜੀਪੀ ਡਾਇਰੈਕਟਰ ਜਨਰਲ ਪੁਲਿਸ ਵੀ ਐਡਰੈਸ ਕਰ ਰਿਹਾ ਤੇ ਪੰਜਾਬ ਦਾ ਚੀਫ ਸੈਕਟਰੀ ਵੀ ਯਾਨੀ ਕੋਈ ਸਿਵਲ ਐਡਮਿਨਿਸਟ੍ਰੇਸ਼ਨ ਔਰ ਪ੍ਰਾਈਵੇਟ ਪੋਲੀਟੀਕਲ ਪਾਰਟੀਆਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਔਰ ਇਸ ਦੇ ਉੱਤੇ ਜਿਹੜਾ ਇਹ ਕਾਫੀ ਇਸ ਤੇ ਰੌਲਾ ਪਿਆ, ਉਹਨਾਂ ਨੇ ਈਵਨ ਆਪੋਜੀਸ਼ਨ ਨੇ ਵੀ ਔਰ ਉਹਨਾਂ ਨੇ ਵੀ ਇਸ ਦੇ ਉੱਤੇ ਕਿਹਾ ਕਿ ਭਾਈ ਇਹ ਕਦੋਂ ਤੋਂ ਹੋ ਗਿਆ ਕਿ ਵੀ ਜਿਹੜੇ ਚੀਫ ਸੈਕਟਰੀ ਔਰ ਪੁਲਿਸ ਮੁਖੀ ਹੈ ਉਹ ਹੁਣ ਆਮ ਆਦਮੀ ਪਾਰਟੀ ਔਰ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨੇ ਉਹਦੇ 'ਚ ਜਾਣਗੇ। ਇਸ ਦੇ ਉੱਤੇ ਸੁਨੀਲ ਜਾਖੜ ਨੇ ਵੀ ਜਿਹੜਾ ਉਹ ਟਵੀਟ ਕੀਤਾ ਹੈ, ਉਹਨੇ ਕਿਹਾ ਵਾਚਿੰਗ ਦਾ ਚੀਫ ਸੈਕਟਰੀ ਐਂਡ ਡੀਜੀਪੀ ਐਟ ਆਮ ਆਦਮੀ ਪਾਰਟੀਜ਼ ਰੈਲੀ ਟੁਡੇ one wonders if India's steel frame bureaucrats are now bending to political whims. Isn't this a flagrant breach of all India service rules? ਜਾਖੜ ਸਾਹਿਬ ਪਹਿਲਾਂ ਆਪਣਾ ਦੇਖੋ, ਤੁਹਾਡੇ ਤਾਂ ਫੌਜ ਦਾ ਵੀ ਬਾਂਦਰ ਬਣਾ ਕੇ ਐਡਮਿਰਲ ਤੇ ਵਾਈਸ ਮਾਰਸ਼ਲ ਔਰ ਨੇਵਲ ਨੂੰ ਤੁਸੀਂ ਖੜਾ ਕੀਤਾ ਹੋਇਆ ਉਹਦੇ ਈਸ਼ਾ ਦੇ ਜਾ ਕੇ। ਜੇ ਉਹ ਇਹ ਕਰ ਸਕਦੇ ਨੇ ਤਾਂ ਪੁਲਿਸ ਔਰ ਚੀਫ ਸੈਕਟਰੀ ਕੀ ਚੀਜ਼ ਹੈ। ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕੋਈ ਵੀ ਕਿਸ ਲੈਵਲ ਦੇ ਉੱਤੇ ਸਬਸਰਵੀਐਂਸ ਇਹਨਾਂ ਨੇ ਕ੍ਰੀਏਟ ਕੀਤੀ ਹੈ। ਹਾਲਾਂਕਿ ਇਹ ਜਦੋਂ ਇੰਸਟੀਟਿਊਸ਼ਨਸ ਦੀ ਕ੍ਰੈਡੀਬਿਲਿਟੀ ਟੁੱਟਦੀ ਹੈ, ਇਹਦੇ 'ਚੋਂ ਹੀ ਸਾਡਾ ਵੀ ਕੁਝ ਬਣਨਾ ਹੈ ਕਿ ਭਾਈ ਇਹ ਅਲਟੀਮੇਟਲੀ ਇਨ ਦਾ ਐਂਡ ਆਫ ਦਾ ਡੇ ਇਹ ਸਾਰੀ ਹਿੰਦੂਤਵੀ ਗੇਮ ਹੈ ਔਰ ਇਹਦੇ 'ਚੋਂ ਕੁਝ ਵੀ ਹੋਰ ਜਿਹੜਾ ਪੋਜ਼ਿਟਿਵ ਨਹੀਂ ਨਿਕਲਣਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨ ਆਪਾਂ ਪਰ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਸਾਡੇ ਕੋਲ ਘੁਸਕੇ ਜੀ ਵੀ ਔਰ ਟੋਨੀ ਢੀਂਡਸਾ ਜੀ ਵੀ ਔਰ ਫਿਰ ਇਸ ਤਰ੍ਹਾਂ ਨਾਸਰ ਚੌਧਰੀ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਲੈਂਦੇ ਪੰਜਾਬ ਦੇ ਸੇ ਹੱਕ ਅੱਲਾ। ਔਰ ਫਿਰ ਇਸੇ ਤਰ੍ਹਾਂ ਫਿਰ ਸਾਡੇ ਕੋਲ ਅਮਰਜੀਤ ਸੈਣੀ ਜੀ ਵੀ ਔਰ ਮੁਹੰਮਦ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ मैसेज ने। कहते हैं इंडिया का एक ही इलाज है खालिस्तान, खालिस्तान और खालिस्तान बन के रहेगा। और फिर इसी तरह कहते हैं कि आसमान से आई आवाज़ खालिस्तान, खालिस्तान हर तरफ से आई आवाज़ खालिस्तान, खालिस्तान और खालिस्तान एक हकीकत है और सुन लो। और इस तरह कहते हैं खालिस्तान जिंदाबाद। और फिर इसी तरह कहते हैं सिर्फ यूपी ही इंडिया बाकी रह जाएगा। और फिर कहते हैं कि हालात बहुत कहते हैं तेज़ी से बदल रहे हैं और अब दुनिया की कोई ताकत खालिस्तान को बनने से नहीं रोक सकती। और याद रखना कि डॉक्टर साहब दुनिया में इंडिया के बाद खालिस्तान का सबसे बड़ा दुश्मन वही है जो पीछे 77 साल से फ़लस्तीन वाम का कहने कातिल है रह जाएगा। और फिर इसी तरह कहते हैं कि हर मसले का हल एक आज़ाद मुल्क खालिस्तान फिर इस तरह कहते हैं मसले का कश्मीर का मसला भी ख़त्म, इसलिए खालिस्तान बहुत ज़रूरी है। और कहते आखिर सिख और कश्मीर क्यों नहीं मिलकर लड़ते इंडियन आर्मी से खालिस्तान और कश्मीर की आज़ादी की खातिर। गिव मी डेथ और गिव मी लिबर्टी, आज़ादी ही कहते हैं जी। ਆਪੋ ਆਪਣੇ ਢੰਗ ਨਾਲ ਲੜ ਰਹੇ ਨੇ, ਟੁਗੈਦਰਨੈਸ ਤੋਂ ਬਿਨਾਂ ਗੱਲ ਬਣਨੀ ਨਹੀਂ। ਤੁਸੀਂ ਠੀਕ ਕਹਿ ਰਹੇ ਹੋ। ਇਹੀ ਮੈਸੇਜ ਕੱਲ ਵੀ ਜਿੱਥੇ ਬੈਰਿਸਟਰ ਸੁਲਤਾਨ ਮਹਿਮੂਦ ਨੂੰ ਕੰਡੋਲੈਂਸਿਸ ਦਿੱਤੀਆਂ ਜਾ ਰਹੀਆਂ ਸੀ, ਉਹਦੇ 'ਚ ਮੈਂ ਇਹੀ ਮੈਸੇਜ ਦਿੱਤਾ ਸੀ ਜੋ ਤੁਸੀਂ ਕਹਿ ਰਹੇ ਹੋ। जी कहते आपने सही बोला डॉक्टर साहब, पाकिस्तान मेरे कश्मीर के लिए सिर्फ बातें ही करता है। और फिर कहते लोग कहते हैं कि जब कश्मीर का मसला हल हो सकता है फिर पाक फ़ौज की कहते हिम्मत कहते हैं कि ख़त्म हो जाती है। सो बात इंडियन आर्मी के लिए ही कही जाती है। और फिर कहते ने साडे कोल हैगे ने मियाँ सरवर जी, ये भी कहते हैं कि इंडियन ऑक्यूपाइड पंजाब गेट रेडी टू गेट इंडिपेंडेंस फ्रॉम इंडियंस। और फिर खालिस्तान फौजी जी भी। और फिर इस तरह साडे कोल जाकूब जी कहते हैं कि सरदार ट्रंप सिख कौम की रखी की जड़ी शर्त है वो कभी भी नहीं मानेगा और इंडिया को कभी भी नाराज़ नहीं कर सकता। और मेरे खालिस्तान के दोस्तों कब्दा कहते ने रब की कसम, जो लोग हमारे दुश्मन हैं वही लोग आपके भी दुश्मन हैं।
ਜੀ, ਔਰ ਬਿਲਕੁਲ ਜਤਿੰਦਰ ਠੀਕ ਫਰਮਾ ਰਹੇ ਹੋ ਤੁਸੀਂ। ਜਤਿੰਦਰ ਸਿੰਘ ਜੀ ਵੀ ਔਰ ਇਸ ਤਰ੍ਹਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੀ ਮਿਊਜ਼ਿਕ ਲੈਣੀ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।